ਹੁਣ ਉਹ ਮੈਨੂੰ ਸੀ ਪਤਾ, ਕਹਿੰਦਾ ਭਾਜੀ 5 ਵਜੇ ਤੋਂ ਬਾਅਦ ਨਾ ਉਹ ਨਜ਼ਰ ਨਹੀਂ ਆਉਂਦਾ। ਸ਼ਾਮ 5 ਵਜੇ ਉਹ ਉਸਤਾਦ ਜੀ ਤੁਸੀਂ ਫਿਰ ਮਹੀਨੇ ਕੁ ਬਾਅਦ ਸਕਰੀਨ ਸ਼ਾਟ ਦਿਖਾ ਦੇਣੇ ਕਿਹਾ। ਜਿਹੜੇ ਨੇ ਸਪੀਕਰ ਲਾਇਆ ਕਿ ਮੈਂ ਕਿਹਾ ਭਾਈ ਫੈਸਲ ਦੀ ਆਵਾਜ਼ ਤੇ ਖੋਲੋ, ਕਹਿੰਦਾ ਨਾ ਯਾਰ ਜ਼ਿਆਦਾ ਆਵਾਜ਼ ਨਾਲ ਖੋਲੀ ਡਿੱਗੀ ਖੁੱਲ ਜਾਂਦੀ। नहीं उस्ताद जी, मेरे मुल्क ਨੂੰ ਮੇਰੀ ਲੋੜ ਹੈ, ਮੈਂ ਨਿਜ਼ਾਮ ਸਿੱਧਾ ਕਰਨਾ ਹੈ। ਅੱਛਾ ਤੂੰ ਹੁਣ ਉਹ ਨਿਜ਼ਾਮ ਸਿੱਧਾ ਕਰਨ ਜਾ ਰਿਹਾ ਕਿ ਰਾਤੀ ਟ੍ਰੇਨ ਲੇਟ ਹੋ ਗਈ ਹੈ। ਹਾਂਜੀ ਉਸਤਾਦ ਜੀ। अस्सलाम वालेकुम जी नाज़रीन, टी टाइम में खुश आमदीद। ਓਏ ਚੱਲ ਉਹਦੇ ਤੇ ਨਾ ਉਹ ਆਇਆ ਵਾਈਬ੍ਰੇਟ ਹੁੰਦਾ ਸਾਰਾ। ਚਲੋ ਜੀ, अस्सलाम वालेकुम नाज़रीन, टी टाइम में खुश आमदीद। ਓਕੇ ਠੀਕ। ਵਾਈਬ੍ਰੇਟ ਤੇ ਹੈ ਸ਼ੁਰੂ ਤੋਂ ਲਿਆਓ ਜੀ ਸਾਰਾ। ਨਹੀਂ ਠੀਕ ਹੈ, ਸ਼ੁਰੂ ਤੋਂ ਕਿੱਥੋਂ ਲਿਆਓ? ਵਾਈਬ੍ਰੇਟ ਨਹੀਂ ਹੋ ਗਿਆ? ਇਹ ਕੀ ਪਾਇਆ ਜੀ? ਬੱਚਿਆਂ ਦੇ ਕੋਕੋਮੋ। ਹੈ ਕੋਕੋਮੋ ਇਹਨੂੰ ਬੰਦ ਕਰ। ਤੈਨੂੰ ਅਕਲ ਮੌਤ ਹੈਗੀ ਕਿ ਕਿਹੜੀ ਸ਼ਰਟ ਖੋਲੀ ਦੀ? ਪਰ ਇੱਕ ਮਿੰਟ ਛੱਡ ਆ ਦੇਖੋ ਦੱਸ। ਆਲੂ ਅਰਜਨ ਲੱਗ ਰਿਹਾ ਕਿ ਨਹੀਂ ਦੱਸਣਾ ਤੁਸੀਂ? ਓਏ ਤੂੰ ਖਾਲੂ ਅਰਜੁਨ ਲੱਗਣ ਦੇ ਆਵਾ। ਓਏ ਇਹਨੂੰ ਬੇਟਾ ਬੰਦ ਕਰ। ਇਹ ਉਹ ਨਹੀਂ ਜਿਹਨੂੰ ਇਹਦੀ ਅੰਦਰਲੀ ਸਲਾਈ ਤੇ ਵੇਖ ਕਿੱਡੀ ਪੂਰੀ ਧਾਗੇ ਕੱਢੇ ਤੂੰ ਆਪਣੇ ਅੰਦਰ। ਜੀਨਸ ਦਾ ਕੰਮ ਹੋਇਆ, ਜੀਨਸ ਨਹੀਂ ਹੁੰਦੀ ਤੇਰੀ ਜੀਨਸ ਦੇ ਵਿੱਚ ਰੌਲਾ ਵਾ। ਇਹਨੂੰ ਖੋਲ, ਹਾਜੀ ਲੰਡੇ ਇਹਨੂੰ ਬੰਦ ਕਰ। ਸੱਚ ਹੈ ਕੈਸੇ ਖੂਬਸੂਰਤ ਲੱਗ ਰਹੇ ਨੇ। ਇਹ ਤਦੀ ਉਹਨਾਂ ਨੇ ਲਾਇਆ ਕਿ ਤੇ ਚੋਂ ਕੱਢ ਤੱਕ ਨਜ਼ਰ ਆਉਣ। ਇੱਕ ਮਿੰਟ ਆ ਲਿਆ। ਉਹ ਫਿਰ ਹੁਣ ਸਹੀ ਹੈ ਉਸਤਾਦ ਜੀ, ਵੇਖੋ ਆਏ ਹਾਏ ਹਾਏ। ਸੈਂਟਰਲ ਵੀ ਪੜ ਕੇ ਵਾਲੀ ਵਿੱਚ ਚਲ ਠੀਕ ਹੈ, ਰਹਿਣ ਦੇ, ਛੱਡ ਦੇ ਯਾਰ, ਛੱਡ ਦੇ, ਨਾ ਕਰ। ਉਹ ਭਾਈ ਠੀਕ ਆ। ਨਹੀਂ ਜੋ ਹੁਣ ਤੁਸੀਂ ਕਹਿਣਾ ਉਹ ਕਿੱਥੇ ਤੈਨੂੰ ਮੈਂ ਕਹਿੰਦਾ ਠੀਕ ਆ ਤੇ ਠੀਕ ਆ, ਤੈਨੂੰ ਸਮਝ ਨਹੀਂ ਲੱਗਦੀ? ਉਸਤਾਦ ਜੀ ਜੋ ਤੁਹਾਡਾ ਹੁਕਮ। ਬਸ ਠੀਕ ਆ। ਅੱਗੇ ਸਿੱਧਾ ਹੋ ਕੇ ਬਹਿ, ਸਿੱਧਾ ਹੋਏ ਤੂੰ। ਉਹ ਯਾਰ ਸ਼ਰਟ ਹੈ ਟੀ ਕਿਸੇ ਪ੍ਰੋਗਰਾਮ 'ਚ ਪਾਉਣ ਲੱਗੇ? ਨਹੀਂ ਮੈਨੂੰ ਦੱਸ, ਇਹ ਡਿਜ਼ਾਈਨ ਹੈਗਾ ਕਿਤੇ ਕੈਮਰੇ ਅੱਗੇ ਪਾਉਣ ਵਾਲਾ? ਕਿਸੇ 4 ਸ਼ਰੀਫ ਆਦਮੀਆਂ ਦੇ ਅੱਗੇ ਪਾਉਣ ਵਾਲੀ ਸ਼ਰਟ ਹੀ ਨਹੀਂ ਇਹ ਆਏ ਹੈਗੀ। ਯੂਨੀਵਰਸ ਵਾਲਿਆਂ ਨੇ ਇੱਥੇ ਨਿੱਕੇ ਕਾਰਾਂ ਵੀ ਬਣਾ ਲਾ, ਤੈਨੂੰ ਦੌੜ ਲੱਗੀ ਹੋਵੇ ਉਹਨਾਂ ਦੀ। ਵਾਹ ਹਾਂਜੀ ਇਹ ਲੋ ਇਹ ਕੋ ਡਰਦੇ ਹੀ ਉਸਤਾਦ ਜੀ। ਡਰਦੇ ਨਹੀਂ ਆ, ਦੇਖ ਲੈ ਉਹਦਾ ਹਰ ਚੀਜ਼ ਓਕੇ ਆ। ਸਾਜੀ ਇਧਰ ਫ੍ਰੈਂਚ। ਓਏ ਵਾਹ ਰੇ ਵਾਹ। ਉੱਥੇ ਸੱਟ ਲੱਗੀ ਜੀ, ਬਜਾਏ ਟਾਂਕੇ ਲਵਾਉਣ ਦੇ ਫ੍ਰੈਂਚ ਬਤਾ ਲਈ ਆ, ਸੈਟਾ ਲੱਗ ਰਹੀ ਆ। ਐਡਾ 1.5 ਟਾਂਕੇ ਦੀ ਜਗ੍ਹਾ ਸੀਗੀ। ਇਹ ਨਾ ਲਾਸ ਐਂਜਲਸ ਦੇ ਵਿੱਚ ਜੇਲ੍ਹ ਦੀ ਵਰਦੀ ਦਾ ਕਲਰ ਸੇਮ ਆ। ਓਏ ਤੇਰਾ ਮੈਂ ਇੱਕ ਕਲਿੱਪ ਵੇਖਿਆ ਵੀਡੀਓ, ਉਹਦੇ ਚ ਕਹਿ ਰਿਹਾ कि देखें ये मैं जिन निकाल के दिखाता हूँ बंदे में से आपको। ये मुसलमान भी ऐसे निकालते हैं, लेकिन आप देखिए मैं भी निकाल के दिखाऊंगा। तू तेरी है ਮੈਂ ਮੁਸਲਮਾਨ ਹੀ ਆ। ਉਹ ਉਹ ਨਾਗੀ ਚੌਕੀ ਵਾਲਾ ਤੁਸੀਂ ਵੇਖ ਲੈ। ਆਹੋ ਚਲੋ। ਇਦਾਂ ਦੇ ਉਸਤਾਦ ਜੀ ਸਰਕਾਰੀ ਅਦਾਰੇ ਤੁਸੀਂ ਜਾਓ ਨਾ, ਇਦਾਂ ਦੇ ਬਰੀਕ ਮੂੰਹ ਵਾਲੇ ਭਾਰੀ ਵਾਚ ਬੈਠੇ ਹੁੰਦੇ। ਦਰਿਆਲ ਚਾਹ ਲੈ ਕੇ ਆਓ ਬਾਈ, ਤੇ ਮੂੰਹ ਵੀ ਨਿੱਕਾ ਜਿਹਾ ਆਵਾਜ਼ ਭਾਰੀ ਹੁੰਦੀ ਹੈ। ਇਹੋ ਜਿਹੇ ਬੰਦੇ ਉਸਤਾਦ ਜੀ ਅਖਬਾਰ ਪੜ੍ਹਦੇ ਹੁੰਦੇ ਤੇ ਨਾਲ ਦੇ ਕੋਲੋਂ ਕੁੱਟ ਖਾ ਲੈਣਗੇ। ਆਪ ਲੱਗੀ ਲਿਖਿਆ। ਅੱਛਾ ਇੰਨੀ ਗੱਲ ਤੂੰ ਕੁੱਟ ਦਿੰਦਾ? ਉਹਨੇ 3-4 ਵਾਰੀ। ਅੱਛਾ 3-4 ਵਾਰੀ ਉਹ ਵੀ ਕਹਿ ਨਾ ਵਕਤ ਪਾਇਆ ਪਰ ਗਲਾ ਨਾ ਆਵਾਮ ਨੂੰ। ਇਦਾਂ ਦੇ ਉਸਤਾਦ ਜੀ ਐਂਕਰ ਹੁੰਦੇ ਆ, ਗੱਲ ਤੇ ਲੋਕ ਯਕੀਨ ਨਾ ਕਰਨ ਨਾਲ ਕਸਮ ਖਾਣਗੇ। ਅੱਜ ਬਲੋਚਿਸਤਾਨ ਵਿੱਚ ਮਾਦਰੀਅਤ ਮਿਲੀ, ਅੱਲਾਹ ਦੀ ਕਸਮ ਮਾਦਰੀਅਤ ਮਿਲੀ ਉਤੋਂ ਭਾਜੀ, ਉੱਥੋਂ ਸੋਨਾ ਨਿਕਲਿਆ, ਅੱਲਾਹ ਦੀ ਕਸਮ ਭਾਜੀ। ਤੂੰ ਸਾਦਾ ਗੱਲ ਦੱਸੀ। ਅੱਛਾ ਕਸਮਾਂ ਖਾਣ ਵਾਲਾ ਐਂਕਰ ਨਾਲ ਬੱਚਾ ਰੱਖਿਆ, ਯਾਨੀ ਉਹਨੂੰ ਆਪਣੇ ਤੇ ਯਕੀਨ ਨਹੀਂ ਕਰਕੇ ਇਹ ਸ਼ਾਇਦ ਨਾ ਮੰਨਣ ਆਡੀਅנס। ਛੋਟਾ ਬੇਟਾ ਹੁੰਦਾ ਨਾਲ, ਮੇਰੇ ਬੇਚੇ ਦੀ ਕਸਮ ਮਾਦਰੀਅਤ ਨਿਕਲ ਆਈ ਜੀ। ਮਾਦਨੀਆਤ ਨਿਕਲ ਆਈ। ਮੇਰੇ ਬੇਟੇ ਦੀ ਕਸਮ ਮਾਦਨੀਆਤ ਨਿਕਲ ਆਈ। ਮਾਦਨੀਆਤ ਉਧਰ। ਅੱਛਾ ਫਿਰ ਤੁਸੀਂ ਕਹਿੰਦਾ ਵੀ ਭਾਜੀ ਅੱਜ ਇੱਕ ਤੇਜ਼ ਰਫ਼ਤਾਰ ਬੱਸ ਦੇ ਵਿੱਚ 2 ਮੋਟਰਸਾਈਕਲ ਨੂੰ ਅੱਜ ਕੁਚਲੇ ਗਏ ਲੈ ਭਾਵੇਂ ਝੂਠ ਬੋਲਣਾ 1% ਵੀ ਮੇਰੀ ਗੱਲ 'ਚ ਫਰਕ ਹੋਵੇ। ਮੋਟਰਸਾਈਕਲ ਬੱਸ ਵਾਲਾ ਜਾ ਰਿਹਾ ਸੀ ਭੈਣ, ਲੇਕਿਨ ਤੁਸੀਂ ਮੰਨਣਾ ਨਹੀਂ ਹੈਗਾ, ਤੁਸੀਂ ਮੰਨਣਾ ਨਹੀਂ, ਲੇਕਿਨ ਮੈਂ ਤੁਹਾਨੂੰ ਦੱਸ ਦਿੱਤਾ। ਖਬਰਾਂ ਪੜਨ ਵਾਲਾ ਲੱਗ ਗਿਆ ਉਸਤਾਦ ਜੀ, ਉਹ ਕਾਗਜ਼ ਫਾੜ ਹੀ ਨਹੀਂ ਰਿਹਾ, ਕਹਿੰਦਾ ਮੈਂ ਫਿਲਮ ਦੀ ਪੜ੍ਹਨੀ ਆ। ਅੱਛਾ ਕਹਿੰਦਾ ਮੇਰੀ ਆਮਦ ਬੜੀ ਅੱਛੀ ਹੈ। ਨੋਨੀਅਰ ਦਾ ਬੰਦਾ ਉਸਤਾਦ ਜੀ ਅਖਬਾਰ ਪੜ੍ਹਦਾ ਹੋਵੇ, ਨਾਲ ਦੇ ਕੋਲੋਂ ਛਿੱਤਰ ਖਾ ਲੈਂਦਾ। ਕਿਉਂ? ਐਵੇਂ ਉਹਨੂੰ ਬਾਰ-ਬਾਰ ਓਏ ਆ ਵੇਖ ਆ ਬੜਿਆ। ਉਹ ਯਾਰ ਤੂੰ ਰਹਿਣ ਦੇ ਅਖਬਾਰ ਵਾਲੀ ਗੱਲ, ਤੂੰ ਕਾਹਤੋਂ ਕਰਨ? ਆਹੋ ਇੱਕ ਅੱਧੀ ਵਾਰੀ ਕੁੱਟ ਨਹੀਂ, ਅੱਗੇ ਕਿਹੜਾ ਵੀ ਕੈਮਰਾਮੈਨ ਉੱਤੇ ਡੇ ਪਿਆ ਕੈਮਰੇ ਦਾ ਹੱਥ ਸੀ ਪਹਿਲੀ ਗੱਲ। ਤੂੰ ਅੱਗੇ ਫੇਰ ਦੂਜੀ ਵੀ ਕਰ ਲਈ। ਇਹ ਤੇਰੇ ਕੋਲ ਹੋਰ ਵੀ ਹੋਣੀ ਹੈ ਇੱਕ ਦੋ। ਇੱਕ ਤੁਹਾਨੂੰ ਮੈਂ ਵਾਕਿਆ ਨਹੀਂ ਪਹਿਲੇ ਮੈਨੂੰ ਉਹ ਖਾਲੀ ਕਰਾਉਂਦੇ, ਇਸ ਤੋਂ ਇਲਾਵਾ ਤਾਂ ਨਹੀਂ ਅਖਬਾਰ ਵਾਲੀ। ਅਖਬਾਰ ਜਦੋਂ ਤੱਕ ਮੇਰੀ ਸਹੀ ਨਿਕਲਣੀ ਨਹੀਂ ਨਾ ਮੈਂ ਇਹ ਦੇਖ ਭਾਜੀ ਤੁਸੀਂ 2-4 ਮਿੰਟ ਲੈ ਲਓ, ਤੁਸੀਂ ਅਖਬਾਰ ਵਾਲਾ ਕਿੰਨਾ ਕਾਲਾ ਹੁੰਦਾ ਸੀ ਨਾ ਅਖਬਾਰ ਕੱਢਣ ਲਈ ਪੜ੍ਹਨ ਲਈ। ਉਹ ਹਲੇ ਮਸ਼ੀਨ ਚੋਂ ਨਿਕਲਦਾ ਹੀ ਸਿੱਧੇ ਫੜ ਕੇ ਲਿਆ ਹੋ ਜੀ ਪੜੀ। ਨਹੀਂ ਉਹ ਪ੍ਰਿੰਟ ਹੁੰਦੀ ਥੋੜੀ ਤੇ ਉੱਥੇ ਹੀ ਪੜੀ ਜਾ ਰਹੀ। ਉਹਨਾਂ ਦਾ ਤੇਜ਼ ਕਰ ਦੋ ਅਗਲੀ ਲੈਣ ਵਾਲੀ। ਆਹੋ ਇਹ ਮੈਂ ਕਰਤੀ ਨਾ, ਤੇਰੀ ਹੈਲਪ ਕਰਤੀ, ਚਲੋ ਓਕੇ ਹੋ ਗਿਆ, ਠੀਕ ਹੈ। ਉਹਨੇ ਅਖਬਾਰ ਪੜ੍ਹਦੇ ਕਹਿੰਦੇ ਹੁੰਦੇ ਯਾਰ ਕੋਈ ਸਾਡੇ ਇਲਾਕੇ ਦੀ ਖਬਰ ਨਹੀਂ ਆਈ ਉਸਤਾਦ ਜੀ। ਅਖਬਾਰ ਲਵਾ ਲਿਆ ਫੈਸਲ ਭਾਈ ਉਹਨਾਂ ਨੇ ਘਰ। ਮੈਂ
ਹੈ ਇਹਦਾ ਇੱਕ ਸਟਾਈਲ ਆ ਇਸਲਾਮ ਦੀ ਜਦੋਂ ਫਿੱਕੀ ਹੁੰਦੀ ਨਾ ਤੂੰ ਉਹਦੇ ਨਾਲ ਜੋੜਦਾ ਇੱਕ ਅਗਲੀ ਗੱਲ ਸੀਰੀਅਸ ਨਹੀਂ ਉਸਤਾਦ ਦੀ ਗੱਲ ਪਤਾ ਕੀ ਇਸ ਤਰ੍ਹਾਂ ਦੇ ਹੁਣ ਵੇਖੋ ਨਾ ਬਾਰ ਹੋ ਗਏ ਇੰਜ ਕਰ ਰਹੇ ਉਹ ਖਿਜਾਉਂਦੇ ਨੇ ਕਈ ਹੱਥ ਸਿੱਟਦੇ ਨੇ ਏਡਾ ਮਾੜਾ ਹੱਥ ਸਿੱਟਦੇ ਨੇ ਉਸਤਾਦ ਜੀ ਤੇ ਕਈਆਂ ਦੀ ਆਦਤ ਹੁੰਦੀ ਗੱਲ ਕਰਦੇ ਇੰਜ ਕਰਦੇ ਤੇਰੇ ਫਾਦਰ ਨੱਕ ਤੇ ਕੀ ਹੋਇਆ ਉਸਤਾਦ ਜੀ ਇੱਥੇ ਜਿਹੜਾ ਤੁਹਾਡੇ ਦਿੱਤੇ ਹੋਏ ਜ਼ਖਮ ਨੇ ਉਸਤਾਦ ਜੀ ਸਾਰੇ ਸਿੱਧਾ ਦੱਸੋ ਕਟਾਣ ਲੱਗਾ ਸੀ ਮੈਂ ਸਤਾਜ ਤੈਨੂੰ ਕਿਹਾ ਸੀ ਇਹ ਸੰਭਾਲ ਕੇ ਰੱਖੀ ਤੂੰ ਘਰ ਅਲਮਾਰੀ 'ਚ ਤੂੰ ਨੱਕ ਤੇ ਲਾਵੇਂ ਉਸਤਾਦ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਛੋਟੀ ਜੀ ਸਭ ਤੋਂ ਪਹਿਲੇ ਨੰਬਰ ਤੇ ਨਾ ਸ਼ਾਇਦ ਮੈਂ ਸਾਰਾ ਕੁਝ ਪੈਕਅਪ ਕਰ ਦੇਵਾਂ ਛੱਡਣ ਲੱਗੇ ਆਓ ਯੈਸ ਮਜ਼ਾਕਰਾਤ ਵੀ ਉਸਤਾਦ ਜੀ ਸਾਰਾ ਕੁਝ ਨਹੀਂ ਮਜ਼ਾਕਰਾਤ ਰਹਿਣ ਦੇ ਨਾ ਮਜ਼ਾਕਰਾਤ ਤੇ ਤੂੰ ਬਿਲਕੁਲ ਟਾਈਮ ਸਿਰ ਜਾ ਰਿਹਾ ਪੈ ਵੀ ਸਹੀ ਨਹੀਂ ਉਧਰ ਵੀ ਇੱਧਰ ਵੀ ਸਾਰਾ ਕੁਝ ਕਿਉਂਕਿ ਮੇਰੇ ਮੁਲਕ ਨੂੰ ਮੇਰੀ ਜ਼ਰੂਰਤ ਹੈ ਉਸਤਾਦ ਜੀ ਹੈ ਹਾਂਜੀ ਜੀ ਸਰ ਜੀ ਕੁਝ ਮੈਂ ਨਿਜ਼ਾਮ ਸਿੱਧੇ ਕਰਨੇ ਨੇ ਇੱਕ ਤੇ ਰੇਲਵੇ ਦਾ ਨਿਜ਼ਾਮ ਮੈਂ ਸਿੱਧਾ ਕਰਨਾ ਉਸਤਾਦ ਜੀ ਰੇਲਵੇ ਦਾ ਕੀ ਰੇਲਵੇ ਦਾ ਨਿਜ਼ਾਮ ਕਿੱਦਾਂ ਉਸਤਾਦ ਜੀ ਕੱਲ ਨਾ ਮੇਰੀ ਹੈ ਨਾ ਕਜ਼ਨ ਦੀ ਸ਼ਾਦੀ ਹੈ ਕਹਿੰਦਾ ਮੈਂ ਰੇਲਵੇ ਦਾ ਨਿਜ਼ਾਮ ਸਿੱਧਾ ਕਰਨਾ ਤੇ ਪਟੜੀਆਂ ਨੂੰ ਰੇਗ ਬਾਲ ਲਾ ਦਿਆਂ ਨਹੀਂ ਪਟਰੀਆਂ ਦੇ ਉੱਤੇ ਪੱਤਾ ਬੰਨੇ ਆ ਅੱਛਾ ਫਿਰ ਅੱਛਾ ਫਿਰ ਮੇਰੀ ਨਾ ਕਜ਼ਨ ਦੀ ਸ਼ਾਦੀ ਹੈ ਉਸਤਾਦ ਜੀ ਕੁਝ ਦਿਨ ਬਾਅਦ ਕਿਹਦੇ ਨਾਲ? ਕਰਾਚੀ ਕਿਹਦੇ ਨਾਲ ਕਜ਼ਨ ਕੁੜੀ ਵੀ ਹੁੰਦੀ ਮੁੰਡਾ ਵੀ ਹੁੰਦਾ ਕਜ਼ਨ ਕੁੜੀ ਦੀ ਐਦਾਂ ਕਹਿ ਆਹ। ਹਾਂ ਮੇਰੀ ਕਜ਼ਨ ਮੇਰਾ ਕਜ਼ਨ ਮੇਰੀ ਕਜ਼ਨ ਮੇਰੀ ਕਜ਼ਨ ਮੇਰੀ ਮਰਜ਼ੀ ਆਹੋ ਮੇਰੀ ਕਜ਼ਨ ਦੀ ਸ਼ਾਦੀ ਮੇਰੇ ਕਜ਼ਨ ਦੇ ਨਾਲ ਉਹ ਵੀ ਕਜ਼ਨ ਉਹ ਵੀ cousin। ਉਹ ਤੇ ਬੈਨ ਕਰਤੀ ਗਵਰਨਮੈਂਟ ਨੇ ਉਹਨੇ ਕਿਹਾ ਤੁਸੀਂ ਕਰ ਹੀ ਨਹੀਂ ਸਕਦੇ ਕਿਉਂ ਨਹੀਂ ਕਰ ਸਕਦੇ ਉਹਨੇ ਕਿਹਾ ਜੀ ਉਹ ਅੱਗੋਂ ਨਸਲ 'ਚ ਫਾਲਟ ਪੈਦਾ ਹੁੰਦੇ ਨੇ ਨਹੀਂ ਇੱਕ ਮੇਰਾ ਕਜ਼ਨ ਹੈ ਇੱਕ ਮੇਰਾ ਨਾ। ਦੂੜੋਂ ਕਜ਼ਨ ਹੈ ਦੂਰੋਂ ਕਜ਼ਨ ਹੈ ਦੂੜੋਂ ਕਜ਼ਨ ਹੈ ਇੱਕ ਨੇੜਿਓਂ ਕਜ਼ਨ ਹੈ ਤੇਰੀ ਸ਼ਾਦੀ ਕਜ਼ਨ ਨਾਲ ਹੋਈ ਆ ਨਹੀਂ ਮੇਰੀ ਓਪਨਾ ਚ ਹੋਈ ਹੈ ਤੇਰੀ ਓਪਨਾ ਚ ਹੋਈ ਆ ਆਹੋ। ਤੇ ਫਿਰ ਤੇਰਾ ਕਿਉਂ ਨੱਕ ਏਡਾ ਵੱਡਾ ਬਣ ਗਿਆ ਇਹ ਫਿਰ ਗੱਲ ਗਲਤ ਆ ਵੀ ਕਜ਼ਨ ਨਾਲ ਸ਼ਾਦੀ ਕਰਨਾ ਹੋਵੇ ਤੇ ਬੱਚੇ ਗਲਤ ਪੈਦਾ ਹੁੰਦੇ ਤੇਰੀ ਕਜ਼ਨ ਤੋਂ ਬਗੈਰ ਹੋ ਕੇ ਵੀ ਤੇਰਾ ਨੱਕ ਕਿਦਾਂ ਦਾ ਜੰਮ ਗਿਆ ਉਸਤਾਦ ਜੀ ਇਹਨੇ ਦੇ ਵਾਲਦ ਸਾਹਿਬ ਦੀ ਇਹਨਾਂ ਦੀ ਕਜ਼ਨ ਨਾਲ ਹੋਈ ਸੀ ਕਜ਼ਨ ਮੈਰਿਜ ਕੀਤੀ ਉਹਨਾਂ ਨੇ। ਅੱਛਾ ਇਹ ਅੱਗੋਂ ਇਹਦੇ ਬੱਚਿਆਂ ਦੀ ਹੋਣੀ ਆ ਹਾਂਜੀ ਨਹੀਂ ਇਹ ਮੇਰੇ ਵਿੱਚ ਖਰਾਬ ਪੀਸ ਨਿਕਲ ਆਏ ਹੁਣ ਜੇ ਅੱਗੋਂ ਇਹ ਆਪਣੇ ਓਏ ਬੱਚੇ ਮੇਰੀ ਗੱਲ ਸੁਣ ਇਹ ਦਲੀਲ ਉੱਥੇ ਜਾਂਦੀ ਜਿੱਥੇ 10 ਚੋਂ ਇੱਕ ਖਰਾਬ ਨਿਕਲ ਆਵੇਗਾ ਜੀ ਇਹ ਇੱਕ ਖਰਾਬ ਪੀਸ ਨਿਕਲ ਆਇਆ ਹੁਣ ਤੂੰ ਕਹਿ ਰਿਹਾ ਇਹ ਵਿੱਚੋਂ ਖਰਾਬ ਪੀਸ ਨਿਕਲ ਆਏ ਤੇ ਇਹ ਵਿੱਚੋਂ ਕਿਹਦੇ ਵਿੱਚੋਂ ਉਹ ਜਿਹਦੇ ਵਿੱਚੋਂ ਨਿਕਲੇ ਉਹ ਤੇ ਸਹੀ ਹੈ ਇਹ ਜਿਹੜਾ ਵਿੱਚੋਂ ਵਾਲੀ ਲੌਜੀਕ ਹੈ ਨਾ ਇਹ ਹੁੰਦਾ ਕਿ ਬਾਕੀ ਸਹੀ ਨੇ ਵਿੱਚੋਂ ਇੱਕ ਖਰਾਬ ਨਿਕਲ ਆਇਆ ਤੂੰ ਕਹਿ ਰਿਹਾ ਇਹ ਵਿੱਚੋਂ ਖਰਾਬ ਨਿਕਲ ਆਏ ਸਾਰੇ ਸਾਰੇ ਕਿਹਦੇ ਵਿੱਚੋਂ ਵਾਲਦੈਨ ਚੋਂ ਵਾਲਦੈਨ ਕਜ਼ਨ ਮੈਰਿਜ ਉਹਨਾਂ ਨੇ ਕੀਤੀ ਖਮਿਆਜ਼ਾ ਇਹਨਾਂ ਨੂੰ ਬਦਸੂਰਤੀ ਦੀ ਸ਼ਕਲ ਇਹ ਭਾਈਜਾਨ ਗਵਰਨਮੈਂਟ ਨੇ ਹੁਣ ਪਾਬੰਦੀ ਲਾਤੀ ਕਾਤੇ ਕੀਤਾ ਕਜ਼ਨ ਮੈਰਿਜ ਤੇ ਕਿਉਂ ਉਹਨੇ ਕਿਹਾ ਕਜ਼ਨ ਮੈਰਿਜ ਨਹੀਂ ਕਰਨੀ ਉਹ ਤੂੰ ਕਾ ਤਾਂ ਪਰੇਸ਼ਾਨ ਹੁੰਦਾ ਤੈਨੂੰ ਕਿਹੜੇ ਕੋਈ ਦਿੰਦਾ ਵਾ ਕਿਉਂ ਜੀ ਹਾਂਜੀ, ਬਾਹਰ ਹੀ ਨਹੀਂ ਤੇਰੀ ਜਿਹੜੀ ਬੁੱਢੀ ਆ ਉਹ ਦੁਨੀਆ 'ਚ ਕਿਸੇ ਦੀ ਕਜ਼ਨ ਹੈ ਹੀ ਨਹੀਂ ਉਹ ਤੇਰੀ ਤੇ ਦੂਰ ਦੀ ਗੱਲ ਉਹ ਭੂਆ ਕਿਸੇ ਦੀ ਵੀ ਕਜ਼ਨ ਉਹ ਕਜ਼ਨ ਵਾਲਾ ਚੱਕਰ ਹੀ ਕੋਈ ਨਹੀਂ ਤੇਰਾ ਆਪਣਾ ਕਜ਼ਨ ਵਾਲਾ ਚੱਕਰ ਕੋਈ ਨਹੀਂ ਤੇਰੀ ਤੂੰ ਵਜ੍ਹਾ- ਕਿਸੇ ਦਾ ਕਜ਼ਨ ਨਹੀਂ ਨਹੀਂ ਜੀ ਚਾਚਿਆਂ ਤਾਇਆਂ ਦੇ ਮੁੰਡੇ ਕਈ ਨਹੀਂ ਹੁੰਦੇ ਨਹੀਂ। ਸਾਰੇ ਮੇਰੇ ਕਈ ਵੱਖਰੀ ਗੱਲ ਨਹੀਂ ਬਣਾਉਂਦੇ ਸੀ ਇੱਕ ਦੂਜੇ ਨਾਲ ਨਹੀਂ ਮੂੰਹ ਕਰਦੇ कजन मैटर ऐसी कोई बात नहीं ਹਸਬੈਂਡ हाँ जी ਅੱਛਾ ਜੀ ਹਾਂਜੀ हाँ भी ਉਸਤਾਦ ਜੀ ਉਹ ਨਾ ਕਰਾਚੀ ਜਾਣਾ ਸੀ ਫੈਮਿਲੀ ਦੇ ਕਰਾਚੀ ਕਰਾਚੀ फैमिली ने जाना सी ਹਾਂਜੀ ਉਸਤਾਦ ਜੀ किथे कजन की शादी ते ਕਜ਼ਨ ਦੀ ਸ਼ਾਦੀ कजन दे नाल हाँ जी। ਉਹ ਜਿਹੜੀ ਕਜ਼ਨ ਜਿਹਦੀ ਸ਼ਾਦੀ ਉਹ ਕਰਾਚੀ ਹੈ कराची। ਜਿਹਦੇ ਨਾਲ ਸ਼ਾਦੀ ਉਹ ਕਿੱਥੇ ਹੈ ਉਹ ਵੀ ਕਰਾਚੀ ਹੈ। ਉਹ ਵੀ ਕਰਾਚੀ ਹੈ? ਉਹ ਵੀ ਕਰਾਚੀ। ਅੱਛਾ ਤੁਸੀਂ 3000 ਬੰਦੇ ਨੇ ਕਰਾਚੀ ਜਾਣਾ ਉਹਨਾਂ ਦੋਵਾਂ ਨੂੰ ਸੱਦ ਲਓ ਇੱਥੇ ਨਹੀਂ ਉਸਤਾਦ ਜੀ ਉਹ ਤਾਂ ਪੂਰਾ ਖਾਨਦਾਨ ਹੈ ਉਹ ਪਹੁੰਚਣਾ ਨਾ ਪੂਰੇ ਖਾਨਦਾਨ ਨੇ ਆਹੋ ਇੱਥੋਂ ਪੂਰਾ ਖਾਨਦਾਨ ਗਿਆ ਉਧਰ ਆ ਤੇ ਉਧਰੋਂ ਦੋ ਨੂੰ ਸੱਦ ਲੈਂਦੇ ਸ਼ਾਦੀ ਕਰਕੇ ਉਹਨਾਂ ਨੂੰ ਇੱਥੇ ਟ੍ਰੇਨ 'ਚ ਪਾਉਂਦੇ ਅੱਲਾ ਦਾ ਖੈਰ ਸੱਲਾ ਉਸਤਾਦ ਜੀ ਉਹ ਉਹਦਾ ਦੇ ਬਾਓ ਜਦਾਦ ਸਾਰਾ ਉੱਥੇ ਫੈਮਿਲੀ ਜੰਮ ਅੱਛਾ ਸਾਰਾ ਬਾਓਜਦਾਦ ਉੱਥੇ ਆ ਤੁਸੀਂ ਇਥੋਂ ਅੰਬ ਲੈਣ ਗਏ ਤੁਸੀਂ ਕੌਣ ਹੋ ਫਿਰ ਅਸੀਂ ਰਿਲੇਟਿਵ ਨਹੀਂ ਮੇਰੀ ਖਾਲਾ ਦੀ ਅੱਛਾ ਬਾਓਜਦਾਦ ਹੋਰ ਆ ਰਿਲੇਟਿਵ ਹੋਰ ਆ ਆਹੋ ਅਬਾਓ ਇਜਾਦ ਵੀ ਇਦਾਂ ਦੇ ਹੋਣੇ ਅਬਾਓ ਇਜਾਦ ਕਿਹੜੇ ਕਪੂਰ ਫੈਮਿਲੀ ਦੇ ਸਾਰੇ ਉਹਨਾਂ ਨੇ- ਵੀ ਇੱਥੇ ਉਹਦੇ ਨਾਲ ਕਾਰਡ ਭੇਜ ਕੇ ਦਵਾਵਾਂ ਮੰਗੀਆਂ ਕਿ ਆਣ ਨਾ ਇਹ ਤਾਂ ਮੇਰਾ ਖਾਨਦਾਨ ਹੈ ਅੱਛਾ ਭੇਜਤਾ ਹੁਣ ਉਸਤਾਦ ਜੀ ਵਿਆਹ ਹੋ ਗਿਆ ਨਹੀਂ ਉਸਤਾਦ ਜੀ ਬੜੀ ਸੁਣਦੇ ਲੋਕ ਸ਼ਾਮੀ 6 ਵਜੇ ਦਾ ਟਾਈਮ ਸੀਗਾ ਟ੍ਰੇਨ ਦਾ ਉੱਥੇ ਗਏ ਤੇ ਪਤਾ ਲੱਗਾ ਜੀ ਕਿ 2 ਘੰਟੇ ਲੇਟ ਹੈ ਓਕੇ ਅਸੀਂ ਵਾਪਸ ਘਰ ਆ ਗਏ ਠੀਕ ਹੈ ਹੁਣ ਸਾਰਾ ਕੁੰਭਾ 25 ਸੀਟਾਂ ਕਰਾਈਆਂ ਉਸਤਾਦ ਜੀ ਠੀਕ ਪੂਰਾ ਡੱਬਾ ਟ੍ਰੇਨ ਦਾ ਕਰਾਇਆ ਨਾਲ ਬਰਥਾ ਸਮੇਤ ਠੀਕ ਹੈ ਠੀਕ ਹੈ ਅਸੀਂ ਵਾਪਸ ਘਰ ਆਏ ਠੀਕ ਠੀਕ ਹੈ ਠੀਕ ਹੈ ਫਿਰ ਅੱਧੇ ਘੰਟੇ ਪਹਿਲੇ ਯਾਨੀ ਕਿ ਟ੍ਰੇਨ ਤੋਂ ਨਾ 8 ਵਜੇ ਦਾ ਟਾਈਮ ਦਿੱਤਾ ਸੀ 7:30 ਵਜੇ ਨਾਲ ਸਟੇਸ਼ਨ ਤੇ ਪਹੁੰਚ ਕੇ ਪਤਾ ਲੱਗਾ 11 ਵਜੇ ਨਾਲ ਟ੍ਰੇਨ ਆ ਰਹੀ ਲੇਟ ਹੋ ਗਏ ਓਕੇ ਠੀਕ ਹੈ ਫਿਰ ਅਸੀਂ ਘਰ ਚਲੇ ਗਏ ਵਾਪਸ ਫਿਰ ਅਸੀਂ 10:30 ਵਜੇ ਨਾਲ ਫਿਰ ਸਟੇਸ਼ਨ ਤੇ ਪਹੁੰਚ ਗਏ 11 ਵਜੇ ਨਾਲ ਅੱਛਾ ਇਹਨਾਂ ਦਾ ਉਹ ਹਾਲ ਹੋ ਗਿਆ ਉਹਨੇ ਕਿਹਾ ਜੇ ਦੇਖ ਕੇ ਆ ਬੱਕਰੀ ਕਿੱਥੇ ਹੈ ਉਹਨੇ ਧੁੱਪੇ ਕੇ ਸ਼ਾਮ ਨੂੰ ਉਹਨੇ ਕਿਹਾ ਜੀ ਉੱਥੇ ਰਕਸ਼ੇ 'ਚ ਬੈਠੀ ਇਹਨਾਂ ਦਾ ਹਿਸਾਬ ਹੋਇਆ ਟ੍ਰੇਨ ਦਾ ਪੁੱਛਣ ਆਉਂਦੇ ਸੀ ਉਹ ਕਹਿੰਦੇ ਲੇਟ ਹੋ ਗਈ ਹੈ, ਫਿਰ ਵਾਪਸ ਘਰ ਉਹਨਾਂ ਨੇ ਟ੍ਰੇਨ ਆਈ ਉਹਨਾਂ ਨੇ ਕਿਹਾ ਜੇ ਸਵਾਰੀਆਂ ਪਤਾ ਕਰਕੇ ਇੱਥੇ ਉਹਨੇ ਕਿਹਾ ਉਹ ਤਾਂ ਘਰ ਸਾਡੀ ਅੰਜਾ ਨਾਲੇ- ਲੈਣਾ ਟੱਪੋ ਇਹਨਾਂ ਦਾ ਘਰ ਆਹ ਤੇ ਕਹਿੰਦਾ ਐਂਜਾ ਵੀ ਜਿਵੇਂ ਨਾ ਕਹਿੰਦਾ ਐਵੇਂ ਜਿਵੇਂ ਅਸੀਂ ਘਰ ਸਾਜੀ 25 ਜਣੇ ਤੇ ਵੈਗਨ ਪੂਰੀ ਕਰਾਈ ਗਈ
ਵੈਗਨ 1500 ਟ੍ਰੇਨ ਉੱਤੇ ਜਾਣ ਦਾ ਸਟੇਸ਼ਨ ਉਹ ਬਗੈਰ ਤਾਂ ਤੇਰੀ ਪਿਛਲੀ ਕੰਧ ਨਾਲ ਲੈਣਾ ਲੱਗਦੀਆਂ ਟ੍ਰੇਨ ਦਾ ਸਾਈਡ ਸ਼ੀਸ਼ਾ ਅਕਸਰ ਤੁਹਾਡੀ ਬਾਰੀ 'ਚ ਵੱਜ ਕੇ ਲੱਗ ਅੱਛਾ ਉਹ ਟ੍ਰੇਨ ਦਾ ਟੀਟੀ ਲੰਮਾ ਕੇ ਤੁਹਾਡੇ ਘਰੋਂ ਕੁਛ ਐ ਚੁੱਕ ਲੈਂਦਾ ਨਹੀਂ ਆਹੋ। ਕਰਕੇ ਤੁਰਿਆ ਜਾਂਦਾ ਜੀ। ਇੰਨਾ ਕੰਧ ਦੇ ਨਾਲੋਂ ਟ੍ਰੇਨ ਇਹਨਾਂ ਦੇ ਲੰਘਦੀ ਉਤੋਂ ਉੱਥੇ ਆ ਕੇ ਸਲੋ ਵੀ ਹੁੰਦੀ ਉਸ ਕਿਉਂਕਿ ਆਬਾਦੀ ਹੈ ਨਾ ਹਾਂਜੀ। ਸਲੋ ਲੰਘਦੀ ਹੈ ਹਾਂਜੀ ਨਾਲ ਤੇ ਘਰ ਹਾਂ ਉਹ ਜਿਹੜਾ ਪਲੇਟਫਾਰਮ ਨਹੀਂ ਉੱਤੇ ਭਾਂਡੇ ਰੱਖੇ ਹੁੰਦੇ ਇਹਨਾਂ ਨੇ ਆਪਣੇ ਧੋ ਕੇ। ਭਾਜੀ ਇਹਨਾਂ ਨੇ ਉੱਥੇ ਬਾਰੀ ਖੋਲ ਕੇ ਵਿੱਚ ਇਹਨਾਂ ਨੇ ਉਧਰੋਂ ਹੀ ਗਡੇਰੀਆਂ ਵਾਲਾ ਛਾਪਰ ਵੀ ਭੇਜ ਕੇ ਬਣਾ ਦਿੱਤਾ। ਸਾਜੀ ਫਿਰ ਉੱਥੋਂ ਪਤਾ ਲੱਗਾ ਕਿ ਇੱਕ ਵਜੇ ਟ੍ਰੇਨ ਆਣੀ ਅਸੀਂ 12:30 ਵਜੇ ਫਿਰ ਅਸੀਂ ਸਾਰੇ ਨੇ ਉੱਥੋਂ ਗੱਡੀ ਕਰਾਈ ਸਟੇਸ਼ਨ ਤੇ ਆ ਅੱਛਾ ਜਿਹਨੇ ਦੱਸਣਾ ਨਾ ਕਿ ਇੰਨੇ ਵਜੇ ਨੇ ਉਹ ਉਤਲੇ ਕਮਰੇ 'ਚ ਰਹਿੰਦਾ ਵਾ ਐਂ ਤੇ ਕਰਦੇ ਆ। ਆਹੋ ਥੱਲੇ ਉੱਪਰ ਜਾਂਦਾ ਵਾ ਪੁੱਛਦਾ ਵਾ ਤੇ ਕਹਿੰਦਾ ਸੀ ਫਿਰ ਵਾਪਸ ਆ ਗਏ ਨਹੀਂ ਸਟੇਸ਼ਨ ਤੋਂ ਚਾਲ ਤੋਂ ਸਟੇਸ਼ਨ ਤੋਂ ਠੀਕ ਹੈ ਉਹ ਰਿਕਸ਼ਾ ਨਹੀਂ ਅੱਛਾ ਤੇ ਕੋਈ ਫੋਨ ਸ਼ੂਨ ਨੰਬਰ ਕੋਈ ਨਹੀਂ ਵੀ ਜਿੱਥੋਂ ਬੰਦਾ ਪੁੱਛ ਲਵੇ ਸਾਜੀ ਪਰਫੈਕਟ ਇਨਕੀ ਅਨਾਉਂਸਮੈਂਟ ਹੁੰਦੀ ਸੀ ਕਿ ਵੀ ਅੱਛਾ। ਇਹਨੇ ਵੇ ਨਾ ਇਹਨੇ ਕਿ ਆ ਰਹੀ ਹੈ ਸਾਜੀ। ਫਿਰ ਅਸੀਂ 1 ਵਜੇ ਨਾ ਗਏ ਆ ਪਤਾ ਲੱਗਾ ਜੀ 4 ਵਜੇ ਗੱਡੀਆਂ ਲੱਗੀ ਅੱਛਾ ਮੇਰੀ ਗੱਲ ਸੁਣ ਗੱਲ ਇਹ ਹੈ ਕਿ ਤੂੰ ਐਵੇਂ ਨਾ ਇਹ ਸਾਡੇ 3-4-5 ਮਿੰਟ ਜ਼ਾਇਆ ਕੀਤੇ ਨਹੀਂ ਉਸਤਾਦ ਜੀ ਮੇਰੇ ਮੁਲਕ ਨੂੰ ਮੇਰੀ ਲੋੜ ਹੈ ਮੈਂ ਨਿਜ਼ਾਮ ਸਿੱਧਾ ਕਰਨਾ ਹੈ ਅੱਛਾ ਤੂੰ ਇਹ ਹੁਣ ਉਹ ਨਿਜ਼ਾਮ ਸਿੱਧਾ ਕਰਨ ਜਾ ਰਿਹਾ ਕਿ ਰਾਤੀ ਟ੍ਰੇਨ ਲੇਟ ਹੋ ਗਈ ਹੈ ਹਾਂਜੀ ਉਸਤਾਦ ਜੀ ਹਰ ਚੀਜ਼ ਮੈਂ ਸਿੱਧੀ ਕਰਨੀ ਰੋਡ ਮੈਂ ਸਿੱਧੇ ਕਰਨੇ ਨੇ ਮਿੱਠੇ ਜਾਂ ਮੇਰੀ ਜ਼ਿੰਦਗੀ ਰਹੀ ਹੈ ਵੇਖੀ ਤੂੰ ਆਉਣ ਵਾਲੇ ਵਕਤ ਚ ਰੋਡ ਆਪਣੇ ਹਾਂ ਆਪਣੇ ਬੱਚੇ ਇਹਨੇ ਸਿੱਧੇ ਇਹਨੇ ਛੇਤਰ ਖਾਣੇ ਆ ਜਿਹੜੇ ਜਿਹੜੀ ਟ੍ਰੈਫਿਕ ਦੇ ਕੋਲੋਂ ਸਹੀ ਗੱਲ traffic ਵੀ ਇੱਕ ਬੰਦੇ ਨੇ ਐਨ ਨੂੰ ਜਾਣਾ ਮੁੜ ਕੇ ਉਹਨੇ ਐਨ ਨੂੰ ਮੁੜ ਕੇ ਐਨ ਨੂੰ ਮੁੜ ਕੇ ਐਨ ਨੂੰ ਮੁੜ ਕੇ ਘਰ ਜਾਣਾ ਇਹਨੇ ਰੋਡ ਸਿੱਧਾ ਕਰ ਦੇਣਾ ਉਸਤਾਦ ਜੀ ਅੱਲਾ ਜਾਣਦਾ ਵਿੱਚ ਅਗਰ ਅਸੀਂ ਬੋਲਦੇ ਨਹੀਂ ਨਾ ਹੈਗੇ ਤੇ ਐ ਨਹੀਂ ਕਿ ਅਸੀਂ ਚੁੱਪ ਕੀਤੇ ਹੋਏ ਆ ਸਮਝ ਆਈ ਹੈ ਨਾ ਇੱਕ ਦੇ ਜੇ ਅਸੀਂ ਬੋਲਦੇ ਨਹੀਂ ਰਹਿ ਨਹੀਂ ਨਹੀਂ ਕਿਸ ਤਰ੍ਹਾਂ ਕਰੇਗਾ ਤੂੰ ਰੇਲਵੇ ਦੀ ਗੱਲ ਤੇ ਨਾ ਰੋਡ ਛੱਡ ਦੇ ਹਾਂਜੀ। ਕੀ ਕਰੇਗਾ ਰੇਲਵੇ ਦਾ ਤੂੰ ਉਹ ਸਹੀ ਸਭ ਤੋਂ ਪਹਿਲਾਂ ਉਹਨਾਂ ਨੂੰ ਟਾਈਮਿੰਗ ਦੁਰਸਤ ਕਰਾਂਗਾ ਉਹਨਾਂ ਦੀ ਮੈਂ ਉਹਨਾਂ ਦੀ ਟਾਈਮਿੰਗ ਅੱਛਾ, ਠੀਕ ਨਹੀਂ ਮੈਂ ਹੈ ਇੱਕ ਗੱਲ ਕੱਟਣਾ ਚਾਹੁੰਦਾ ਉਹਨਾਂ ਨੇ ਆਨਲਾਈਨ ਟਰੈਕਿੰਗ ਸਿਸਟਮ ਬਣਾਇਆ ਉਹ ਐਪ ਡਾਊਨਲੋਡ ਕਰੋ ਤੁਹਾਨੂੰ ਪਤਾ ਪਤਾ ਲੱਗਾ ਟ੍ਰੇਨ ਕਿੱਥੇ ਹੈ ਮੂਵ ਹੋ ਰਹੀ ਹੈ ਕਿ ਨਹੀਂ ਹੋ ਰਹੀ ਤੁਸੀਂ ਉਹਦੇ ਹਿਸਾਬ ਨਾਲ ਸਟੇਸ਼ਨ ਤੇ ਆ ਜਾਓ ਅਸਲ ਦੇ ਵਿੱਚ ਨਾ ਇਹਨੇ ਜਾ ਕੇ ਨਾ ਹੁਣ ਉਹਨਾਂ ਨੂੰ ਕਹਿਣਾ ਭਾਜੀ ਇਹਦਾ ਨਿਜ਼ਾਮ ਸਿੱਧਾ ਕਰੋ ਟ੍ਰੇਨ ਦਾ ਸਿਸਟਮ ਇੱਕ ਐਪ ਬਣਾਓ ਜਿੱਥੋਂ ਪਤਾ ਲੱਗੇ ਕਿ ਟ੍ਰੇਨ ਕਿੱਥੇ ਆ ਉਹਨੇ ਕਹਿਣਾ ਮੋਬਾਈਲ ਖੋਲ ਤੇ ਇੰਸਟਾਲ ਕਰ ਇਹ 9 ਸਾਲ ਹੋ ਗਏ ਬਣੀ ਹੈ ਤੇ ਉੱਥੋਂ ਜੋ ਬਿਸਤ ਹੋ ਕੇ ਵਾਪਸ ਆਏਗਾ ਫਾਇਦਾ ਆਹੋ ਹੁਣ ਤੈਨੂੰ ਪਤਾ ਨਹੀਂ ਜਹਾਜ਼ ਵੀ ਇਦਾਂ ਹੀ ਹੈ ਪੂਰੀ ਦੁਨੀਆ 'ਚ ਜਿੰਨਾ ਜਹਾਜ਼ ਉੱਡ ਰਹੇ ਆ ਨਾ ਜਦੋਂ ਜਹਾਜ਼ ਉੱਡ ਜਾਂਦਾ ਉਹਦੀ ਟਰੈਕਿੰਗ ਹੁੰਦੀ ਹੈ ਤੁਸੀਂ ਆਪਣਾ ਜਹਾਜ਼ ਵੇਖ ਸਕਦੇ ਮੇਰਾ ਜਹਾਜ਼ ਜਿਹਦੇ 'ਚ ਮੇਰੀ ਭਰਾ ਵਾ ਅੰਮੀ ਆ ਬਾਵਾ ਜਾ ਰਿਹਾ ਕਿਤੇ ਦੋਸਤ ਆ ਉਹ ਕਿੱਥੇ ਪਹੁੰਚਿਆ ਇਸ ਟਾਈਮ ਕਿਹੜੇ ਮੁਲਕ ਦੇ ਉੱਤੇ ਆ ਕਿੰਨੀ ਦੇਰ 'ਚ ਉਹਨੇ ਪਹੁੰਚਣਾ ਹਰ ਚੀਜ਼ ਹੁਣ ਤੈਨੂੰ ਪਤਾ ਜੋ ਨਹੀਂ ਹੁਣ ਮਾਮੂ ਨੇ ਐਪ ਕੀਤੀ ਹੋਈ ਸੀ ਸੱਚੀ ਸਾਜੀ ਆਪਣਾ ਜਹਾਜ਼ ਮਾਮੂ ਨੇ ਐਪ ਕੀਤੀ ਸੀ ਲੇਕਿਨ ਮਾਮੂ ਕੋ ਪੈਕੇਜ ਨਹੀਂ ਸੀ ਹੈ ਆਪਣਾ ਉਹਨੂੰ ਇੱਕੋ ਜਗ੍ਹਾ ਟ੍ਰੇਨ ਖਲੋਤੀ ਨਜ਼ਰ ਆਉਂਦੀ ਨਹੀਂ 9 ਘੰਟੇ ਮੋਬਾਈਲ ਹੈਡ ਹੋਇਆ ਸੀ ਉਹਦੇ ਕੋਲ ਲਈ ਬਹੁਤ ਲੇਟ ਆ ਬਈ ਆਹੋ। ਬੈਕ ਉੱਥੇ ਖੜੀ ਆ ਜਹਾਜ਼ਾਂ ਵਾਲੀ ਐਪ ਕਰਕੇ ਆਪਣਾ ਜਹਾਜ਼ ਟਰੈਕ ਕਰਨ ਦੇ ਉਹ ਤਾਰਕਾਬਾਦ ਪੁਲ ਦੇ ਥੱਲੇ ਦੱਸੀ ਜਾ ਰਿਹਾ ਹਾਂ ਪੁੱਠਾ ਮੋਬਾਈਲ ਫੜ ਕੇ ਆਪਣਾ ਜਹਾਜ਼ ਟਰੈਕ ਕਰਨ ਕਦੋਂ ਲੱਗਾ ਗਿਰਨ ਤੂੰ ਬਸ ਸਦਕੇ ਜਾਵਾਂ ਯਾਰ ਮੇਰੇ ਯਾਨੀ ਕਿ ਫੈਮਿਲੀ ਸੱਚੀ ਮੁੱਚੀ ਮਿੱਠੇ ਮਾਸੂਮ ਅਭੀ ਮੇਰੀ ਇੱਕ ਗੱਲ ਮਿੰਟ ਉਹ ਕਿੱਥੇ ਯਾਰ ਇਹ ਵਿਚਾਰੇ ਆਵਾਜ਼ਾਂ ਲਾਉਂਦੇ ਆ ਵਿੱਚ ਇਹਨਾਂ ਨੇ ਕਿ ਚੁੱਪ ਕਰ ਗਏ ਨਹੀਂ ਉਹ ਤਾਂ ਗ੍ਰਾਮ ਹੁੰਦਾ ਉਸਤਾਦ ਜੀ ਉਹ ਬੜੇ ਲਾਊਡ ਹੁੰਦੇ ਆ ਓਏ ਬੜੀ ਬੜੀ ਆਵਾਜ਼ ਆ ਬਾਜ਼ੀ ਬਹੁਤ ਕਰਦੇ ਆ ਨਹੀਂ ਇਹ ਸਪੀਕਰ ਨਹੀਂ ਇਹ ਹੈਗਾ ਤੇ ਆਮ ਲੱਗਾ ਨਾ ਮੂੰਹ ਨਾਲ ਲੇਕਿਨ ਸਵੇਰੇ ਸਵੇਰੇ ਐਸੇ ਆ ਕੇ ਠਾਂਦੇ ਆ ਨਾ ਉਹ ਗਲੀਆਂ 'ਚ ਇਹ ਕੂੜ ਕੰਮ ਇਹ ਨਹੀਂ ਹੋਣੇ ਚਾਹੀਦੇ ਇੱਕ ਵਾਜਿਆਂ ਵਾਲਾ ਵਾ ਉਹ ਵੀ ਭਾਈ ਉਸਤਾਦ ਜੀ ਅੱਲਾ ਜਨਤਾ ਹੀ ਕਰਦੇ ਆਬਦ ਖਾਨ ਸਾਹਿਬ ਨਹੀਂ ਸਾਡੇ ਬੜੇ ਵੱਡੇ ਐਕਟਰ ਜਿਹੜੇ ਸਨ ਉੱਥੇ ਭਗਾਨੇ ਵਾਲਾ ਨਾ ਉਹ ਜਿਹੜੇ ਸੋਟੀ ਦੇ ਭਗਾਨੇ ਲਾ ਕੇ ਉਹ ਆਉਂਦਾ ਹੁੰਦਾ ਸੀ ਤੇ ਵਾਜਾ ਹੋ ਜਾਂਦਾ ਸੀ ਆਬਦ ਖਾਨ ਸਾਹਿਬ ਗੁੱਸੇ ਹੀ ਉੱਠੇ ਨੇ ਸੂਈ ਦੇ ਨਾਲ ਉਹਦੇ ਸਾਰੇ ਭਗਾਨੇ ਪਾੜਦੇ ਟਪ 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 ਦੱਸੋ ਭਗਾਨੇ ਪਾੜ ਕੇ ਉਹਨੂੰ 5000 ਦਿੱਤਾ ਕਹਿੰਦੇ ਲੈ ਇੱਥੇ ਆਹ ਗਲੀ ਕਿੰਨੀ ਹੈ ਨੰਬਰ ਕਹਿੰਦਾ 7 ਨੰਬਰ ਕਹਿੰਦਾ ਸਾਰੀ ਜ਼ਿੰਦਗੀ ਨਹੀਂ ਇੱਥੇ ਆਣਾ ਹਲ ਪੈਂਦਾ ਤੇ 5000 ਗਿਆ ਵੀ ਪਰ ਫੈਸਲੇ ਵੀ ਇੱਕ ਬੰਦਾ ਤਾਂ ਭਕਾਨੇ ਆਏ ਕਰਕੇ ਪਾੜੇ ਤੇ ਚੇਂਜ ਹੱਥ ਮਾਰ ਕੇ ਪੈਸੇ ਕੱਢ ਕੇ ਦੇ ਲੈ ਕੇ 5000 ਨਹੀਂ ਨਿਕਲੇ ਉਹਨੇ ਫਿਰ ਦੋਦਾ ਕਰਾਇਆ ਆਹ ਰੋਜ਼ਿਆਂ ਦੇ ਵਿੱਚ ਸਾਜੀ ਰੋਜ਼ ਜਦੋਂ ਮਾਂ ਠਾਉਂਦੀ ਨਾ ਪੁੱਤ ਨੂੰ ਰੋਜ਼ਾ ਰੱਖ ਲਾ ਉਹ ਕਿੱਦਾਂ ਲਾਡਾਂ ਨਾਲ ਠਾਉਂਦੀ ਲੱਗ ਪਿਆ ਥੋੜੀ ਥੋੜੀ ਦੇਰ ਬਾਅਦ ਨਾਲ ਉਹਨੇ ਆਪਣਾ ਆਟਾ ਵੀ ਗੁੰਨੀ ਜਾਣਾ ਥੋੜਾ ਜਿਹਾ ਉਧਰੋਂ ਕੰਮ ਕਰਕੇ ਉਹਨੇ ਫਿਰ ਉਹਨਾਂ ਉੱਠ ਪਿਆ ਪੁੱਤ ਉੱਠ ਪਿਆ ਟਾਈਮ ਥੋੜਾ ਫਿਰ ਉਹਨੇ ਜਾਣਾ ਜਾ ਕੇ ਉਹਨੇ ਫਿਰ ਕੋਈ ਅਗਲਾ ਕੋਈ ਸੈਟਅਪ ਠੀਕ ਕਰਕੇ ਫਿਰ ਉਹਨੇ ਆ ਕੇ ਉੱਠ ਪਿਆ ਪੁੱਤ ਉੱਠ ਪਿਆ ਟਾਈਮ ਤੇ ਜਿਹੜੇ ਪਰਾਏ ਪੁੱਤ ਆਉਂਦੇ ਜਗਾਉਣ ਬਾਹਰ ਉਹ ਕੀ ਹਾਲ ਕਰਦੇ ਤੁਹਾਡਾ ਵੀ ਇਹ ਉਹਦੇ ਕੋਲ ਆ ਕੇ ਤੇ ਬਾਰੀ ਦੇ ਡੱਗ ਟਕਾ ਟਕ ਤੇ ਪੀਪਾ ਉਹ ਢੋਲ ਵੀ ਚਲੋ ਕੋਈ ਸੌਫਟਨੈਸ ਹੁੰਦੀ ਹੈ ਪੀਪੇ ਤੇ ਸੋਟੀ ਤੇ ਦੂਣ ਚ ਮਾਰਨੇ ਟਕ 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 ਉਹ ਕਈ ਬੰਦੇ ਰਾਤ ਨੂੰ ਦਿਲ ਕਰੇ ਤੌਬਾ ਕਰਕੇ ਸੋਚੇ ਹੁਣ ਕਿ ਯਾਰ ਅੱਜ ਤੋਂ ਬਾਅਦ ਰੋਜ਼ਾ ਨਹੀਂ ਛੱਡਣਾ ਇਨਸ਼ਾਅੱਲਾ ਜੋ ਵੀ ਹੋ ਗਿਆ
ਉਹਦੀ ਇਸ ਕਿਸਮ ਦੀ ਆਵਾਜ਼ ਹੁੰਦੀ, ਉਹਦੀ ਖਿੱਚ ਕਹਿੰਦੇ ਲੈ ਜੇ ਤੂੰ ਆਪਣੇ ਪਿਓ ਦਾ ਨਾ ਮੈਨੂੰ ਹੋਣਾ ਹੀ ਕੋਈ ਤੋਂ ਪੀਪੇ ਵਾਲਾ ਉਸਤਾਦ ਜੀ ਸਿਰਫ ਪੀਪੇ ਵਾਲੇ ਦੇ ਨਾਲ ਜ਼ਿੱਦਬਾਜ਼ੀ ਲਾ ਕੇ ਬਹਿ ਜਾਂਦੇ ਉਹ ਵੀ ਇਹ ਗੱਲ ਇਹ ਵੀ ਸਹੀ ਹੈ। ਸਾਜੀ ਇਹ 'ਚ ਵੀ ਇੱਕ ਬੰਦਾ ਫੇਮਸ ਹੋਇਆ ਵਾ ਢੋਲ ਵਾਲੇ 'ਚ। ਪਰ ਢੋਲ ਠੀਕ ਆ, ਕਈ ਬੰਦੇ ਨਾ ਢੋਲਕ ਲੈ ਕੇ ਹਲਕਾ ਜਿਹਾ ਵਾਜਾ ਲੈ ਕੇ 3 ਜਣੇ ਨਿਕਲ ਕੇ ਤੇ ਕੋਈ ਸੋਹਣਾ ਨਿਜ਼ਾਮ ਸੁਰੀਲੇ ਨਿਜ਼ਾਮ ਨਾਲ ਜਗਾ ਰਹੇ ਨੇ, ਬੰਦਾ ਵੀ ਉੱਠਦਾ ਯਾਰ ਕਿਆ। ਇਹ ਪੀਪੇ ਵਾਲੇ ਜਿਹੜੇ ਨੇ ਉੱਥੋਂ ਇਹਦੀ ਤੂੰ ਕਦੀ ਤੁਰਦਿਆਂ ਵੇਖਿਆ ਦੀ ਸਪੀਡ ਕਿੰਨੀ ਹੁੰਦੀ ਗਲੀ 'ਚ ਵੇਖਿਆ ਕਦੀ? ਜਾਂ ਤੁਸੀਂ ਆਵਾਜ਼ ਸੁਣੀ? ਆਵਾਜ਼ ਸੁਣੀ ਇਹ ਪੈਣ ਜਿਵੇਂ ਇੱਕ ਉਹ ਸਪੀਡ ਵਾਕ ਨਹੀਂ ਤੁਸੀਂ ਕਰੀ ਦੀ ਕਿ ਦੌੜ ਤੇ ਪੈਦਲ ਦੇ ਦਰਮਿਆਨ 'ਚ ਜਿਹੜਾ ਇਹਦੀ ਉਹ ਸਪੀਡ ਹੁੰਦੀ ਹੈ। ਕਦੀ ਉੱਠ ਕੇ ਦੇਖ ਲੈਣਾ ਬਾਹਰ। ਹਾਂਜੀ ਇਹ ਸਲੋ ਨਹੀਂ ਚੱਕਿਆ ਕਿਉਂਕਿ ਉਹਨੇ 8-9 ਗਲੀਆਂ ਫਿਰ ਇਹਦਾ ਟਾਈਮ ਉਹਦੇ ਕੋਲ ਨਾ ਹੁੰਦਾ। ਇਸ ਤੋਂ ਉਹਨੇ ਦੂਣ 'ਚ ਵਜਾਉਣਾ ਹੁੰਦਾ ਕਿ ਅਗਰ ਮੈਂ ਸਲੋ ਵਜਾਵਾਂ ਤੇ ਉਹ ਮੈਂ ਸਪੀਡ ਨਾਲ ਤੁਰ ਰਿਹਾ ਤੇ ਰਹਿ ਨਾ ਜਾਏ ਕੋਈ। ਉਸਤਾਦ ਜੀ ਤੁਸੀਂ 4 ਵਾਰ ਉਹਦੇ ਪ੍ਰੋਫੈਸਰ ਇੱਕ ਸੈਕਿੰਡ ਉਸਤਾਦ ਜੀ ਨਾ ਸਾਡੀ ਗਲੀ 'ਚ ਨਾ 2 ਗਲੀਆਂ ਛੱਡ ਕੇ ਹਾਜੀ ਇੱਕ ਉਹ ਸੌਦੀਆ 8-10 ਸਾਲ ਲਾ ਕੇ ਆਇਆ ਤੇ ਉਹ ਨਾ ਇੱਕ ਜ਼ਾਤ ਉਹਦੀ ਫਕੀਰ ਜ਼ਾਤ ਹੈਗੀ, ਉਹਨਾਂ ਤੋਂ ਰਾਣੇ ਬਣੇ ਹੋਏ ਸੀ, ਕਨਵਰਟ ਹੋਏ ਸੀ। ਕਿਸੇ ਨੂੰ ਨਹੀਂ ਪਤਾ ਵੀ ਇਹ ਫਕੀਰ ਆ। ਉਹ 8-10 ਸਾਲ ਬਾਅਦ ਸੌਦੀਆ ਤੋਂ ਆਇਆ, ਥੱਕਿਆ ਤੇ ਸਹੀ ਟਾਈਮ ਨਹੀਂ ਉਹਨੇ ਉੱਠਣਾ ਸੀ ਕਿ ਮੇਰੇ ਕੋਲ ਰੋਜ਼ਾ ਰੱਖਣ, ਮੈਂ ਸਫ਼ਰ 'ਚੋਂ ਆਇਆ ਤਾਂ ਪੀਪਾ ਲੈ ਕੇ ਨਾ ਜਗਾਉਣ ਆ ਗਿਆ। ਉਹਨੇ ਉੱਚੀ ਉਹਦੀ ਬੈਠਕ ਦੇ ਸਾਹਮਣੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਾਗ ਫਕੀਰਾ ਜਾਗ ਫੇਰਾ ਜਾਗ ਫਕੀਰਾ। ਉਹਨੇ ਬੈਠਕ 'ਚੋਂ ਨਿਕਲਿਆ ਸਰਦਾਰ ਦੀ ਤਰ੍ਹਾਂ, ਕਹਿੰਦਾ 10 ਸਾਲ ਹੋ ਗਏ ਮੈਂ ਰਾਣਾ ਬਣੇ, ਤੂੰ ਫੇਰ ਜਗਾਉਣ ਆ ਗਿਆ। ਤੈਨੂੰ ਕਿਹਨੇ ਦੱਸਿਆ ਕਿ ਤੂੰ ਜਰੂਰ ਬਾਕੀਆਂ ਬਹੁਤ ਲੱਗੀ ਸੀ। ਪੀਪੇ ਵਾਲਾ 17 ਵਾਰ ਉਹਦੇ ਆ ਗਿਆ ਉਸਤਾਦ ਜੀ ਈਦ ਲੈਣ। ਹਾਂ ਕਹਿੰਦੇ ਯਾਰ ਅੱਗੋਂ ਦਰਜੀ ਨੇ ਸੂਟ ਨਹੀਂ ਪੜਨਾ। ਹਾਂ ਪਹਿਲੀ ਦੇ ਦੇ ਉਸਤਾਦ ਜੀ। ਹਾਂ ਸਹੀ ਉਹ ਤੋਂ ਉਸਤਾਦ ਜੀ ਤੁਸੀਂ ਕਿਹਾ ਕਿ ਅੰਮੀ ਬੜੇ ਪਿਆਰ ਮੁਹੱਬਤ ਮਾਂ ਕਿੱਦਾਂ ਜਗਾਉਂਦੀ। ਲੇਕਿਨ ਉਸਤਾਦ ਜੀ ਮਾਦਰਤ ਦੇ ਨਾਲ ਮਾਵਾਂ ਸਾਡੀਆਂ ਜਿਹੜੀਆਂ ਨੇ ਨਾ ਉਹ ਬਜਾਏ ਮੁੰਡੇ ਨੂੰ ਉਠਾਉਣ ਤੋਂ ਇੱਕ ਵਾਰੀ ਆਪਣੇ ਨਾ ਬੰਦੇ ਨੂੰ ਉਠਾ ਲੈਣ। ਉਹ ਕਿੱਦਾਂ? ਉਹ ਇੰਝ ਉਠਾਉਂਦੇ ਅੱਗੋਂ ਬੱਚੇ ਨੂੰ, ਸਿੱਧੀ ਸਾਫ਼ ਗੱਲ ਉਹ ਇਸੇ ਤੋਂ ਤਾਂ ਠਾਉਂਦੀ ਨਹੀਂ ਨਾ ਕਿ ਇਹਨੇ ਇਹ ਗੁੱਸੇ ਵਾਲੇ ਆ ਤੁਹਾਡੇ ਪਾਇਨ। ਅੱਛਾ ਉਸਤਾਦ ਜੀ ਐਂਡ ਤੱਕ ਜਦੋਂ ਤੱਕ ਐਲਾਨ ਹੁੰਦਾ ਨਾ ਉਦੋਂ ਤੱਕ ਵੀ ਕੋਈ ਨਾ ਕੋਈ ਨਾਲ ਕੰਮ ਕਰ ਰਹੀ ਹੁੰਦੀ। ਮਾਵਾਂ ਦੇ ਕਈਆਂ ਦੇ ਨਾ ਡਰਾ ਕੇ ਠਾਉਣ ਦੇ ਟ੍ਰਿਕ ਹੁੰਦੇ, ਹਾਏ ਹਾਏ ਵੀ ਹਾਏ ਰੋਜ਼ਾ ਬੰਦ ਹੋ ਗਿਆ, ਰੋਜ਼ਾ ਬੰਦ ਹੋ ਗਿਆ। ਪਟਾਇਆ ਹੁੰਦਾ ਰੋਜ਼ਾ ਬੰਦ ਹੋ ਗਿਆ, ਰੋਜ਼ਾ ਬੰਦ ਉਹਨਾਂ ਹਰੇ ਘੰਟਾ ਪਿਆ ਹੁੰਦਾ। ਤੇ ਪੁੱਟੇ ਇੱਕ ਢੀਠ ਮੁੰਡਾ ਹੁੰਦਾ ਹੀ, ਇੱਕ ਢੀਠ ਉਹਨੂੰ ਸਾਰਾ ਪਤਾ ਹੁੰਦਾ ਉੱਠਣਾ ਵੀ ਨਹੀਂ ਤੇ ਉਹਨੇ ਜਿਹੜਾ ਸਵੇਰੇ ਸਾਰਾ ਜਿਹੜਾ ਮੈਂ ਲਤੀਫਾ ਨਹੀਂ ਭੇਜਿਆ ਜਿਹੜਾ ਕਹਿੰਦਾ ਜਾ ਤੂੰ ਕਿਦਾਂ ਇੱਕ ਉਹ ਬੱਚਾ ਨਹੀਂ ਇੱਕ ਓਏ ਮੈਨੂੰ ਇੰਨਾ ਲੋਕੀ ਮੈਸੇਜ ਕਰ ਰਹੇ ਯਾਰ ਲਤੀਫਾ ਸੁਣਾ ਦਿਓ ਕੁਝ ਰੱਖਿਆ ਲਾ ਪਿਓ ਪੁੱਤਾਂ ਵਾਲਾ। ਮੈਂ ਕਿਹਾ ਯਾਰ ਨਹੀਂ ਉਹ ਬੜਾ ਉਹ ਨਹੀਂ ਸੁਣਾਉਣਾ ਲੱਗਾ। ਇੱਕ ਢੀਠ ਜਿਹੜਾ ਹੁੰਦਾ ਨਾ ਉਹ ਸਵੇਰੇ ਨਾ ਉਹਨੂੰ ਸਾਰਾ ਗੇਮ ਵੇਖਦਾ ਹੁੰਦਾ ਸਾਰੀ ਦੀ, ਉਹ ਅੰਮੀ ਨੂੰ ਉਠਾਇਆ ਇੰਨੀ ਵਾਰੀ ਭਰਾ ਨੇ ਉਠਾਇਆ, ਉਹ ਸਵੇਰੇ 7 ਵਜੇ ਉੱਠ ਕੇ ਕਹੇਗਾ ਯਾਰ ਮੈਨੂੰ ਉਠਾਉਣਾ ਨਹੀਂ ਸੀ ਕਿਸੇ ਨੇ। ਮੈਂ ਤੁਹਾਨੂੰ ਦੱਸਿਆ ਨਾ ਇੱਕ ਦਿਨ, ਮੈਂ ਅੱਗੇ ਵੀ ਦੱਸੀ ਸੀ ਗੱਲ ਕਿ ਮੈਂ ਰੋਜ਼ਾ ਰੱਖ ਲਿਆ ਸੀ। ਓਏ ਹੋਏ ਉਸਤਾਦ ਜੀ ਮੈਂ ਕੀ ਖਾਦਾ ਭੁੱਲ ਗਈ। ਦੱਸਿਆ ਨਹੀਂ ਉਸਤਾਦ ਜੀ ਸਹਿਰੀ ਚ ਨਾ ਕਿਤੇ ਜੇ ਸ਼ਾਜ਼ੋ ਨਾਜ਼ਰ ਅੱਬੂ ਨੇ ਨਾ ਦਹੀਂ ਲਿਆਉਣਾ ਨਾ ਜਾ ਕੇ 1 ਕਿਲੋ ਦਹੀਂ ਪਿਆ, ਸਾਰ ਨਾਲ ਦੱਸਣਾ ਓਏ ਉੱਠ ਜਾ ਸਾਜ ਤੇ ਮੈਂ ਲੈ ਦਹੀਂ ਓਏ ਉੱਠ ਜਾ ਅੱਛਾ ਯਾਰ ਇਹ ਹੁਣ ਦੱਸਣਾ ਕਿ ਮੈਂ ਅੱਜ ਦਹੀਂ ਲੈ ਕੇ ਆਇਆ ਤੇ ਹਰ ਗੱਲ ਦੇ ਨਾਲ ਕਹਿਣਾ ਓਏ ਉੱਠ ਪੈ ਹੁਣ ਮੈਂ ਦਹੀਂ ਲੈ ਆ ਤੂੰ ਉੱਠਣ ਨਹੀਂ ਦਿਆ। ਚੱਲ ਆ ਵੀ ਦੱਸ ਲੈ ਵੀ ਹੁਣ ਤੁਸੀਂ ਨਿਊਟਰਲ ਹੋ ਕੇ ਉੱਠੋ। ਮੈਂ ਇੱਕ ਹੁੰਦਾ 8 ਪੈੜਾ ਵੀ, ਉਹ ਵੀ ਕਈ ਰੱਖਦੇ ਹੁੰਦੇ ਨੇ ਯਾਰ, ਅਸੀਂ ਨਹੀਂ ਗਿਆ ਜਿਹੜਾ ਉੱਠਦੇ ਨਹੀਂ 8 ਪੈਰਾ। ਹਾਂ ਸਰ ਹਾਂ ਮਤਲਬ ਨਹੀਂ ਉੱਠਿਆ ਗਿਆ ਤੇ ਨੀਅਤ ਕਰ ਲਈ, ਨੀਅਤ ਕਰ ਲਈ ਪਾਣੀ ਪੀ ਕੇ, ਲੇਕਿਨ ਨੀਅਤ ਜ਼ਰੂਰੀ ਐਵੇਂ ਨਹੀਂ ਰੱਖ ਲਿਆ। ਇਸ ਤਰੀਕ ਸਰ। ਹਾਂ ਹੁਣ ਨਾ ਉਸਤਾਦ ਜੀ ਗੱਲ ਫਿਰ ਮੈਂ ਉੱਥੇ ਹੀ ਕਰ ਰਿਹਾ, ਉੱਥੇ ਹੀ ਕਰਨੀ ਭਾਜੀ। ਮੇਰੀ ਲੋੜ ਹੈ ਮੁਲਕ, ਮੈਂ ਮੁਲਕ ਦੀ ਅੱਛਾ ਜੀ ਇੱਕ ਤੂੰ ਸਿਰਫ 2 ਘੰਟੇ ਲਈ ਟ੍ਰੇਨ ਲੇਟ ਹੋ ਗਈ ਤੇ ਤੂੰ ਆਪਣਾ ਕਾਰੋਬਾਰ ਛੱਡ ਕੇ ਮੁਲਕ ਸਿੱਧਾ ਕਰਨ ਤੁਰ ਪਿਆ। ਇਸ ਤਰੀਕ ਸਰ। ਮੁਲਕ ਤੇ 1000 ਜਗ੍ਹਾ ਤੋਂ ਖਰਾਬ ਆ, ਕਿਤੋਂ ਕਿਤੋਂ ਸਿੱਧਾ ਕਰੇ। ਉਸਤਾਦ ਜੀ ਹੁਣ ਸਭ ਤੋਂ ਮੇਨ ਗੁੰਟੀ ਘੰਟਾ ਘਰ ਉਸਤਾਦ ਜੀ ਪੇਂਟ ਹੋਣਾ ਉਹ ਤੋਂ ਸ਼ੁਰੂ ਹੋਏਗਾ। ਹੈ ਆ ਗੁੰਡੀ ਦਰਮਿਆਨ ਬਣਾਇਆ। ਅੱਛਾ ਫੈਸਲਾਬਾਦ ਦੀ ਗੁੰਟੀ ਨੂੰ ਪੇਂਟ ਸ਼ੁਰੂ ਪੇਂਟ ਕਰਾਇਆ, ਸ਼ੁਰੂ ਕਰਨਾ। ਇਤੋਂ ਤੋਂ ਮੁਲਕ ਠੀਕ ਕਰਨਾ ਸ਼ੁਰੂ ਕੀਤਾ। ਹਾਂਜੀ ਮੁਲਕ ਸਿੱਧਾ ਕਰਨ ਲੱਗਾ, ਮਿੱਠੇ ਵਾਲੇ ਸਾਰੇ ਮਿਸਤਰੀ ਲੈ ਕੇ ਕਰਨ ਲੱਗੇ। ਤੇਰੇ ਮਿਸਤਰੀਆਂ ਦਾ ਕੀ ਬਣਿਆ? ਧੰਨਵਾਦ ਵਾਕਿਆ ਮੁੱਕਿਆ ਕਿ ਨਹੀਂ ਕੰਮ ਤੇਰਾ? ਉਹ ਤਾਂ ਕੰਮ ਤਾਂ ਹਲੇ ਆਦਮ ਚ ਕਾਲੇ ਦਰਵਾਜ਼ੇ ਲਾਉਣ ਵਾਲਾ ਆ ਗਿਆ। ਲੱਕੜ ਵਾਲਾ। ਹਾਂ ਦਰਵਾਜ਼ੇ ਹੁਣ ਇਹ 2 ਦਰਵਾਜ਼ੇ 2 ਪੱਲੇ ਆ, ਇਹ ਦਰਵਾਜ਼ਾ ਕਿੱਦਾਂ ਬੰਦ ਕਰੀਦਾ 2 ਪੱਲੇ ਵਾਲਾ? ਮੈਨੂੰ ਦੱਸੋ ਜਰਾ। ਬਜੀਆਂ ਏਦਾਂ ਕਰੀਦਾ ਜਾਂ ਗੋਂ ਖੜ ਕੇ ਕਰੀਦਾ? ਹਾਂ ਏਦਾਂ ਕਰੀਦਾ। ਹੁਣ ਉਹਨੇ ਇੱਕ ਪੱਲਾ ਐ ਨੂੰ ਲਾਤਾ, ਇੱਕ ਐ ਨੂੰ ਲਾਤਾ। ਤੇ ਹੁਣ ਤੁਸੀਂ ਦਰਵਾਜ਼ਾ ਇੰਜ ਬੰਦ ਕਰ ਦੇਖੋ ਨਹੀਂ ਇੱਕ ਪੱਲਾ ਬਾਹਰ ਨੂੰ ਜਾਣ ਡਿਆ, ਇੱਕ ਅੰਦਰ ਨੂੰ ਖੁੱਲਣ ਡਿਆ। ਅਜੇ ਜੇ ਬੰਦ ਕਰਨਾ ਹੋਵੇ ਤੇ ਇੰਜ ਕਰਨਾ ਨਾ। ਇੰਜ ਹਾਂ। ਤੇ ਮੈਂ ਕਿਹਾ ਯਾਰ ਆਹ ਕੀ ਕੀਤਾ ਵਾ? ਉਹ ਹੁਣ ਉਹ ਮੈਨੂੰ ਨਹੀਂ ਸੀ ਪਤਾ, ਕਹਿੰਦਾ ਭਾਜੀ 5 ਵਜੇ ਤੋਂ ਬਾਅਦ ਨਾ ਉਹ ਨਜ਼ਰ ਨਹੀਂ ਆਉਂਦਾ। ਸ਼ਾਮ 5 ਵਜੇ ਇਹ ਜਿਹੜਾ ਸਹੀ ਲੱਗਾ ਸੀ ਨਾ ਉਹਨੇ 5 ਵਜੇ ਤੋਂ ਪਹਿਲੇ ਲਾ ਲੈਣਾ, ਗਲਤ ਲੱਗਾ 5 ਵਜੇ ਤੋਂ ਬਾਅਦ ਲਾਇਆ। ਮਿੱਠੇ ਤੂੰ ਜ਼ਲੀਲ ਕਰਦੇ ਓਏ ਇੰਜ ਹੁੰਦਾ ਨਹੀਂ। ਇਹ ਜਿਹੜਾ ਨਾ ਉਸਤਾਦ ਜੀ ਇੱਕ ਦਰਵਾਜ਼ਾ ਇੰਜ ਦੇ ਇੱਕ ਇੰਜ, ਇਹ ਬੜਾ ਰੀਜ਼ਨੇਬਲ ਟ੍ਰਿਕ ਆ। ਇਹ ਡਾਕਟਰਾਂ ਦੇ ਓਏ ਅਲਮਾਰੀ ਦੇ ਅੰਦਰ ਤੇ ਜਾ ਹੀ ਨਹੀਂ ਸਕਦਾ, ਅੰਦਰ ਤੇ ਸ਼ੈਲਫਾਂ ਹੁੰਦੀਆਂ, ਉੱਧਰ ਤੇ ਮੁੜਨਾ ਹੀ ਨਹੀਂ ਦਰਵਾਜ਼ਾ। ਉਹਨੇ ਦਰਵਾਜ਼ੇ ਦਾ ਗਿਆ ਦਰਵਾਜ਼ਾ
ਆਹੋ ਹੁਣ ਘਰ ਦਾ ਕਮਰੇ ਦਾ ਦਰਵਾਜ਼ਾ ਓਏ ਵੇਸਣ ਲਾਉਣ ਵਾਲਾ ਆਇਆ ਓਏ ਸਹੀ ਹੈ ਸਗੋਂ। ਕਿੱਦਾਂ ਇਧਰਲਾ ਬਾਹਰ ਚੱਲ ਜਾਵੇ ਇਧਰਲਾ ਅੰਦਰੋਂ ਆਇਆ ਹਾਂ ਸਹੀ ਹੈ ਸਗੋਂ, ਦੋਵੇਂ ਆਪਸ਼ਨ। ਪਰਦਾ ਵੀ ਰਹਿੰਦਾ। ਤੂੰ ਇਹ ਨਹੀਂ ਕਹਿ ਸਕਦਾ ਕਿ ਸਾਡਾ ਦਰਵਾਜ਼ਾ ਸਿਰਫ ਬਾਹਰ ਨੂੰ ਖੁੱਲਦਾ। ਲੇਕਿਨ ਹੁਣ ਇੱਕ ਕੁੰਡੀ ਪਰਲੀ ਸਾਈਡ ਤੇ ਇੱਕ ਸੈਂਟਰ ਸਾਈਡ ਹਾਂ ਤੇ ਦੋਵੇਂ ਕੁੰਡੀਆਂ ਲਵਾਓ, ਕਿੱਦਾਂ ਉਹ ਨਹੀਂ ਦੋਵੇਂ ਕੁੰਡੀਆਂ ਲਵਾਓ। ਕੁੰਡੀ ਓਏ ਪੁੱਠੀ ਸਿੱਧੀ ਸਾਈਡ ਲਾਤੀ ਉਹਨੇ ਪਿੰਡਾਂ ਦੇ ਬੰਦੇ, ਮੇਰੀ ਗੱਲ ਸੁਣ, ਕੁੰਡੀ ਵਾਲੀ ਲੌਜਿਕ ਇਹ ਆ ਕਿ ਭਾਵੇਂ ਇੰਜ ਆ ਤੇ ਭਾਵੇਂ ਇੰਜ ਆ, ਜਦੋਂ ਉਹਨੇ ਮਿਲਣਾ ਤਾਂ ਕੁੰਡੀ ਤਾਂ ਉੱਥੇ ਲੱਗਣੀ। ਆਹੋ ਨਾਲੇ ਉਹਨੂੰ ਕਬਜ਼ਿਆਂ ਨੂੰ ਤੇਲ ਦੇ ਕੇ ਰੱਖ ਤੇ ਲੋਕਾਂ ਨੂੰ ਦੱਸ ਸਾਡਾ ਆਣ ਜਾਣ ਠੀਕ ਆ। ਨਹੀਂ ਭਾਜੀ ਨੂੰ ਤੇਲ ਕਿਤੇ, ਹਾਲੇ ਤਾਂ ਨਵੇਂ ਕਬਜ਼ੇ ਆ, ਪਹਿਲੇ ਤੇਲ ਦੇ ਕੇ ਸੰਗ ਪਵਾਲ ਕੇ ਉਹਨਾਂ ਨੂੰ। ਨਵਿਆਂ ਨੂੰ ਤੇਲ ਦੇਈਦਾ। ਨਹੀਂ ਵਾਸ਼ਰੂਮ ਕੰਪਲੀਟ ਹੋਇਆ, ਆਹੋ ਜਿਹੜਾ ਬੰਦਾ ਸ਼ਾਵਰ ਲਾਉਣ ਨਹੀਂ ਹੁੰਦਾ ਵੇਸਣ ਵਾਲਾ ਸੈਂਟਰੀ ਵਾਲਾ, ਉਹ ਮੈਂ ਭੇਜਤਾ ਸੀ, ਹੁਣ ਨਵਾਂ ਲੈ ਕੇ ਆਇਆ। ਉਹ 3 ਟੂਟੀਆਂ ਖੋਲ ਕੇ ਤੰਦਾ ਠੱਟਾ ਨਹੀਂ ਆਉਂਦਾ। ਨਹੀਂ ਜੋ ਉਹ ਸ਼ਾਵਰ ਹੀ ਲਾਉਂਦਾ ਵਾ, ਕੌਣ? ਉਹ ਸੈਂਟਰੀ ਵਾਲੇ ਹੀ ਲਾਉਂਦਾ ਉਹ ਸ਼ਾਵਰ। ਚਲਾ ਗਿਆ ਸੀ ਮਕਾਨ, ਵਾਸ਼ਰੂਮ ਗਿੱਲਾ ਸੀ ਹਲੇ, ਪਲਸਟਰ ਹੋਇਆ ਸੀ। ਉਹ ਕਹਿੰਦਾ ਸੀ ਭਾਜੀ 4-5 ਦਿਨ ਬਾਅਦ ਲੋ। ਇੱਕ ਤਾਂ ਮੈਨੂੰ ਇਹਦੀ ਇਹ ਨਹੀਂ ਸਮਝ ਆਉਂਦੀ ਯਾਰ, ਉਹ ਆਪਣੀ ਆੜੀ ਮੈਨੂੰ ਇਹਦੀ ਨਹੀਂ ਸਮਝ ਆਉਂਦੀ। ਕੀ ਹੋਇਆ? ਇਹ ਝੁੰਗਾ ਮੂੰਗਾ ਕੰਮ ਹੋ ਰਿਹਾ ਵਾ, ਇੱਟਾਂ ਤੁਹਾਡੇ ਕੋਲੋਂ ਫੜ ਲਈਆਂ। ਤਾਂ ਜੀ ਉਹ ਵਾਸ਼ਰੂਮ ਗਿੱਲਾ, ਪਲਸਟਰ ਤਾਇਆ ਕੀਤਾ, ਉਹ ਨਹੀਂ ਮਿਸਤਰੀ ਜਿਹੜੇ ਫਾਲਟੋ ਫਾਲਟੀ ਹੈ, ਕੋਈ ਮਜ਼ਦੂਰ ਆ ਜਿਨ੍ਹਾਂ ਨੂੰ ਕੋਈ ਨਹੀਂ ਨਾ ਲਿਜਾਂਦਾ, ਅੱਧੀ ਕੀਮਤ ਤੇ ਉਹਨਾਂ ਨੂੰ ਲਿਜਾ ਕੇ ਕੰਮ ਕਰਾ ਰਿਹਾ। ਇਦਾਂ ਹੀ ਹੋਣਾ। ਨਹੀਂ ਇਦੋਂ ਕੀਮਤ ਨਹੀਂ। ਹੁਣ ਉਹਨੇ ਸ਼ਾਵਰ ਨਹੀਂ ਡਾਇਆ, ਖੋਲ ਕੇ ਉੱਪਰੋਂ ਨਹਾਈਦਾ ਵਾ। ਓਏ ਹੁਣ ਉਹਨੇ ਚੈੱਕ ਕਰਨਾ ਵੀ ਠੰਡਾ ਠੱਟਾ ਹੁੰਦਾ ਦੋਵਾਂ ਉਹਨੇ ਚੈੱਕ ਕਰਨਾ ਵੀ ਠੰਡਾ ਤੱਤਾ ਦੋਵਾਂ ਚ ਆਉਂਦਿਆ ਵਾ। ਸਾਈ ਚੈੱਕ ਕਿੱਦਾਂ ਕਰਨਾ ਹੁਣ ਤੁਸੀਂ? ਇਹ ਖੋਲਿਆ ਵਾ, ਇਹ ਮਾੜਾ ਜਿਹਾ ਕਰੋ, ਇਹ ਬੰਦਾ ਇਦਾਂ ਹੱਥ ਵਿੱਚ ਉਹਨੇ ਤੇਰਾ ਕੁੰਡੀ ਲਾਈ ਆ ਤੇ 3 ਮਿੰਟਾਂ ਬਾਅਦ ਉਹ ਆਵਾਜ਼ ਆਈ, 5 ਮਿੰਟਿਆਂ ਤੋਂ ਸਾਪੜ ਦਾ ਫੜਾਈ ਯਾਰ। ਕਿਉਂ ਨਹਾਉਣ ਲੱਗ ਗਿਆ ਅੰਦਰ ਨਾ ਕਿ ਚੈੱਕ ਕਰ ਰਹੇ। ਤੇ ਮੇਰੇ ਕੋਲ ਤਾਂ ਟਾਵਲ ਹੀ ਮੰਗਿਆ। ਮੈਂ ਕਿਹਾ ਯਾਰ ਕੀ ਕਰਨਾ? ਕਹਿੰਦਾ ਦੇਖਣਾ ਵੀ ਠੰਡਾ ਤੱਤਾ ਹੁੰਦਿਆ ਕਿ ਨਹੀਂ। ਬੈਠੇ। ਤੇ ਉਹ ਪਾਗਲ ਭਲਾ ਕੀ ਆ? ਮੈਂ ਕਿਹਾ ਠੰਡਾ ਤੱਤਾ ਭਲਾ ਕਿੱਦਾਂ ਹੁੰਦਾ? ਕਹਿੰਦਾ ਗੀਜ਼ਰ ਚੋਂ। ਮੈਂ ਕਿਹਾ ਗੀਜ਼ਰ ਮੈਂ ਲਵਾਇਆ। ਕਹਿੰਦਾ ਉਹ ਤਾਂ ਤੂੰ ਲਵਾਇਆ ਨੀ। ਮੈਂ ਕਿਹਾ ਠੰਡਾ ਤੱਤਾ ਕਿੱਦਾਂ ਹੋਣਾ? ਗੀਜ਼ਰ ਵਾਲੇ ਟੱਗਿਆ। ਅੱਜ ਹੀ ਮਕਾਨ ਇਹਦਾ ਬੜੀ ਦੇਰ ਦਾ ਸੁੱਕਿਆ ਵਾ, ਖਾਲੇ ਦੇ ਉੱਤੇ ਬਣਾਇਆ ਨਾ, ਤਦ ਥੋੜਾ ਸੇਕ ਉਹ ਸੇਕ ਗਿਸ ਚੜਦੀ ਹੈ। ਆਹ ਚੜ ਕੇ ਓਏ ਤੇਰੇ ਲਗੋਟੀ ਆ। ਹੁਣ ਉਹ ਮਿਸਤਰੀ ਸਾਬਰ ਜਿਹੜਾ ਵਾ, ਉਹਨੇ ਬੰਦਾ ਭੇਜਿਆ। ਉਹ ਬੰਦੇ ਨੇ ਸਿਰਫ ਕੀ ਕਰਨਾ ਵਾ, ਉਹ ਸਿੰਕ 'ਚ ਨਾ, ਸਿੰਕ ਜਿਹੜੀ ਆ ਟੂਟੀ ਨਹੀਂ ਹੁੰਦੀ, ਇਹ ਟੂਟੀ ਲਾਉਣੀ ਸੀ। ਹਾਥੀ ਦੇ ਸੁੰਡ ਹਾਂ ਏਦਾਂ ਦੀ ਉਹਦੇ ਹੱਥ ਧੋਈ ਦੇ ਵਾਲਾ ਜਿਹੜੇ ਆਪਣੇ ਲੱਗਣੇ, ਉਹ ਇੱਕ ਲਾਉਣੀ ਸੀ। ਤੇ ਗੈਸ ਦਾ ਨਾ ਵਾਲ ਲਾ ਕੇ ਦੇਣਾ ਸੀ ਉਹਨੂੰ। ਮੈਂ ਕਿਹਾ ਯਾਰ ਉਹ ਬੰਦਾ ਸਵੇਰੇ ਭੇਜਦੀ, ਸਵੇਰੇ ਆ ਜਾਏ। ਲਓ ਜੀ ਰਾਤੀ 1:30 ਵਜੇ ਦਰਵਾਜ਼ਾ ਖੜਕਿਆ। ਅਸੀਂ ਪਰੇਸ਼ਾਨ, ਅਸੀਂ ਸਾਰੇ ਲੜ ਪਸਤੌਲਾ ਕੱਢ ਲਈ, ਸਾਰੇ ਭਰਾਵਾਂ ਨੇ ਕਿਹੜਾ ਆ ਗਿਆ ਰਿਸ਼ਤਾ ਵੀ ਕੋਈ ਨਹੀਂ। ਅਰਸ਼ਿਆ ਕੱਢ ਲਈ ਬੰਦੇ ਨੇ। ਉਸਤਾਦ ਜੀ ਇੱਥੇ ਕੰਨਾਂ ਤੱਕ ਟੋਪੀ ਲਈ ਹੋਈ, ਚਾਦਰ ਲਪੇਟੀ ਹੋਈ। ਮੈਂ ਕਿਹਾ ਕਿਹਨੂੰ ਮਿਲਣਾ? ਕਹਿੰਦਾ ਸਾਬਰ ਨੇ ਭੇਜਿਆ, ਟੂਟੀਆਂ ਟਾਟੀਆਂ ਲਾਉਣੀਆਂ ਸੀ। ਇੱਕ ਰਾਤ ਦੇ 1:30 ਵਜੇ। ਰਾਤ ਦੇ 1:30 ਵਜੇ। ਮੈਂ ਕਿਹਾ ਫਿਰ ਤੁਸੀਂ ਏਦਾਂ ਕਰੋ, ਸਵੇਰੇ ਲਾਉਣੀਆਂ 7-8 ਘੰਟੇ ਖੜੇ ਤੇ ਬਹਿ ਜਾਓ, ਸਵੇਰੇ ਜਾਣ ਲੱਗ ਲਾ ਦੇਣਾ। ਮੈਂ ਕਿਹਾ ਸਹੀ। ਅੱਛਾ ਯਾਰ ਉਹ ਗੱਲ ਤੇਰੀ ਠੀਕ ਆ, ਟੂਟੀਆਂ ਲਾ ਆਇਆ। ਇਹ ਗੰਨਾ ਛੰਨਾ ਦਾ ਕੀ ਮਾਮਲਾ ਹੈ ਤੇਰਾ ਗੱਲ? ਉਹ ਗੰਨਾ ਕੱਢੇ ਪਿੰਡੋਂ ਐਸੇ ਗੰਨੇ ਯਾਰ, ਇਹਨੇ ਕੋਈ ਦੁਨਾਲੀ ਸੀਗੀ, ਕਿਹਦੇ ਕੋਲ? ਇਹਨੇ ਫੈਰ ਕੱਢੇ ਐਡੀ ਮਾੜੀ ਦੇ ਨਾਲ ਹੀ। ਫੈਰ ਤੋਂ ਬਾਅਦ ਦੁਨਾਲੀ ਆਇਆ ਹੋ ਗਿਆ। ਉਹ ਐਨ ਤਰ ਕੱਟ ਕੇ ਲਿਆਉਣ। ਅੱਛਾ ਹੋਰ ਮੁਲਕ ਦਾ ਕੀ ਠੀਕ ਕਰਨਾ ਯਾਰ? ਹੈ ਮੈਂ ਮੁਲਕ ਕੀ ਹੋਇਆ? ਕੀ ਮੁਲਕ ਨੂੰ? ਮੁਲਕ ਨੂੰ ਹੋਇਆ ਕੀ ਆ? ਮੁਲਕ ਦੀ ਚਹਿਲ ਹੱਥ ਗਈ। ਮਿੱਠੇ ਨਹੀਂ, ਨਿਜ਼ਾਮ ਨਹੀਂ ਠੀਕ। ਉਤੋਂ ਵੇਖਣਾ ਟਰੰਪ ਜਿਹੜਾ ਵਾ ਉਹ ਅੱਛਾ ਕਹਿੰਦਾ ਕੱਲੇ ਨਿਜ਼ਾਮ ਨੂੰ ਸਮਝਾਉਣਾ, ਮੁਲਕ ਪੂਰੇ ਦੇ ਸਿਰ ਹੋ ਗਏ। ਨਿਜ਼ਾਮ ਮੈਂ ਸਵੇਰੇ ਕਹਿੰਦਾ ਭਰਾਵਾ ਹੁਣ ਟਰੰਪ ਕਹਿਣ ਡਿਆ ਕਿ ਕੈਨੇਡਾ ਟਰੰਪ ਮੈਂ ਕਹਿ ਤੋ ਟਰੰਪ ਸਾਹਿਬ ਕਹਿ ਰਹੇ ਨੇ ਕਿ ਕੈਨੇਡਾ ਭਾਜੀ ਟਰੰਪ ਕਹਿਣ ਡੇ ਨੇ ਕਿ ਕੈਨੇਡਾ ਮੇਰੇ ਨਾਲ ਰਲੇ। ਹਾਂ ਠੀਕ ਹੈ ਨਾ? ਕੀ ਮੇਰੇ ਕੋਲ ਭਾਰੀ ਚੀਜ਼ ਚੁੱਕਣੀ ਜਾਂ ਮੇਰਾ ਤੇਰਾ ਹਾਦੀ ਦਰ? ਨਹੀਂ ਉਸਤਾਦ ਜੀ ਉਹ ਕਹਿਣ ਡਿਆ ਕਿ ਮੇਰੇ ਨਾਲ ਰਲ ਜਾਓ, ਮੇਰੀ ਰਿਆਸਤ ਬਣ ਮੇਰੀ ਰਿਆਸਤ ਬਣ ਜਾਓ। ਹਾਂ ਕੈਨੇਡਾ ਕੈਨੇਡਾ ਮੇਰੀ ਉਹ ਰਿਆਸਤ ਨਹੀਂ ਬਣ ਭਾਈ। ਦਾਦ ਬਹੁਤ ਦਿੰਦੇ ਕੈਨੇਡਾ ਨੂੰ। ਹੁਣ ਉਹ ਕਹਿੰਦਾ ਸੀ ਪਤਾ ਨਹੀਂ ਕਿੰਨੇ ਬਿਲੀਅਨ ਡਾਲਰ ਜਿਹੜਾ ਸਾਲ ਦੇ ਸੀ ਕੈਨੇਡਾ ਨੂੰ ਦੇਈਦਾ। ਤੁਹਾਨੂੰ ਪਿਛਲੀ ਗੱਲ ਦਾ ਪਤਾ ਹੀ ਨਹੀਂ ਹੈਗਾ। ਤੁਹਾਨੂੰ ਵੀ ਨਹੀਂ ਪਤਾ। ਇਹ ਕਿਹੜੀ ਗੱਲ ਕਰ? ਬੇਸਿਕਲੀ ਟਰੰਪ ਨੇ ਕਿਹਾ ਕਿ ਕੈਨੇਡਾ ਦਾ ਜਿਹੜਾ ਟਰੌਟ ਨਹੀਂ, ਉਹ ਮੇਰੇ ਨਾਲ ਨਾਲ ਸਵੈਟਰ ਹੁੰਦਾ ਪਿਆ ਸੀ ਟਰੰਪ। ਕਿੱਦਾਂ ਕਿਹਾ ਟਰੰਪ ਨੇ? ਉੱਤੇ ਸਟਾਈਲ ਹੁੰਦਾ ਵਾ। ਅੱਛਾ ਨਸਵਾਰ ਬਣਾ ਰਹੇ ਸੀ ਇਹ ਗੱਲ। ਉਹਨੇ ਕਿਹਾ ਵਾ ਟਰੰਪ ਨੇ ਟਰੌਟ ਨੂੰ ਵੀ ਆਪਾਂ ਦੋਵੇਂ ਰਲ ਕੇ ਕੋਟਾ ਕੈਫੇ ਪਾਉਨੇ ਆ। ਉਹ ਨਾਲੇ ਉਹ ਨਿਆਗਰਾ ਫਾਲ ਤੇ ਕਬਜ਼ਾ ਕਰਨਾ ਚਾਹ ਰਹੇ ਹੋ। ਹਾਂ ਠੀਕ ਹੈ ਨਾ? ਜੀ ਜਿਹੜਾ ਜਸਟਨ ਟਰੂਡੋ ਨਾ ਉਸਤਾਦ ਜੀ, ਉਹਨੇ ਦੇਤਾ ਵਾ ਅਸਤੀਫਾ। ਹਾਂ ਦੇ ਜਿਹੜਾ ਉੱਥੇ ਦਾ ਸਦਰ ਸੀ ਮੇਨ, ਉਹ ਕਹਿੰਦਾ ਮੈਂ ਸਿਆਸਤ ਤੋਂ ਵੀ ਬਾਹਰ ਆ, ਸਦਰ ਵੀ ਕੋਈ ਨਹੀਂ। ਉਹ ਕਿੱਥੇ ਦਾ ਸੀ? ਕੈਨੇਡਾ ਦਾ। ਕੈਨੇਡਾ ਦਾ। ਅੱਛਾ ਉਹਨੇ ਕਿਹਾ ਵੀ ਨਹੀਂ। ਹਾਂ ਉਹ ਕਹਿੰਦਾ ਬਸ ਮੈਨੂੰ ਬੁਰਬਾਸ਼। ਸਹੀ ਨਹੀਂ ਕੰਮ ਹੋ ਰਿਹਾ। ਹਰਸ਼ਾ ਛੱਡ ਗਿਆ। ਟਰੰਪ ਨੇ ਜੋ ਬਹੁਤ ਭਾਰ ਪਾਇਆ ਉਹਦੇ ਤੇ, ਪ੍ਰੈਸ਼ਰ ਹੀ ਬਹੁਤ ਸੀਗਾ ਟਰੰਪ ਦਾ ਉਹਨੂੰ। ਉਹਨੇ ਉਹ ਇਹ ਕਿ ਉਹਨੂੰ ਵਾਮ ਨੇ ਕਿਹਾ ਯਾਰ ਅਸੀਂ ਤੇਰੇ ਨਾਲ ਆ ਸਾਰੇ ਨੇ। ਉਹਨੇ ਕਹਿੰਦਾ ਯਾਰ ਮੈਂ ਆਪਾਂ ਇਸਤੀਫਾ ਹੀ ਨਾ ਮੇਰੇ ਯਾਨੀ ਕਿ ਈਜ਼ੀ ਹੋ ਜਾਊਗਾ। ਉਹਨੇ ਅਸਤੀਫਾ ਦੇਣ ਤੋਂ ਬਾਅਦ ਕਿਹਾ ਉਹਨੇ ਕਿ 20-25 ਦਿਨ ਮਰੀ ਕੱਢਣੇ। ਟਰੌਟ ਨੇ ਕਿਹਾ ਮੈਂ ਕੈਨੇਡਾ ਸਦਰ 20-25 ਦਿਨ ਫਿਰਾਂਗਾ ਫੈਮਿਲੀ ਦੇ ਨਾਲ ਮਰੀ, ਫਿਰ ਦੇਖਾਂਗਾ ਮੈਂ ਕੀ ਕਰਨਾ ਵਾ। ਉਹਨੂੰ ਦੇਖੋ ਕੀ ਬਣਦਾ ਵਾ। ਉਹ ਕਸਮੇ ਉਸਾ ਜੀ ਉਹਨੇ ਅੱਲਾ ਭਾਵੇਂ ਅਸਤੀਫਾ ਜਦੋਂ ਦਿੱਤਾ, ਜਦੋਂ ਨਿਕਲਿਆ ਉਹਦੇ ਅੱਥਰੂ ਨਿਕਲਣਾ ਦੀ ਝੋਲੀਆਂ ਚੁੱਕ ਕੇ ਟਰੰਪ ਨੂੰ ਬਦਦੁਆਵਾਂ ਦਿੱਤੀਆਂ ਉਹਨੇ। ਕਿਉਂ? ਕਿਉਂਕਿ ਉਹਦੇ ਵੈਸੇ ਰੋ ਪਿਆ ਸੀ। ਉਸਾ ਜੀ ਉਹ ਰੋਇਆ ਭਲਾ ਉਹਨੇ ਕਿਸਮਤਾਂ ਬਹੁਤ ਕੀਤੀਆਂ। ਓਏ ਉਹਦੇ ਸਿਰ ਤੇ ਗਾਣਾ ਲੱਗਾ, ਰਾਣੀ ਬੇਟੀ ਰਾਜ ਕਰੇਗੀ, ਉਹ ਸੁਣ ਕੇ ਰੋਂਦਾ ਵਾ। ਸਹੀ। ਅੱਛਾ ਹਾਂਜੀ ਭਾਈ।
ਮੈਨੂੰ ਮੌਕਾ ਨਹੀਂ ਮਿਲਣ ਡਿਆ। ਉਹ ਤੂੰ ਗੱਲ ਕਰ ਮਰੇ ਉਸਤਾਦ ਜੀ ਨਿਆਗਰਾ ਫਾਲ ਚ ਸਿਰਫ ਪਾਣੀ ਦੀਆਂ ਕੰਨਾਂ ਵੇਚਣ ਦੇ ਚੰਗਾ ਭਲਾ ਕੰਮ ਜੇ ਤੁਹਾਨੂੰ ਨਹੀਂ ਆਹ ਸਿਰ ਦਰਦ ਦੀਆਂ ਗੋਲੀਆਂ ਵਾ ਨਿਓਗਰਾ ਫੁੱਲਾਂ ਵਿੱਚ ਉਹ ਵੀ ਆਏ। ਉਹ ਨਹੀਂ ਨਿਆਗਰਾ ਫਾਲ ਕੈਨੇਡਾ ਚ ਤਾਂ ਹੁਣ ਸਦਰ ਨੇ ਕਿਹਾ ਟਰੰਪ ਨੇ ਕਿ ਸਾਡੇ ਨਾਲ ਰਲ ਜਾਓ। ਆਵਾਮ ਉੱਥੇ ਦੀ ਅੱਧੀ ਕਿ ਰਾਜ਼ੀ ਹੈ ਕਿ ਸਾਡੇ ਕੈਨੇਡਾ ਦੀ ਹਾਂਜੀ ਕਿ ਅਮਰੀਕਾ ਸਾਡੇ ਨਾਲ ਹੋ ਜਾਵੇ। ਨੁਕਸਾਨ ਹੋਣਾ ਜੀ। ਮੈਂ ਕਹਿੰਦਾ ਲਿਖਾ ਲੈ ਇੱਥੇ ਮੈਨੂੰ ਨੁਕਸਾਨ ਨਾ ਹੋਵੇ ਤੇ ਮੈਂ ਤੁਹਾਨੂੰ ਦੱਸ ਜਿਹੜਾ ਕੈਨੇਡਾ ਸਦਰ ਰਲ ਨਹੀਂ ਸਕਦਾ ਉਹ ਸਰੋਏ ਆ, ਉਹ ਪੱਟੀ ਆ। ਉਹ ਬੜ ਨਹੀਂ ਰਲਦੇ। ਇਹਦਾ ਕਿੱਦਾਂ ਹੋਣਾ? ਇਹ ਤਾਂ ਹੁੰਦਾ ਹੀ ਨਹੀਂ। ਲੇਕਿਨ ਮਿੱਠਾ ਜੀ ਵਿੱਚ ਕੋਈ ਵੱਡਾ ਪੈਣਾ ਚਾਹੀਦਾ। ਵੱਡਾ ਪੈਣਾ ਵੱਡੇ ਪੈਣੇ ਹੀ ਆ, ਫੇਰ ਹੀ ਆ। ਵੱਡਾ ਨੇ ਚੁਣੇ ਮਾੜਾ। ਵਾਮ ਜਿਹੜੀ ਉੱਥੇ ਦੀ ਹੈ ਨਾ ਅੱਧੀ ਕੁ ਰਾਜ਼ੀ ਹੈ ਕਿ ਚਲੋ ਅਮਰੀਕਾ ਦੀ ਹੁਕੂਮਤ ਸਾਡੇ ਤੇ ਆ ਜੇ, ਅੱਧੀ ਕੁ ਨਹੀਂ। ਤੇ ਜਿਹੜੇ ਸਿਆਸਤਦਾਨ ਨਾ ਉਹ ਤੇ ਬਿਲਕੁਲ ਹੀ ਨਹੀਂ ਨਾ। ਉਹ ਜਿਹੜੇ ਕਹਿੰਦੇ ਦੂਜੇ ਆ ਨਾ ਕਾਲੇ ਕਾਲੇ, ਉਹ ਨਹੀਂ ਹੈ ਰਾਜੀ। ਟਰੋਡ ਦੇ ਨਾਲ ਹੀ ਟੁਰਨ ਰਹੇ ਉਹ। ਉਹ ਟਰਾਊਟ ਕਹਿਣ ਡਿਆ ਭਾਈ ਵੈਨਕੂਵਰ ਨਹੀਂ ਦੇਣਾ, ਕਿਹਦਾ? ਡਿਜ਼ਨੀ ਵੀ ਨਹੀਂ ਦੇਣਾ, ਵੈਨਕੂਵਰ ਨਹੀਂ ਵੀ ਨਹੀਂ ਦੇਣਾ। ਓਏ ਚਾਹ ਬਣਾ ਦੇ ਯਾਰ ਇੱਕ। ਕਿਉਂ ਕੀ ਹੋਇਆ ਸਾਰਾ? ਦਿਮਾਗ ਖਾ ਲਿਆ ਇਹਨਾਂ ਨੇ। ਤੁਹਾਨੂੰ ਪਤਾ ਤੁਹਾਨੂੰ ਟਕੇ ਦਾ ਕਿਸੇ ਗੱਲ ਦਾ ਨਹੀਂ ਹੈਗਾ ਨਾ, ਤੁਹਾਨੂੰ ਲੈਣੇ ਨਹੀਂ ਆਉਂਦੇ। ਹਾਂ ਕਰਿਆਨੇ ਵਾਲੇ ਦਾ 350 ਦੇਣਾ ਵਾ। ਪਤਾ ਨਹੀਂ ਕਿੱਥੇ ਕਿੱਥੇ ਦੀਆਂ ਵੱਡੀਆਂ ਗੱਲਾਂ ਤੋਂ ਇੱਥੇ ਬਹਿ ਕਰਨੇ। ਆਪ ਤੈਨੂੰ ਡਰੈਸ ਕਰਨ ਦਾ ਨਹੀਂ ਪਤਾ, ਕਿੱਡੀ ਮਾੜੀ ਸ਼ਰਟ ਪਾਇਆ ਤੂੰ। ਟਰੰਪ ਨੂੰ ਤੂੰ ਗੱਲਾਂ ਕਰਨੇ ਆ। ਤੈਨੂੰ ਇੰਨੀ ਨਹੀਂ ਅਕਲ ਹੈਗੀ ਵੀ ਇਹ ਸ਼ਰਟ ਲੈਣੀ ਕਿਹੜੀ, ਮੈਨੂੰ ਜੱਚਣੀ ਕਿਹੜੀ ਹੈ। ਨਹੀਂ ਅੱਛੀ ਲੱਗੀ ਆ। ਹਸਪੀਟਲ ਦੀ ਵਰਦੀ ਹੁੰਦੀ ਇਹੋ ਜੀ। ਉੱਥੇ ਮੇਰੀ ਜੈਕਟ ਹੋਏ ਨਾ ਉਸਤਾਦ ਜੀ। ਉਹ ਚੱਲ ਜਾ ਉਸਤਾਦ ਜੀ ਕਸਮ ਵਾਲੀ ਗੱਲ 15000 ਦੀ ਜੈਕਟ ਲਈ। ਟਰੰਪ। ਹਾਂਜੀ ਕੀ ਹੋਇਆ? ਮਸ਼ਵਰਾ ਨਹੀਂ ਦੇ ਸਕਦਾ ਯਾਰ ਦਾਣੇ ਸਾਹਿਬ ਤੁਸੀਂ ਮੈਨੂੰ ਇਹ ਦੱਸੋ, ਇਹ ਜਿਹੜੇ ਕਿਸੇ ਨਾਲ ਗਲਤ ਬਿਆਨੀ ਕਰਨਾ ਗਲਤ ਗੱਲ ਆ, ਠੀਕ ਹੈ ਜੀ। ਕਿਸੇ ਨਾਲ ਧੋਖਾ ਕਰਨਾ ਗਲਤ ਗੱਲ ਹੈ। ਇਹ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਮੁਸਲਮਾਨ ਭਰਾ ਮਾਸ਼ਾਅੱਲਾ ਜਿਹੜੇ ਕਈ ਨਮਾਜ਼ਾਂ ਵੀ ਪੜ੍ਹਦੇ ਹੋਣੇ, ਕਈ ਮਤਲਬ ਦਾੜੀਆਂ ਰੱਖੀਆਂ ਹੋਣੀਆਂ ਕਈਆਂ ਨੇ, ਇਹ ਪੋਸਟ ਸੋਸ਼ਲ ਮੀਡੀਆ ਤੇ ਆਉਂਦੀ ਹੈ। ਜਿੱਦਾਂ ਮੈਨੂੰ ਆ ਟਰੰਪ ਤੋਂ ਯਾਦ ਆ ਗਿਆ, ਮੇਰੇ ਸਾਹਮਣੇ ਫੇਸਬੁੱਕ ਤੇ ਇੱਕ ਨਾ ਉਹ ਛੋਟੀ ਉਹਦੀ ਪੋਸਟ ਆਈ, ਵੀਡੀਓ ਜਿਹੜੀ ਹੁੰਦੀ ਉਹਦੀ ਰੀਲ ਟੈਪ ਕਿ ਜੀ आखिरकार जो वेट था ट्रंप ने वो बयान दे दिया। ट्रंप ने मतलब इमरान खान ਦੇ ਮਤਲਬ ਜਿਹੜੀ ਅੱਜ ਕੱਲ ਗੱਲ ਫੈਲੀ ਆ ਕਿ ਵੀ ਟਰੰਪ ਆ ਗਿਆ ਤਾਂ, ਤੇ ਉਹਨੇ ਪੂਰਾ ਉੱਤੇ ਉਹ ਲਿਖਿਆ। ਮੈਂ 4.5 ਮਿੰਟ ਸੁਣਦਾ ਰਿਹਾ ਟਰੰਪ ਦੀ ਗੱਲ, ਇੱਕ ਵੀ ਗੱਲ ਉਹਨੇ ਇਮਰਾਨ ਖਾਨ ਦੀ ਨਹੀਂ ਕੀਤੀ। ਤੇ ਮੈਂ ਸੋਚਿਆ ਕਿ ਹੁਣ ਜੋ ਉੱਤੇ ਯਾਰ ਇਹ ਧੋਖਾ ਨਹੀਂ ਹੈਗਾ। ਚਲੋ ਮੈਨੂੰ ਬਹੁਤ ਵੱਡਾ ਉਸਤਾਦ ਜੀ, ਇਹਦਾ ਗੁਨਾਹ ਨਹੀਂ ਮਿਲਣਾ ਇਹਨਾਂ ਨੂੰ। ਬਿਲਕੁਲ ਬਹੁਤ ਤਾਦਾਦ 'ਚ ਕੰਮ ਹੋ ਰਿਹਾ ਸਾਰੇ ਹੀ। ਹੁਣ ਸਿਆਣੇ ਬੰਦੇ ਜਿਹੜੇ ਨਹੀਂ ਪੜ੍ਹੇ ਲਾਇਕ ਸਾਡੇ ਜਿਹੜੇ ਵਾਲਿदैन ਆ ਉਹ ਇਹੀ ਕਰਕੇ ਸੁਣਦੇ ਰਹਿੰਦੇ, ਅਦਾਲਤ ਸੇ ਬੜੀ ਖਬਰ ਆ ਗਈ 24 ਘੰਟੇ में इमरान खान ਰਿਹਾ। ਤੇ ਉਹ ਇੱਕ ਵੀ ਗੱਲ ਨਹੀਂ ਵਿੱਚ ਹੁੰਦੀ, ਆਹੋ ਹੋਰ ਹੀ ਕੁਝ ਹੁੰਦਾ। ਇਹ ਭਾਜੀ ਨੇ ਵੀ ਜ਼ਿਹਨ 'ਚ ਰੱਖਣਾ। ਇਹਨੂੰ ਇਹ ਨਾ ਸਮਝੋ ਕਿ ਪਤਾ ਨਹੀਂ ਸੀ ਲਿਖਦੇ ਨੇ ਤੇ ਦਾਏ ਦਿਲ ਕਰੇ ਤੇ ਪਿੱਛੇ ਕਾਪ ਲਿਖਿਆ ਜਾਂਦਾ ਹੋਵੇ ਸਿਸਟਮ ਤੁਹਾਡਾ ਸਾਰਾ। ਆਹੋ ਸਾਜੀ ਇਹ ਮੈਂ ਚੰਦ ਇੱਕ ਅਲਫਾਜ਼ ਤੁਹਾਡੀ ਖਿਦਮਤ 'ਚ ਪੇਸ਼ ਕਰਨਾ ਜੀ ਜੀ, ਉਹ ਕੁਝ ਲਿਖ ਕੇ ਲਿਆ ਕੇ ਪੈਣਾ। ਇਜਾਜ਼ਤ ਹੈ ਕਿ ਮੈਂ ਇੱਕ ਤੁਹਾਡੇ ਤੇ ਮੈਂ ਤਜਜ਼ੀਆ ਕੀਤਾ ਹੈ। ਓਕੇ ਐਨਾਲਿਸਿਸ ਐਨਾਲਿਸਿਸ ਕੱਢੇ। ਐਨਾਲਿਸਿਸ ਉਹ ਕੱਢੇ ਕਿ ਤੁਹਾਡੇ ਕੋਲੋਂ ਨਾ ਨਹੀਂ ਹੁੰਦੀ। ਅੱਛਾ ਉਹ ਚੱਲ ਉਸਤਾਦ ਜੀ ਇਹਨੇ ਅੱਗੇ ਵੀ 1-2 ਵਾਰੀ ਸਾਡੇ ਐਨਾਲਿਸਿਸ ਕੱਢੇ। ਇਹਨੂੰ ਆਪ ਸਮਝਾਓ, ਇਦਾਂ ਨਹੀਂ ਮੰਗ ਕੇ ਲੈ ਲਾ ਤੂੰ। ਤੁਸੀਂ ਆਪਣੇ ਐਨਾਲਿਸਿਸ ਦਾ ਸੈਟ ਲੁਕੋ ਕੇ ਰੱਖਿਆ ਕਰੋ, ਇਹ ਕੱਢ ਲੈਂਦਾ। ਚੱਲ ਯਾਰ ਨੈਟ ਸੁਣਾ। ਤੁਸੀਂ ਜਿਹੜੇ ਐਨਾਲਿਸਿਸ ਵੱਢ ਕੇ ਸੁੱਟੇ ਸੀ ਉਹ ਵੀ ਲੈ ਗਿਆ ਚੁੱਕ ਕੇ। ਜੈਨੂਨ ਤੁਸੀਂ ਕਹੋ ਨਾ ਮਿਸਾਲ ਤੌਰ ਤੇ ਕਿ ਉਸਤਾਦ ਜੀ ਇਹ ਪਰਫਿਊਮ ਕਿਹਦਾ ਵਾ? ਮੇਰਾ। ਉਸਤਾਦ ਜੀ ਮੈਂ ਲੈ ਲਵਾਂ? ਨਹੀਂ 2 ਮਿੰਟ ਬਾਅਦ ਉਹਨਾਂ ਆਲਾ ਲੈ ਗਿਆ। ਯਾਨੀ ਇਹ ਦਿਆ ਦੇਲੀ। ਪਤਾ ਨਹੀਂ ਭਰਾਵਾ ਤੁਹਾਡੇ ਨਹੀਂ ਕਰਦੇ ਹੋਣੇ, ਸਾਡੇ ਨਾਲ ਨਹੀਂ ਬੇਕਾਰ ਤੇ ਉੱਤੇ ਇੱਕ ਗੱਲ ਲਿਖੀ ਸੀ ਜੀ ਭਾਈ ਫੈਸਲ ਨੂੰ ਜੋਗਤਾ ਪਹਿਲੀ ਆਹਾ ਉਹ ਨੈਗੇਟਿਵ ਕੈਚਅਪ ਹੁੰਦੀ। ਵਾਹ ਵਾਹ ਡਰ ਜਾ, ਪਹਿਲੇ ਤੈਨੂੰ ਕਿਸੇ ਨੇ ਕਿਹਾ ਵਾ ਵੀ ਤੂੰ ਆਪਣਾ ਇਹ ਕੱਢ ਕੇ ਤੇ ਤੂੰ ਸਾਡਾ ਕੰਟੈਂਟ ਦੀ ਮਾਂ ਭਣੇ ਕਰਕੇ ਤੇ ਆਪਣਾ ਵਿੱਚ ਕੰਟੈਂਟ ਸ਼ੁਰੂ ਕਰ ਲਾ। ਤੂੰ ਕਿਸੇ ਕੋਲ ਇਜਾਜ਼ਤ ਲਈ ਕਿ ਸਾਜੀ ਮੈਂ ਜੁਗਤਾਂ ਸ਼ੁਰੂ ਕਰ ਲਵਾਂ? ਬੰਦ ਕਰ ਦੇ। ਨਹੀਂ ਤੂੰ ਕਿਸੇ ਕੋਲ ਇਹ ਤੇ ਬਾਅਦ ਦੀ ਗੱਲ ਨਾ, ਪਹਿਲੇ ਦੀ ਦੱਸ ਜਿਹੜੀ ਤੂੰ ਹਰਕਤ ਕੀਤੀ ਵੀ ਤੈਨੂੰ ਪਤਾ ਇੱਕ ਟੌਪਿਕ ਚੱਲਦਾ ਪਿਆ, ਤੂੰ ਕਿਉਂ ਮਤਲਬ ਸਾਰਿਆਂ ਨੂੰ ਰੱਦ ਕਰਕੇ ਤੇ ਤੂੰ ਆਪਣਾ ਹੀ ਮੇਨ ਐਂਕਰ ਹੋ ਕੇ ਤੇ ਤੂੰ ਜੁਗਤਾਂ ਕੱਢ ਲਈਆਂ। ਲਓ ਜੀ ਮੈਂ ਆ ਗਿਆ ਜੀ, ਪਤਾ ਕੀ ਹੈ ਤੂੰ ਕੌਣ ਆ? ਚੱਲ ਇੱਥੋਂ ਨਿਕਲ, ਚੱਲ ਚੁੱਕ ਮੋਬਾਈਲ ਆਪਣਾ, ਚੱਲ ਸ਼ਾਬਾਸ਼ ਚੱਲ। ਉਸਨੇ ਤੂੰ ਆ ਓਏ ਚੱਲ ਅੱਗੇ। ਨਹੀਂ ਤੈਨੂੰ ਅੱਗੇ ਤੋਂ ਪਤਾ ਲੱਗੂਗਾ ਕਿ ਅੱਗੇ ਤੋਂ ਪਤਾ ਲੱਗੂ ਕਿ ਕੰਟੈਂਟ ਗੱਲ ਕੀ ਚੱਲ ਰਹੀ ਹੈ ਤੇ ਮੈਂ ਵਿੱਚ ਮਾਰ ਕੇ ਤੇਰੇ ਮੈਂ ਦੰਦ ਬਾਹਰ ਕੱਢ ਦੇਣੇ ਆ। ਦੰਦ ਦੇ ਉੱਤੇ ਨਹੀਂ ਸੀ। ਵਾਹ ਬੱਚਾ ਠਾਰ ਤੁਹਾਨੂੰ 10,000 ਜਿਹੜਾ ਆਉਂਦਾ ਉਹ ਆਪਣੇ ਆਪ ਨੂੰ ਆਪੇ ਹੀ ਮੇਨ ਸਮਝ ਕੇ ਬੈਠਾ ਇੱਥੇ। ਤੁਸੀਂ ਨਹੀਂ ਸਮਝ ਕੇ ਬੈਠੇ ਆਪਣੇ ਆਪ ਨੂੰ? ਆਹੋ ਮੈਂ ਆਪਣੇ ਆਪ ਨੂੰ ਵੀ ਠੀਕ ਆ, ਬੱਚਾ ਰਵਾਤਾ ਉਸਤਾਦ ਜੀ ਤੁਸੀਂ। ਮੈਂ ਆਪਣੇ ਆਪ ਨੂੰ ਆਪੇ ਹੀ ਆਪਣਾ ਐਂਡ ਹੁੰਦਾ ਬਲਾ ਉਸਤਾਦ ਕਹਿੰਦੇ ਨਹੀਂ ਉਸਤਾਦ ਜੀ ਮੇਨ ਤੁਸੀਂ ਇਹ ਗੋਟਾ ਥੱਲੇ ਮੇਨ ਤੁਸੀਂ ਨਹੀਂ ਇਹ ਕਿਹੜਾ ਸਟਾਈਲ ਹੈ ਮੇਰਾ ਪੈਨ? ਇੱਕ ਮਿੰਟ ਉਸਤਾਦ ਜੀ। ਨਹੀਂ ਇੱਕ ਮਿੰਟ, ਆਹ ਕਿਹੜਾ ਸਟਾਈਲ ਹੈ ਮੇਰਾ? ਇੱਕ ਮਿੰਟ ਸਿੱਧਾ ਹੋ ਕੇ ਬੈ। ਅੱਛਾ ਸਿੱਧਾ ਹੋ ਕੇ ਬੈਠਾ ਉਸਤਾਦ ਜੀ। ਆਹੋ ਮੇਰੀ ਗੱਲ ਸੁਣੋ ਉਸਤਾਦ ਜੀ, ਇਹਨਾਂ ਸਾਰੇ ਬੱਚਿਆਂ ਨੂੰ ਦੱਸੋ ਮੈਂ ਸੀਨੀਅਰ ਆ ਅਲਹਮਦੁਲਿਲਾ। ਸਾਰੇ ਮੇਰੇ ਅੱਜ ਤੋਂ ਬਾਅਦ ਮੈਨੂੰ ਸੈੱਟ ਤੇ ਨਜ਼ਰ ਨਾ ਆਵੇ।
ਸਮਝ ਆਈ ਹੈ? ਸੀਨੀਅਰ ਠੀਕ ਲੇਕਿਨ ਮਾਲਕ ਤੇ ਨਹੀਂ ਨਾ। ਮਾਲਕ ਜਦੋਂ ਨਹੀਂ। ਉਹਨਾਂ ਨੇ ਕਹਿਣਾ ਅਸੀਂ ਤੇ ਰੱਖ ਦੇਣੀ ਹੈ। ਮੈਂ ਕਹੀ ਹਲਕਾ ਜਿਹਾ ਉਸਤਾਦ ਜੀ ਮਾਲਕ ਉਹ ਨੇ, ਸੀਨੀਅਰ ਵੀ ਉਹ ਨੇ, ਮੇਨ ਵੀ ਉਹ ਨੇ, ਸਾਰਾ ਕੁਝ ਆਹੀ ਨੇ ਯਾਰ। ਠੀਕ ਮੈਂ ਹੈ। ਕਿਹਾ ਮੈਨੂੰ ਆਮਦ ਨਹੀਂ ਹੁੰਦੀ ਤਾਂ ਉਹ ਫੜਾ ਹਲਕਾ ਜਿਹਾ ਬੋਲਦਾ ਜਰਾ ਸੈੱਟ ਕਰਿਓ ਆਪਣਾ ਕੀ ਹੋਇਆ ਹੁਣ ਪਿਆਰੇ ਲੱਗਦੇ ਜੀ। ਫੈਸਲ ਸਾਹਿਬ ਮੁਲਕ ਨੂੰ ਸਿੱਧਾ ਕਰੋ, ਮੈਂ ਤੁਹਾਡੇ ਨਾਲ ਫੜਾ ਗਿਆ ਮੁਲਕ ਦੀਆਂ ਚੀਜ਼ਾਂ ਸਿੱਧੀਆਂ ਕਰੋ, ਟ੍ਰੈਫਿਕ ਦਾ ਨਿਜ਼ਾਮ ਸਿੱਧਾ ਕਰੋ, ਮੈਂ ਤੁਹਾਡੇ ਨਾਲ। ਟ੍ਰੈਫਿਕ ਦਾ ਨਾਮ ਸਿੱਧਾ ਹੋ ਸਕਦਾ। ਹਾਂ, ਸਭ ਤੋਂ ਪਹਿਲਾਂ ਕਸ਼ਮੀਰ ਕੋਲ ਤੇ ਕਰ ਕਿਉਂ? ਉਸ ਉਹਨਾਂ ਜਾਣ ਵਾਲੇ ਜਿਹੜਾ ਸਹੀ ਰਸਤਾ ਨਾ ਉਹਨਾਂ ਉਹਦੀ ਟ੍ਰੈਫਿਕ ਨਹੀਂ ਹੁੰਦੀ ਜਿੰਨੀ 92 ਲੋਕੀ ਆ ਰਹੇ ਉਹਦੀ ਹੁੰਦੀ। ਹਾਂ ਤਾਂ ਜੀ ਇਹਨੇ ਕਿੱਥੋਂ ਸਹੀ ਕਰਨਾ? ਇਹਦੇ ਆਪਣੇ ਮੋਟਰਸਾਈਕਲ ਦਾ ਚੱਪੂ ਨਹੀਂ ਹੈ, ਜਿਹਦੇ ਅੱਗੋਂ ਲੰਘਦਾ ਬਾਰਿਸ਼ ਚ ਹੋਇਆ ਛਿੱਟਾਂ ਦੀ ਹਾਂ। ਧਾਰੀ ਪਾ ਜਾਂਦਾ। ਜਿਹੜਾ ਮਿੱਠਾ ਜੀ ਸਿੱਧੀ ਸਾਫ ਗੱਲ, ਜਿਹੜਾ ਮਿੱਠੇ ਇਸ਼ਾਰਾ ਤੋੜੇ ਉਹਦੀ ਧੋਣ ਲਾ ਦੋ। ਮੈਂ ਜੈਨਮਨ ਕਹਿਣ ਨੇ ਮਿੱਠੇ। ਚਲੋ ਫਿਰ ਤੇ ਮੈਂ ਜਿਹੜਾ ਤੇਰੀ ਚੋਰੀ ਵੋਟ- ਕਰੇ ਉਹਦੀ ਵੀ ਧੋਣ ਲਾ ਦੋ। ਜਿਹੜਾ ਚੋਰੀ ਕਰੇ ਉਹਨੂੰ ਉਹਦੀ ਵੀ ਧੌਣ ਲਾ ਦਿਓ। ਉਹਨੂੰ 500 ਰੁਪਏ ਜੁਰਮਾਨਾ ਕਰ ਦਿਓ, ਤੇ ਜਿਹੜਾ ਇਸ਼ਾਰਾ ਤੋੜੇ ਉਹਦੀ ਧੌਣ ਲਾ ਦਿਓ, ਆਹ ਤੇ ਜਿਹੜਾ ਕਤਲ ਕਰੇ ਉਹ ਸਾਈ ਉਹਨੂੰ 500 ਜੁਰਮਾਨਾ ਹੋਣਾ ਚਾਹੀਦਾ। ਬੜਾ ਸਸਤਾ ਜਿਹੜਾ ਇਸ਼ਾਰਾ ਤੋੜੇ ਉਹ ਧੋਣ ਲਾ ਉਸਤਾਦ ਜੀ ਉਹਦੀ। ਇਸ਼ਾਰਾ ਦਾ ਟ੍ਰੈਫਿਕ ਦਾ ਨਿਜ਼ਾਮ ਨਹੀਂ ਰੁਕਣਾ ਚਾਹੀਦਾ, ਕਿਉਂਕਿ ਟ੍ਰੈਫਿਕ ਦਾ ਨਿਜ਼ਾਮ ਰੁਕੇਗਾ ਤੇ ਵਕਤ ਬਿੱਟ ਠਹਿਰੇਗਾ, ਰੁਕੇਗਾ। ਨਹੀਂ, ਜਦੋਂ ਇਸ਼ਾਰਾ ਬੰਦਾ ਤੇ ਉਦੋਂ ਤੇ ਰੁਕਣਾ ਹੀ ਪੈਣਾ, ਹੈ ਉਦੋਂ ਰੁਕਣਾ ਨਹੀਂ। ਨਹੀਂ ਤੇ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਨਿਜ਼ਾਮ ਠੀਕ ਕਰਨਾ। ਮੈਂ ਤੇ ਤੁਹਾਡੀ ਗਾਂ ਚਾਹਾਂ ਇਸ਼ਾਰੇ ਖਤਮ ਕਰ ਦੇਗਾ ਤੂੰ। ਇਸ਼ਾਰੇ ਨਹੀਂ ਖਤਮ ਕਰਨੇ ਉਸਤਾਦ ਜੀ, ਇਸ਼ਾਰੇ ਰਹਿਣੇ ਚਾਹੀਦੇ ਨੇ। ਇਸ਼ਾਰੇ ਰਹਿਣਗੇ ਤੇ ਮੁਲਕ ਸਿੱਧਾ ਹੋਏਗਾ। ਹਰੇ ਤੇ ਟਲਣਾ, ਨੀਲੇ ਤੇ ਦੌੜਨਾ ਤੇ ਲਾਲ ਤੇ ਰੁਕਣਾ। ਹਾਏ 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 ਨੀਲਾ ਵੀ ਪਾਤਾ। ਤੁਹਾਡੀ ਜਿਹਨਾਂ ਦੀ ਗੱਡੀ ਆ ਨਾ ਇੱਥੋਂ ਇਸ਼ਾਰਾ ਖੋਲਦਾ ਨਾ ਆ ਇੱਥੇ ਤੱਕ ਆਉਣ ਲੱਗਿਆ ਵਿਰਾਜ 3 ਵਾਰੀ ਰੁਕਦੀ ਆ। ਮੁਬਾਰਕ ਹੋਵੇ ਉਸਤਾਦ ਜੀ ਨਾਲ। ਖੈਰ ਮੁਬਾਰਕ ਵੇਗੀ। ਗੱਡੀ ਤੇ ਲੱਖ ਰੁਪਈਆ ਲਾਣ ਲੱਗਾ ਫੈਸਲ ਰਾਮ ਨੇ। ਫਿਰ ਹਾਂਜੀ 1 ਲੱਖ ਰੁਪਏ ਦਾ ਐਸਟੀਮੇਟ ਉਸਤਾਦ ਜੀ ਬੁੱਧ ਵਾਲੇ ਦਿਨ ਗਿਆ ਵਾ। 2.5 ਮਹੀਨੇ ਪਹਿਲੇ ਆਲੇ ਨੇ 10 ਲੱਖ ਲਾਤਾ ਉੱਤੇ ਤੇ ਹੁਣ ਕਹਿੰਦਾ ਉਸਤਾਦ ਜੀ ਉਹਨੇ ਮੈਨੂੰ ਕਿਹਾ ਹੁਣ ਸਾਲ ਇੱਥੇ ਪੈਸੇ ਲੱਗਣ ਤਾਂ ਹਲੇ 2 ਮਹੀਨੇ ਨਹੀਂ ਲੱਗੇ। ਨਹੀਂ ਅੱਲਾ ਜਾਣਦਾ ਉਸਤਾਦ ਜੀ। ਉਹਨੇ ਮੈਨੂੰ ਕਿਹਾ ਜੀ ਫੈਸਲ ਸਾਹਿਬ ਆਂਡਾ ਪੀਸ ਲੈਣਾ ਤੁਸੀਂ ਸਾਡੇ ਕੋਲ। ਇੰਜਨ ਵੱਲੋਂ ਹੀ ਇਹਨੇ ਮਕੈਨਿਕ 6 ਮਹੀਨਿਆਂ ਲਈ ਲਿਆ ਵਾ। ਉਹ ਇਹਦੀ ਗੱਡੀ ਦੇ ਕੰਮ ਕਰਦਾ ਹੁੰਦਾ ਵਾ। ਆਂਡਾ ਰੋਟੀ ਵੀ ਪੀਸ ਉੱਥੇ ਹਰਸ਼ਾ ਉੱਥੇ। ਜਿਹਨੇ ਪੈਸੇ ਲੱਗ ਗਏ ਗੱਡੀ 76 ਲੱਖ ਦੀ ਵਿਕਣੀ ਹੈ। ਮੈਂ ਤੈਨੂੰ ਕਿਹਾ ਤੂੰ 4.5 ਦੀ 6 ਦੀ ਗੱਡੀ ਲਈ ਹੈ, ਹੁਣ ਤੱਕ ਕਿੰਨੇ ਪੈਸੇ ਸਹੀ ਆਪਣੀ ਇਮਾਨਦਾਰੀ ਨਾਲ ਦੱਸੀ ਕਿੰਨੇ ਪੈਸੇ ਲਾ ਚੁੱਕੇ ਹੁਣ ਤੱਕ? ਉਸਤਾਦ ਜੀ ਪਤਾ ਕੀ ਗੱਲ ਇੰਜ ਨਾ ਉਹ ਇੱਕ ਬੰਦਾ ਗੱਡੀ ਲੈਣ ਆਇਆ ਸੀ, ਉਹਨੇ ਪ੍ਰੋਗਰਾਮ ਵੇਖ ਕੇ ਪੋਸਟਪੋਨ ਕਰਤੀ ਗੱਡੀ। ਮੇਰੀ ਵਿਕਣੀ ਨਹੀਂ ਹੈ, ਮੈਂ ਦੱਸ ਤੇ ਦਵਾਂ ਤੁਹਾਨੂੰ। 6 ਲੱਖ ਦੀ ਲਈ ਆ ਉਸਤਾਦ ਜੀ। 5.5 ਲੱਖ ਰੁਪਏ ਦੀ ਉਸਤਾਦ ਜੀ ਮੈਂ ਲਈ। ਹਾਂ ਤੇ ਕਿਹਾ ਮੈਨੂੰ ਕਿਹਾ, ਕਢਾ ਉੱਤੇ ਕਢਾ ਕਿੰਨੇ ਲਾਏ? ਠਹਿਰ ਜੁ ਠਹਿਰ। 5.5 ਲੱਖ ਰੁਪਏ ਲਈ 18,000 ਰੁਪਏ ਲਿਆ ਟ੍ਰਾਂਸਫਰ ਆ ਗਿਆ। ਠੀਕ ਹੈ, ਕਿੰਨੇ ਹੋ ਗਏ? 5.68 5,000 2,000 ਰੁਪਇਆ 5.70 570 ਸਿੱਧਾ ਸਿੱਧਾ ਸੀ ਗੱਲ। ਉਸਤਾਦ ਜੀ ਇੰਨੀ ਮਾਠੀ ਗੱਡੀ ਆ ਜੈਂਪ ਤੋਂ ਜੇ ਲੰਘੇ ਉਹ ਕਿਤੇ ਮੜ ਗਿਆ ਹੋਈ ਐ ਕਰਕੇ ਫਰੇਮ ਤੋਂ ਇੰਨੀ ਥੱਲੇ ਆ ਗਈ। ਐ ਕਰਕੇ ਸਿੱਧਾ ਕਰਕੇ ਬਰਾਬਰ ਕੀਤੀ। ਅੱਛਾ 5.70 570 ਉਸਤਾਦ ਜੀ। ਉਸ ਤੋਂ ਬਾਅਦ ਮੈਂ ਫਿਰ ਇਹਦੀਆਂ ਸਾਰੀਆਂ ਨਾ ਕੋਸ਼ਿਸ਼ਾਂ ਕਰਾਈਆਂ। ਠੀਕ ਹੈ। ਉਹ ਸਾਰੀ A to Z ਕੋਸ਼ਿਸ਼ ਹੋਈ ਤਕਰੀਬਨ 19,000 ਰੁਪਏ ਦੀ ਉਸਤਾਦ ਜੀ। ਠੀਕ ਹੈ ਜੀ 80 90 ਹੋ ਗਿਆ ਚਲੋ। ਠੀਕ ਹੈ। ਫਿਰ ਉਹ ਮੇਰਾ ਇੱਕ ਯਾਰ ਸੀਗਾ, ਉਹ ਮੈਨੂੰ ਕਹਿੰਦਾ ਯਾਰ ਤੂੰ ਬੇਵਕੂਫ ਹੈ। ਹਾਂ ਉਹਨੇ ਗੱਲ ਸੱਚੀ ਕੀਤੀ। ਕਹਿੰਦਾ ਤੂੰ ਕੋਸ਼ਿਸ਼ ਕਰਾਣ ਡਿਆ ਤਾਂ ਇੰਜਣ ਕਰਾ। ਫਿਰ 38,000 ਰੁਪਏ ਦਾ ਮੈਂ ਇੰਜਣ ਕਰਾਇਆ। ਓਕੇ ਉਸਤਾਦ ਜੀ ਆਪ ਬੇਵਕੂਫ ਨੇ। 6.28 ਹੋ ਗਿਆ। ਹੈ 6.28 ਹੋ ਗਿਆ। ਉਸ ਤੋਂ ਬਾਅਦ ਉਸਤਾਦ ਜੀ ਇਹਦੇ 'ਚ ਮੈਂ ਸਪੀਕਰ ਲਵਾਏ। ਕਿੰਨੇ ਦੇ? ਉਹ ਉਸਤਾਦ ਜੀ ਲਵਾਏ ਸੀ ਤਕਰੀਬਨ 72 ਕੇ 7300 ਰੁਪਏ ਦੇ। ਉਹ ਤਾਂ 2 ਦਿਨ ਲਈ ਲਵਾਏ ਸੀ ਨਾ, ਬੱਚਾ ਗਵਾਚਿਆ ਸੀ ਨਾਲ ਵਿੱਚ। ਨਹੀਂ ਉਹ ਸਪੀਕਰ ਨਹੀਂ ਯਾਰ, ਦੂਜੇ ਸਪੀਕਰ। ਉਹ ਜੈਕ। ਚਲੋ ਜੀ 6 ਗੱਡੀ- 6.28 ਤੇ 7 6.35 6.35 ਚਲੋ 6.34 ਪਿੱਛੇ ਉਸਤਾਦ ਜੀ 3200 ਰੁਪਏ ਦਾ ਕਿ 3300 ਰੁਪਏ ਦਾ ਕੈਮਰਾ ਲਵਾਇਆ ਮੈਂ। ਚਲੋ 6.37 ਉਹ ਕੈਮਰਾ ਲਵਾਇਆ ਤੇ ਬੇਵਕੂਫੀ ਇਹ ਕੀਤੀ। 6.37 6.37 ਹੁਣ ਅਗਲੇ ਅਸਲ ਕੰਮ ਉਸ ਤੋਂ ਚ ਬਾਅਦ ਇੰਜਨ ਵਾਲੇ ਚ 3 ਦਿਨ ਬਾਅਦ ਕੋਈ ਪਿੱਛੋਂ ਕੈਮਰਾ ਪੱਟ ਕੇ ਲੈ ਗਿਆ। ਫੇਰ ਲਵਾਇਆ ਫਿਰ ਲਵਾਇਆ ਦੁਬਾਰਾ। 3.40 ਠੀਕ ਹੈ। ਉਹ ਫਰੰਟ ਕੈਮਰਾ ਲਵਾ ਲਿਆ ਅੰਦਰ ਨੂੰ ਵੀ ਬਾਹਰ ਦੇ ਕੈਮਰਾ। ਬੈਕ ਗੇਅਰ ਲੈਂਦਾ ਸੀ ਤੇ ਉਹ ਪਿਛਲੀ ਸੀਟਾਂ ਵਾਲੇ ਪਤੇ ਦਾ ਆਈ ਜਾਂਦਾ। ਇਹ ਕਿ ਪਿੱਛੇ ਕੋ ਹੈਗਾ ਯਾਰ। ਉਸਤਾਦ ਜੀ ਬੈਕ ਕੈਮਰਾ ਲਵਾਇਆ ਤੇ ਗੱਡੀ ਐਸ ਨਹੀਂ ਇਹਨੇ ਭਲਾ ਕਿਉਂ ਲਵਾਇਆ ਪਿੱਛੇ ਨੂੰ? ਪਿੱਛੇ ਬੈਠਾ ਸੇਲ। ਇਹ ਜਦੋਂ ਗੱਡੀ ਮੋੜਦਾ ਸੀ ਨਾ ਤੇ ਬੈਕ ਕੈਮਰਾ ਸਕਰੀਨ 'ਚ ਪਿੱਛੋਂ ਦੀ ਸੇਲ ਨੂੰ ਦਿਖਾਉਂਦਾ ਸੀ ਤੇ ਇਹ ਸੇਲ ਨੂੰ ਕਹਿੰਦਾ ਸੀ ਤੈਨੂੰ ਮੈਂ ਇਸ ਤੋਂ ਪਾਇਆ ਵੀ ਤੂੰ ਮੈਨੂੰ ਪਿੱਛੇ ਦੱਸ ਕੀ ਮੈਂ ਕੈਮਰਾ ਇਸ ਤੋਂ ਲਾਇਆ ਪਤਾ ਲੱਗੇ ਸੇਲ ਪਿੱਛੇ ਵੇਖਣ ਨਿਆ ਕਿ ਕਿੰਨੀ ਸੋਚ ਲਵਾਇਆ। ਉਸਤਾਦ ਜੀ ਕੈਮਰਾ ਅੱਛਾ ਯਾਰ 6.40 ਉਸਤਾਦ ਜੀ ਜਿਹੜਾ ਇੰਜਨ ਤੇ ਪਿੱਛੇ ਜੇ ਲਾਇਆ ਵਰਕਸ਼ਾਪ ਤੇ। ਉਸਤਾਦ ਜੀ ਇੱਕ ਬੰਦੇ ਨਾਲ ਪ੍ਰੈਂਕ ਕੀਤਾ, ਉਹਦਾ ਪ੍ਰੈਂਕ ਪ੍ਰੂਫ ਕਰਕੇ ਕਹਿੰਦੇ ਗੱਡੀ ਵਾਲੇ ਕੈਮਰੇ 'ਤੇ ਹੱਥ ਲਾ ਦੇ। ਆਹੋ ਉਹ ਇੱਥੇ ਹੱਥ ਲਾਉਣੇ। ਕੈਮਰਾ ਉਸਤਾਦ ਜੀ ਪਿਛਲਾ ਲਾਇਆ ਗੱਡੀ ਨੂੰ ਤੇ ਗੱਡੀ ਐਸ ਰੁਖ ਨਜ਼ਰ ਆ ਰਹੀ ਔਰ ਰੋਟੇਟ ਕਰਕੇ ਲਾਇਆ। ਮੈਂ ਪਹਿਲਾ ਗੇਅਰ ਲਾਇਆ ਤੇ ਕੈਮਰਾ ਚੱਲ ਗਿਆ। ਪਹਿਲੇ ਗੇਅਰ ਤੇ ਪਿਛਲਾ ਕਤਾਰ ਵਿੱਚ ਭੱਜ ਗਈ। ਕੁਝ ਸਮੇਂ ਮਿੱਠੂ ਮੈਂ ਡਰ ਗਿਆ।
ਬਖੂਗਾ ਕੀ ਹੋ ਗਿਆ ਭਾਈ? ਸ਼ੁਕਰ ਮੈਂ ਬਿਲਕੁਲ ਮਿਸਤਰੀ ਦੇ ਕੋਲ ਹੀ ਸੀਗਾ, ਉਹਨੂੰ ਫੋਨ ਕੀਤਾ। ਜਿਹੜੇ ਵਾਲੇ ਸਪੀਕਰ ਆਏ ਕਿ ਮੈਂ ਕਿਹਾ ਭਾਈ ਫੈਸਲ ਦਾ ਆਵਾਜ਼ ਤੇ ਖੋਲੋ, ਕਹਿੰਦਾ ਨਾ ਯਾਰ ਜ਼ਿਆਦਾ ਆਵਾਜ਼ ਨਾਲ ਖੋਲੀ ਡਿੱਗੀ ਖੁੱਲ ਜਾਂਦੀ। ਅੱਛਾ 640 ਇਹ ਤੇ ਨਾ ਉੱਪਰਲਾ ਹੁਣ ਜਿਹੜਾ ਮੇਨ ਜਦੋਂ ਵੱਜੀ ਹੈ ਗੱਡੀ ਸ਼ੇਰ ਕੋ ਹਾਂਜੀ ਉਦੋਂ ਕਿੰਨੇ ਲੱਗੇ? ਉਦੋਂ 70,000 ਰੁਪਇਆ 640 ਤੇ 70 710 7-10 ਉਸਤਾਦ ਜੀ ਅੱਲਾ ਜਾਣਦਾ। ਉਸ ਤੋਂ ਬਾਅਦ ਪਿਛਲੇ ਦਿਨਾਂ 'ਚ ਮਿੱਠਾ ਗੁਆ ਆਹੋ। ਉਹ ਸੁਲਮਾਨ ਮਿਸਤਰੀ ਆਇਆ ਸੀ। ਹਾਂਜੀ ਉਹਦੇ ਕੋ ਕਿੰਨੇ ਲੱਗੇ? ਹਾਂ ਉਹਦੇ ਕੋਲ ਉਸਤਾਦ ਉਹਨੂੰ ਮੈਂ ਕਿਹਾ ਟੋਟਲ ਵਾਇਰਿੰਗ ਚੇਂਜ ਕਰਨੀ, ਟੋਟਲ ਬੈਰਿੰਗ ਹਾਂ ਪਲੱਗ ਵੀ ਸਾਰੇ ਨਵੇਂ, ਰੁਪਈਆ 3500। ਕਸਮ ਉਸਤਾਦ ਜੀ 710 ਤੇ ਮੇਰੀ ਤਾਂ ਗੱਲ ਸੁਣੋ ਨਾ, 710 ਤੇ 713 ਠੀਕ ਹੈ ਨਾ? 7-13 ਉਹ 3000 ਰੁਪਈਆ ਮੇਰੇ ਕੋਲ ਲੈ ਗਿਆ, ਆਇਆ ਹੀ ਨਹੀਂਗਾ। ਆਇਆ ਹੀ ਨਹੀਂ ਨਹੀਂ ਹੈ 713 ਇਹਦਾ ਜ਼ੇਨ ਹੀ ਕੰਮ ਕਰਦਾ ਵੀ 3500 ਚ ਹੁੰਦੀ ਏਦਾਂ। ਉਹ ਮੈਂ ਹੈਰਾਨ ਹੋ ਗਿਆ। ਅੱਛਾ ਫਿਰ ਬਾਅਦ ਚ ਕਰਾਈ ਮੈਂ ਕਰਾਈ ਉਸਤਾਦ। ਉਹ ਕਿੰਨੇ ਪੈਸੇ ਲੱਗੇ? ਆਹ ਤਿੰਨ ਨਾ ਵਿੱਚ ਗਿਣੋ, ਇਹ ਤੇ ਠੱਗੇ ਗਏ ਗੱਡੀ ਪਹਿਲੇ ਸਾਰਾ ਗਿਣ ਲਈਏ ਨਾ, ਪਹਿਲੇ ਸਾਰਾ ਹੋ ਕੇ ਹੁਣ ਤੱਕ ਲੱਗ ਕਿੰਨੇ ਗਏ? ਉਸਤਾਦ ਜੀ 11,000 ਰੁਪਈਆ ਪੂਰਾ ਟੋਟਲ ਹਾਂਜੀ ਵਾਇਰਿੰਗ ਤੇ ਲੱਗਾ। ਚਲੋ ਜੀ 7 13 ਤੇ 11 24 22 ਹੋ ਗਏ। 14 10 24 7 24 ਹੋ ਗਏ। 7-24 ਰਾਤੀ ਉਸਤਾਦ ਜੀ ਬਾਰਿਸ਼ ਹਲਕੀ ਲੱਗੀ ਪੈਂਦੀ ਸੀ, ਤਕਰੀਬਨ 600 ਰੁਪਈਆ ਮੇਰਾ ਇੱਕ ਐਕਸਟਰਾ ਲੱਗਾ। ਚਲੋ 500 ਪਿਛਲੇ ਤਾਂ ਪੈਸੇ 7 25 ਹੋ ਗਏ। ਠੀਕ ਹੈ, ਉਹ ਇੱਕ ਇਸ਼ਾਰਾ ਚੱਲਦਾ ਸੀ, ਇੱਕ ਨਹੀਂ ਸੀ ਚੱਲਦਾ, ਮੈਂ ਚਾਰੇ ਇਸ਼ਾਰੇ ਚੱਲੇ, ਸਿਰਫ ਇੱਕ ਹੀ ਚੱਲਣ ਡਿਆ। ਅੱਛਾ ਤੂੰ ਇੰਜਨ ਦਾ ਨਹੀਂ ਕੰਮ ਕਰਾਇਆ ਹੁਣ ਤੱਕ? ਇੰਜਣ ਮੈਂ ਸਾਰਾ ਕਰਾਇਆ। ਉਹਦੇ ਕਿੰਨੇ ਪੈਸੇ ਲੱਗੇ ਸੀ? ਇੰਜਣ ਉਸਤਾਦ ਜੀ ਮੈਂ ਤੁਹਾਨੂੰ ਦੱਸਿਆ ਨੇ 38,000 ਰੁਪਈਆ। ਅੱਛਾ ਓਕੇ ਚਲੋ ਜੀ ਗੱਲ ਇਹ ਨਾਜ਼ਰੀਨ ਕਿੰਨੇ ਪੈਸੇ ਲੱਗ ਗਏ? ਟੋਟਲ ਕਰ ਕਰਾ ਕੇ 7-30 ਲੱਖ 7 ਦੀ ਲੱਗ ਗਿਆ। ਹੁਣ ਬੰਦੇ ਨੇ ਕਿਹਾ ਵਾ ਵੀ ਲੱਖ ਰੁਪਈਆ ਦੇ ਦੇ ਤੈਨੂੰ ਆਂਡਾ ਪੀਸ ਕਰ ਦੇ। ਆਂਡਾ ਪੀਸ ਇਹ ਹੋ ਗਿਆ 8 30। 8-30 ਵਿੱਚ ਉਸਤਾਦ ਜੀ ਤੁਸੀਂ ਮਿਸਤਰੀ ਦੇਖਣਾ ਭਾਈ, ਤੇਰੇ ਬਾਹਰ ਕੋਈ ਤਲਕ ਵਾਲੇ ਨਹੀਂ ਹੈਗੇ ਵੀ ਜਿਹੜੇ ਤੈਨੂੰ ਲੱਖ ਲੱਖ ਰੁਪਈਆ ਭੇਜ ਦੇਣ ਸਾਰੇ 1.5 ਲੱਖ ਤੇ ਤੂੰ ਗੱਡੀ ਲੈ ਲਓ? ਉਸਤਾਦ ਜੀ ਜ਼ਮੀਰ ਨਹੀਂ ਮੰਨਦਾ ਮੇਰਾ। ਹੈ ਉਹਨਾਂ ਦਾ ਨਹੀਂ ਯਾਰ ਦੋਸਤ ਤੇ ਮੇਰੇ ਕਿੰਨੇ ਹੀ ਨੇ, ਅਲਹਮਦੁਲਿਲਾ ਮੇਰਾ ਇੱਕ ਯਾਰ ਕੈਮਰਾ 14 15 16 ਕੋ ਮੰਨ ਨਾ ਵਿੱਚੋਂ ਇੱਕ ਤਾਂ ਨਾ ਕਰ ਦੇਗਾ, ਬਾਕੀ ਤੇ ਦੇਣਗੇ। ਨਹੀਂ ਉਸਤਾਦ ਜੀ ਮੈਂ ਕਿਸੇ ਕੋ ਇੱਕ ਭਾਈ ਅਮਰੀਕਾ ਵਾਲਾ, ਭਾਈ ਅਰਸ਼ ਉਸਤਾਦ ਜੀ, ਕੈਨੇਡਾ, ਸਹੀ ਭਾਈ। ਆਸਟ੍ਰੇਲੀਆ, ਯਾਰ ਹਾਂ, ਤਿੰਨ ਮੇਰੇ ਦੋਸਤ। 2-2 ਲੱਖ ਰੁਪਈਆ ਮੰਗਾ ਲਾ। ਨਹੀਂ ਉਸਤਾਦ ਜੀ ਅੱਲਾ ਨਾ ਕਰੇ ਯਾਰ, ਲੇਕਿਨ ਉਸਤਾਦ ਜੀ ਮੈਨੂੰ ਸੱਚੀ ਮੁੱਚੀ ਜਦੋਂ ਦਿਨ ਰਾਤ ਜਦੋਂ ਵੀ ਲੋੜ ਪਈ ਉਹਨਾਂ ਨੇ ਮੈਨੂੰ ਕਿਹਾ ਸੀ ਫੈਸਲ ਸਾਹਿਬ ਅਸੀਂ ਹਾਜ਼ਰ ਆ, ਮੇਰੇ ਭਰਾ ਬਣੇ ਨੇ। ਲੇਕਿਨ ਉਸਤਾਦ ਜੀ ਤੁਹਾਡੇ ਹੁੰਦੇ ਆ ਮੈਂ ਉਹਨਾਂ ਨੂੰ ਕਿਉਂ ਕਹਾਂ ਗੱਡੀ ਦਿਓ ਮੈਨੂੰ? ਯਾਰ ਤੁਸੀਂ ਗੱਡੀਆਂ ਲਾਓ ਨਾ ਯਾਰ, ਤੁਸੀਂ ਗੱਡੀ ਦਾ ਕੀ ਕਰਨਾ ਵਾ? ਹੁਣ ਗੱਡੀ ਦਾ ਮੈਂ ਉਸਤਾਦ ਜੀ ਹੁਣ ਉਹਦੇ ਨਾਲ ਕੀ ਉਸਤਾਦ ਜੀ ਹੁਣ ਮਾਫੀ ਦੇ ਨਾਲ ਉਹ ਨਾ ਥੋੜਾ ਜਿਹਾ ਨਹੀਂ ਕਹਿੰਦਾ ਗੱਡੀ ਚਾਉਂਦੀ ਏ, ਕਸਮ ਵਾਲੀ ਗੱਲ। ਉਹ ਨਹੀਂ ਉਸਤਾਦ ਜੀ ਫਿਰ ਪਤਾ ਕਿ ਮਜ਼ਾਕ ਉਹਦੇ ਵਿੱਚ ਉਸਤਾਦ ਜੀ ਦੀ ਗੱਡੀ ਦੇ ਪਿੱਛੇ ਸੋਹਣਾ ਪੈਂਟ ਕੋਟ ਪਾ ਕੇ ਅਸੀਂ ਬੈਠੇ ਆ ਪਿਛਲੀ ਸੀਟ ਤੇ। ਮਾਨਾ ਇਹ ਗੱਡੀ ਤੇਰੀ ਮਤਲਬ ਕਿਦਾਂ ਮਤਲਬ 24 ਘੰਟੇ ਹੀ ਹਰ ਟਾਈਮ ਜਾਂ ਕੋਈ ਮਖਸੂਸ ਟਾਈਮ ਦੇਣੇ ਨੇ ਵੀ ਜਦੋਂ ਚੋਂਦੀ ਉਸ ਤੋਂ ਬਾਅਦ? ਨਹੀਂ ਉਹ ਨਾ ਉਹ ਵਿੱਚ ਨਾ ਨਹੀਂ ਕੋਈ ਸਟਾਰਟ ਕੀਤੀ ਤੇ ਥੱਲੇ ਮੋਬਾਈਲ ਡਿੱਗਾ, ਏਸੀ ਚਲਾਇਆ ਤੇ ਉਹ ਮੈਨੂੰ ਯਾਦ ਆਇਆ ਗੋਡਿਆਂ ਦੇ ਕੰਮ ਕਰਾਇਆ ਜੀ ਗੱਡੀ ਦੇ ਕੋਲ ਗੱਡੀਆਂ ਦੇ ਗੋਡੇ ਹੁੰਦੇ। ਗੋਡੇ ਹੋ ਰਹਿ ਗਈ ਸੀ, ਗੋਡਿਆਂ ਦੇ ਦੋਵੇਂ ਕੰਮ ਕਰਾਏ ਉਸਤਾਦ ਜੀ। ਭਲਾ ਕੀ ਹੋਇਆ, ਮੈਂ ਉਸਤਾਦ ਜੀ ਇੰਜ ਕਰਕੇ ਮੋੜੀ ਨਹੀਂ ਤੇ ਚੱਪਣੀ ਟੁੱਟ ਗਈ, ਤੇ ਗੱਡੀ ਭਾਈ ਜਾਨ ਮੁੜ ਗਈ। ਕੋਈ ਨਹੀਂ ਇੱਧਰ ਨੂੰ ਹੀ ਹੈਂਡਲ ਵਾਪਸ ਨਹੀਂ ਆਇਆ। ਵਾਪਸ ਨਹੀਂ ਆਇਆ। ਮਿੱਠੇ ਇਹ ਜਿਹੜਾ ਮੈਂ ਹੁਣ 7 8 8 30 ਤੇ ਬ੍ਰੇਕ ਲਾਈ ਸੀ ਉਹ ਕੰਟੀਨਿਊ ਕਰਨਾ ਜਾਂ ਉਹ ਤੇ ਉਸਤਾਦ ਜੀ ਗੋਡਿਆਂ ਦਾ ਕੰਮ ਲੈਦਾ ਕਰਾਇਆ। ਉਹ ਕਿੰਨੇ ਪੈਸੇ ਲੱਗੇ? ਉਸਤਾਦ ਜੀ ਉਹਦੇ ਤੇ ਇੱਕ ਗੋਡਾ ਸੀਗਾ ਮੇਰਾ ਖਿਆਲ 4800 ਦਾ ਕਿ 5600 ਦਾ। ਉਸਤਾਦ ਜੀ ਹੁਣ ਤੂੰ ਕੀ ਚਾਹੁੰਦਾ ਵਾ? ਲੱਖ ਹੋਰ ਲੱਗਣਾ, 8 8.5 ਲੱਖ ਦੀ ਤੈਨੂੰ ਪੈ ਗਈ। ਨਹੀਂ ਫਿਰ ਉਹਦੇ ਹਿੱਸੇ ਦਾ ਜਿਹੜਾ ਕੰਮ ਕਰਾਇਆ, ਹਿੱਸੇ ਦਾ ਬੜਾ ਮਸਲਾ ਕਿਹਦੇ ਹਿੱਸੇ ਦਾ? ਗੱਡੀ ਤੇ। ਯਾਰ ਇਹਨੂੰ ਕਿਸੇ ਨੇ ਗੱਡੀ ਮੜੀ ਆ, ਅੱਗੋਂ ਵੈਗਨਾਰ ਆ, ਪਿੱਛੋਂ ਸੈਂਟਰੋ ਆ। ਉਹ ਤਾਂ ਕੋਮੇ ਦਾ ਹਿੱਸਾ ਮਾਰ ਲਾ ਤੇ ਇਹਦਾ ਕਿਸੇ ਦਾ ਕਰਾ ਲਾ। ਨਹੀਂ ਇਹਦੇ ਹਿੱਸੇ ਦਾ ਕੰਮ ਉਸਤਾਦ ਜੀ ਫਿਰ ਕਰਾਇਆ ਮੈਂ। ਫਿਰ ਟਾਇਰ ਪਵਾਏ ਹਾਂ ਕਿੰਨੇ ਪੈਸੇ ਲੱਗੇ? 10 ਲੱਖ ਰੁਪਏ ਦੀ ਪੈ ਗਈ। 38,000 ਦੇ ਟਾਇਰ। ਨਹੀਂ ਉਸਤਾਦ ਜੀ ਮਹਿੰਗੀ ਪਈ। ਇਹ ਮੈਨੂੰ ਲੱਗਦਾ ਕਿ- ਵੇਚਣੀ ਕਿੰਨੇ ਦੀ? ਠਹਿਰ ਜਾ, ਹੈ ਕਿੰਨੇ ਦੀ ਵੇਚਣੀ? 6 ਲੱਖ ਦੀ। 6 ਲੱਖ ਦੀ ਡਿਮਾਂਡ ਆ। ਡਿਮਾਂਡ ਇਹ ਜ਼ਿੰਨ ਚ ਕੀ ਰੱਖਿਆ ਕਿ ਇੰਨੇ ਕੁ ਤੱਕ ਦੇ ਦੇਣੀ? 4 6.5 ਕਹਿਣਾ 6 ਲੱਖ ਰੁਪਏ 50,000 ਡਾਲ 6 ਲੱਖ ਦੀ। 6.5 ਕਹਿਣਾ ਤੇ ਲੈਣਾ ਕੀ? ਹੁਣ ਉਸਤਾਦ ਜੀ ਉਹ ਕਰੈਕਟਰ ਜਿਹੜਾ ਮਿਸਤਰੀ ਹੈ ਨਾ ਉਹ ਮੈਨੂੰ ਕਹਿਣ ਡਿਆ ਹੈਗਾ ਕਿ ਜੀ ਉਹਨੂੰ ਅਕਲ ਨਹੀਂ ਗਈ, ਉਹ ਤੈਨੂੰ ਸਮਝਾਉਂਦਾ ਨਹੀਂ ਕਿ ਫੈਸਲਾ ਤਾਂ ਨਾ ਲਾਈ ਜੀ ਉੱਤੇ ਪੈਸੇ। ਉਹਨੇ ਮੈਨੂੰ ਕਿਹਾ ਕਹਿੰਦਾ ਲੱਖ ਰੁਪਈਆ ਲਾ ਕੇ ਆਂਡਾ ਪੀਸ ਹੋ ਜਾਊਗੀ। ਉਸ ਤੋਂ ਬਾਅਦ ਮੈਂ ਹਿਸਾਬ ਲਾ ਲਿਆ, ਉਹ ਤੁਸੀਂ ਮਿਸਤਰੀ ਦੇਖਣਾ ਇਹ ਤੋਂ ਵੀ ਮਾੜਾ ਮੈਂ ਹਿਸਾਬ ਲਾ ਲਿਆ। ਪੈਣ ਉਹਦਾ ਕੋਈ ਘਰ ਉਹਨੇ ਸ਼ੁਰੂ ਕੀਤਾ ਉੱਤੇ ਚਬਾਰੇ। ਇਹਨੇ ਉਹਨੂੰ ਕਿਹਾ ਮੈਂ ਗੱਡੀ ਵੇਚਣੀ, ਉਹਨੇ ਕਿਹਾ ਪੈਣ ਨੂੰ ਸਿਰਫ 2 ਕਮਰੇ ਪਵਾ ਦਿਓ ਫਿਰ ਵੇਚ। ਸ਼ਾਵਰ ਹੋਣੀ, ਸਾਰੀ ਸ਼ਾਵਰ ਹੋਣੀ, ਡੈਂਟਿੰਗ ਪੇਂਟਿੰਗ ਹੋਣੀ, ਟੱਚਿੰਗ ਹੋਣੀ ਹੈ, ਟੋਚਨ ਲੱਗਣੇ। ਉਸਤਾਦ ਜੀ ਐਲਸੀਡੀ ਜਿਹੜੀ ਲਵਾਈ ਜਾਂਦੀ ਇੰਜ ਕਰਕੇ ਆ ਲੱਗੀ ਥਲੇ, ਇਹਨੇ ਕਿਤੇ ਇੰਜ ਕਰਕੇ ਝਟਕਾ ਮਾਰਿਆ ਐਲਸੀਡੀ ਚੱਲਣਾ ਸੀ, ਉਹ ਅੱਧੀ ਫਿਲਮ ਡੈਸ਼ਬੋਰਡ ਤੇ ਵੀ ਚੱਲਣ ਲੱਗੀ, ਸਾਰੀ ਆਨ ਹੋ ਗਈ।
ਵੱਧੀ ਇੱਧਰ ਹੋਣੀ ਤੁਸੀਂ ਰੱਦੀ ਇੱਧਰ ਹੁਣ ਹੋਣੀ ਫੈਸਲ ਪੈਸੇ ਲਾਈ ਜਾ ਰਿਹਾ ਤੂੰ ਪਾਗਲ ਆ ਯਾਰ। ਉਸਤਾਦ ਜੀ ਗੱਡੀ ਹੈ ਹੀ ਨਹੀਂ, ਮੀਰਾ ਦੇ ਦਿਓ, ਇਹ ਰੱਖ ਲਓ ਤੁਸੀਂ। ਮੀਰਾ ਦੇ 46 ਲੱਖ ਰੁਪਏ ਦੀ ਹੈ ਕਿਹੜੀ? ਮੀਰਾ। ਅੱਛਾ 30 ਲੱਖ। ਮੈਂ ਵੱਡੀ ਫਿਲਮ ਸਟਾਰ ਮੀਰਾ ਦੀ ਗੱਲ ਨਹੀਂ ਕੀਤੀ, ਆ ਮੀਰਾ ਗੱਡੀ ਦੀ ਗੱਲ ਕਰਨ ਡਿਆ। ਨਹੀਂ ਯਾਰ ਤੂੰ ਮੇਰੀ ਗੱਡੀ ਗੱਲ ਆ ਨਾ, ਤੂੰ ਆਪਣੀ ਗੱਲ ਲੈ। ਚਲੋ ਮੈਂ ਆਪਣੀ ਆ ਜੀ, ਮੈਂ ਤੂੰ ਕਿਉਂ ਤੇ ਪੈਸੇ ਲਾਈ ਜਾ ਰਿਹਾ ਜਾਹਲ ਬੇਵਕੂਫਾ ਤੂੰ? ਕਿਉਂਕਿ ਮੈਂ ਗੱਡੀ ਨਵੀਂ ਨਹੀਂ ਲੈ ਸਕਦਾ, ਤੇ ਨਵੀਂ ਨਹੀਂ ਲੈ ਸਕਦਾ, ਥੋੜੀ ਜਿਹੀ ਚੰਗੀ ਲੈ ਲਾ। ਮੈਂ ਥੋੜੀ ਜਿਹੀ ਚੰਗੀ ਵੀ ਨਹੀਂ ਲੈ ਸਕਦਾ। ਫਿਰ ਇਹਨੂੰ ਵੇਚ ਦੇ, ਇਹ ਤੇ ਵੇਚ ਸਕਦਾ। ਇਹ ਵੇਚ ਕੇ ਮੈਂ ਕੀ ਕਰਾਂਗਾ? ਕੁਛ ਵੀ ਨਾ ਕਰ, ਇਹ ਵੇਚ ਕੇ ਤੇਰਾ ਲੱਖ ਰੁਪਏ ਮਹੀਨੇ ਦਾ ਬਚਣ ਲੱਗ ਪੂਗਾ। ਹਾਂਜੀ 1 to 5 ਰੱਖ ਲਓ। ਉਸਤਾਦ ਜੀ ਮੈਨੂੰ ਲੱਗਦਾ ਕਿਸੇ ਅਮੀਰ ਘਰ ਦੀ ਗੱਡੀ ਉਹਨਾਂ ਨੇ ਇਹਨਾਂ ਨੂੰ ਸਹੀ ਕਰਾਉਣ ਲਈ ਦਿੱਤੀ ਹੈ। ਨਹੀਂ ਅਮੀਰ ਘਰ ਦੀ ਇਹੋ ਜਿਹੀ ਗੱਡੀ ਹੁੰਦੀ ਨਹੀਂ ਬੇਟੇ। ਉਹ ਮਿਸਤਰੀ ਨੂੰ ਕਹਿਣ ਡਿਆ ਤੂੰ ਤੇ ਪੈਸੇ ਲਾਈ ਜਾ, ਤੇਰੇ ਜੋੜਨ ਡਏ ਆ, ਤੇ ਜਮਾ ਹੋਣ ਡਏ ਆ। ਹੁਣ ਉਹਨੇ ਕਿਹਾ ਨਾ ਲੱਖ ਰੁਪਈਆ ਲਾ, ਤੇ ਕਹਿੰਦਾ ਜੀ 8 ਲੱਖ ਰੁਪਏ ਦੀ ਗੱਡੀ ਵਿਕ ਜਾਣੀ। ਹਾਂ ਵੈਸੇ ਇਹਨੇ ਇਦਾਂ ਉਹ ਕਹਿੰਦਾ। ਕਹੇ ਯਾਰ ਤੂੰ ਮੈਨੂੰ ਗੱਲ ਸੁਣ, ਤੂੰ ਮੈਨੂੰ 5.5 ਦੇ ਲੱਖ ਲਾ ਕੇ ਨਾ 8 ਦੀ ਵੇਚ ਕੇ 2.5 ਤੂੰ ਕਮਾ। ਹਾਂ ਬੜੀ ਗੱਲ। ਉਹਦਾ ਹੋਇਆ ਵਾ। ਤੇ ਫਿਰ ਉਹ ਕੀ 5.5 ਲਿਆ ਕੇ ਮੈਂ ਕੀ ਕਰਾਂ? ਉਹ 5.5 ਲਿਆ ਕੇ ਤੂੰ ਮੈਨੂੰ ਦੇਈ। ਹਾਂ ਬਸ ਤੁਸੀਂ ਠੀਕ ਗੱਡੀ ਹੈ। ਲੈ, ਤੁਸੀਂ ਗੱਡੀ ਰੱਖ ਲਓ ਕਿਹੜੀ ਗੱਡੀ? ਮੇਰੇ ਨਹੀਂ ਮੈਂ ਕਾਹਤੋਂ ਰੱਖ ਲਵਾਂ ਯਾਰ, ਤੂੰ ਕਿਉਂ ਬੇਵਕੂਫ ਵਾਲੀਆਂ ਤੇ ਫਿਰ ਗੱਲਾਂ 5 ਲੱਖ ਰੁਪਈਆ ਫਿਰ ਉਸਤਾਦ ਜੀ ਉਹਦੇ ਚ ਕੋਈ 2 3 4 ਹੋਰ ਪਾ ਕੇ 8 9 ਵਾਲੀ ਗੱਡੀ ਲੈ ਲੈ, ਕੋਰੇ ਲੈ ਲੈ। ਹਾਂ ਕੋਰੇ ਗੱਡੀ ਮੇਰੀ ਗੱਲ ਵਾਹ, ਸੁਣ, ਵਾਹ। ਕੋਰੇ ਗੱਡੀ ਮਜ਼ਬੂਤ ਗੱਡੀ ਹੈ। ਉਹ ਇਸ ਮਾਡਲ ਦੀ ਵੀ ਹੁੰਦੀ ਨਾ ਜਿਸ ਮਾਡਲ ਦੀ ਤੇਰੀ ਗੱਡੀ ਹੈ, ਉਹਨੇ ਨਾ ਕੰਮ ਨਹੀਂ ਸੀ ਕੱਢਣਾ। ਲੇਕਿਨ ਉਸਤਾਦ ਜੀ ਕੋਰੀਆ ਦਾ ਸੋਲਿਡ ਉਹਦਾ ਲੋਹਾ, ਉਹਦੀ ਗੱਲਬਾਤ ਉਹਦੀ ਉਹ ਇੰਜ ਦੀ ਨਹੀਂ। ਉਹਦੇ ਹਿੱਟ ਪਾਰਟਸ ਗੱਡੀ ਹੈ। ਹਾਂਜੀ ਉਹਦੇ ਪਾਰਟਸ ਮਹਿੰਗੇ ਨੇ, ਕੋਈ ਮਹਿੰਗੇ ਨਹੀਂ ਪਾਰਟਸ, ਮੈਂ ਹੈਰਾਨ ਟੈਪ ਆਉਗੀ। ਲੇਕਿਨ ਉਸਤਾਦ ਜੀ ਮੈਂ ਮਾਈਂਡ ਬਣਾਇਆ, ਜ਼ੇਨ ਬਣਾਇਆ, ਅਲਹਮਦੁਲਿਲਾ ਮਿੱਠੇ, ਜੋ ਸੋਚਿਆ ਉਹੀ ਹੋਇਆ, ਜੋ ਸੋਚਦਾ ਵਾ ਨਾ ਮੈਂ ਉਹੀ ਹੋਇਆ। ਨੁਕਸਾਨ। ਹੁਣ ਉਸਤਾਦ ਜੀ ਅੱਲਾ ਮਾਫ ਕਰੇ, ਅੱਛਾ ਕਹਿਣਾ ਨਹੀਂ ਕਹੀ ਗੱਲ ਸੁਣ, ਇਹ ਜਿਹੜੀ ਦਲੀਲ ਦਿੱਤੀ ਨੇ ਮੈਂ ਜੋ ਸੋਚਦਾ ਉਹੀ ਹੁੰਦਾ, ਉਹੀ ਹੁੰਦਾ। ਤੇ ਉਹੀ ਹੋਣਾ ਜੋ ਤੂੰ ਸੋਚਿਆ ਉਹੀ ਹੋਣਾ। ਤੂੰ ਸੋਚ ਰਿਹਾ ਨਹੀਂ 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 ਜਾਂ ਤਾਂ ਕਹਿਣਾ ਜੋ ਇਹ ਬੰਦਾ ਕਹਿੰਦਾ ਮੇਰੇ ਨਾਲ ਉਹੀ ਹੁੰਦਾ, ਫੇਰ ਗੱਲ ਆ। ਆਪ ਸਾਲਿਆ ਜੋ ਸੋਚਦਾ ਉਹੀ ਹੋਣਾ। ਆਹੋ ਇਹ ਹੁਣ ਮੈਂ ਸੋਚਦਾ ਯਾਰ ਮੈਂ ਉੱਥੇ ਜਾ ਕੇ ਸਮੋਸੇ ਖਾ ਕੇ ਆਉਣੇ, ਮੈਂ ਸੋਚਿਆ ਭਾਜੀ ਮੈਂ ਜੋ ਸੋਚਦਾ ਮੈਂ ਸੋਚਿਆ ਮੈਂ ਸਮੋਸੇ ਖਾ ਇਹ ਕਿਹੜੀ ਲੌਜੀਕ ਆ? ਆਹੋ ਯਾਰ। ਗੱਲ ਹੁੰਦੀ ਹੈ ਕਿ ਯਾਰ ਇਹ ਬੰਦਾ ਜੋ ਕਹਿੰਦਾ ਨਾ ਉਹ ਹੁੰਦਾ, ਯਾਰ ਇਹ ਦੂਜਾ ਬੰਦਾ ਨਹੀਂ ਨਹੀਂ ਆਪ ਤੂੰ ਜੋ ਸੋਚਦਾ ਉਹੀ ਹੋਣਾ। ਹੁਣ ਤੂੰ ਸੋਚਿਆ ਵੀ ਮੈਂ ਗੱਡੀ 6 ਦੀ ਵੇਚਣੀ ਹੈ, ਆਹੋ ਹੈ 6 ਤੋਂ ਥੱਲੇ ਨਹੀਂ ਵਿਕਣੀ। ਨਹੀਂ 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 ਮੈਂ ਜੋ ਸੋਚਦਾ ਨਾ ਉਹੀ ਹੁੰਦਾ। ਹੁਣ ਮੈਂ ਆਪਣੇ ਆਪ ਨੂੰ ਵੇਖ ਲੈ ਲਿਆ, ਤੂੰ ਇਹ ਸੋਚ ਕੇ ਮੈਂ ਗੱਡੀ 7 ਲੱਖ ਦੀ ਵੇਚਣੀ ਹੈ, ਤੂੰ ਭਾਵੇਂ ਸਾਰੀ ਜ਼ਿੰਦਗੀ ਤੇਰੀ ਇਹ ਸੋਚ ਪੂਰੀ ਹੋ ਜੇ। ਨਹੀਂ ਤੂੰ ਨਹੀਂ ਕਹਿੰਦਾ ਮੈਂ ਜੋ ਸੋਚਦਾ ਹੁੰਦਾ, ਤੂੰ ਸੋਚ ਲੈ ਮੈਂ 7 ਦੀ ਗੱਡੀ ਵੇਚਣੀ ਹੈ, ਹਾਂ ਹੈ ਮੈਂ ਦੇਖਦਾ ਕਿ ਜੋ ਤੂੰ ਸੋਚਿਆ ਕਿੱਦਾਂ ਪੂਰਾ ਹੁੰਦਾ। ਹਾਂ ਲੇਕਿਨ ਉਸਤਾਦ ਜੀ, ਉਹ ਤੂੰ ਉਹਦੀ ਸੋਚ ਜੋ ਹੈ ਨਾ ਕਿ ਮੈਂ 5 4 ਦੀ ਲੈਣੀ ਹੈ, ਉਹ ਪੂਰੀ ਹੋਣੀ। ਉਸਤਾਦ ਜੀ ਇਹ ਮੇਰਾ ਮੋਬਾਈਲ ਹੈਗਾ ਇਸ ਟਾਈਮ 30,000 ਰੁਪਏ ਦਾ, ਮਿਸਾਲ ਦੇ ਰਿਹਾ, ਹਾਂ 30,000 ਰੁਪਏ ਦਾ। ਠੀਕ ਇਹ ਇਹ ਤੂੰ ਸੋਚਿਆ ਮੈਂ ਸੋਚ ਰਿਹਾ, ਬਾ ਫੇਰ ਇਹਨਾਂ ਦੇ ਇਹ ਮਾਰਕੀਟ ਦੇ ਵਿੱਚ ਅਸੀਂ ਜਾਈਏ, ਉਹਨਾਂ ਨੇ ਕਹਿਣਾ ਜੀ 15,000 ਰੁਪਏ ਕਿੰਨੇ? ਮਾਰਕੀਟ 'ਚ ਇਹਦਾ 5 7,000 ਹੀ ਦੇਣਾ ਕਿਸੇ ਨੇ। ਕਹਿ ਰਹੇ ਹਾਂਜੀ Vivo 22 ਅਲਟਰਾ। ਉਹ ਮੈਂ ਕਹਿੰਦਾ ਭਾਵੇਂ ਜੋ ਮਰਜ਼ੀ ਆ, ਭਾਵੇਂ 10,000 ਨਹੀਂ ਦੇਣਾ ਕਿਸੇ ਨੇ ਦਾ। ਚਲੋ ਠੀਕ ਹੋ ਗਿਆ ਉਸਤਾਦ ਜੀ, ਚਲੋ ਜੀ ਮੈਂ ਕਹਿ ਰਿਹਾ ਜੀ, ਮੈਂ ਇਹ ਪਾ ਨਾ ਵਿੱਚ ਮੈਂ ਮੈਂ ਦੱਸਦਾ ਕਰ ਜ਼ੇਵਰ ਕਿੰਨਾ ਕਰ। ਜ਼ੇਵਰ ਉਸਤਾਦ ਜੀ ਮਾਸ਼ਾਅੱਲਾ ਰਾਣੀ ਯਾਰ ਸੀਗਾ। ਯਾਰ ਫੈਸਲ ਸਹੀ ਦੱਸ ਯਾਰ, ਹਰ ਗੱਲ ਨਾ ਕਾਮੇਡੀ ਕਰਿਆ ਕਰ। ਉਸਤਾਦ ਜੀ ਕਾਮੇਡੀ, ਤੇਰੀ ਹੁਣ ਮੈਂ ਗੱਡੀ ਦਾ ਹਿਸਾਬ ਲਵਾ ਦੇਣਾ, 10,000 ਦਾ ਇਹ ਹੋ ਗਿਆ। ਉਸਤਾਦ ਜੀ ਜ਼ੇਵਰ ਇਸ ਟਾਈਮ ਮਾਸ਼ਾਅੱਲਾ ਅਲਹਮਦੁਲਿਲਾ ਬੇਗਮ ਨੂੰ ਚੈਨ ਲੌਕਟ ਬਣਾ ਕੇ ਦਿੱਤਾ ਇੱਕ, ਜ਼ੇਵਰ ਕਿੰਨੇ ਬਣਾ ਕੇ ਦਿੱਤਾ? ਉਹਦੇ ਬੰਦੇ ਨੇ। ਤੇ ਤੂੰ ਬਗੈਰ ਤਾਂ ਡੁੱਬ ਕੇ ਮਰ ਜਾ, ਤੇਰੇ ਹੁੰਦੇ ਉਹਦਾ ਬੰਦਾ ਬਣਾ ਕੇ ਦੇ ਲੱਖ ਲਾਣਾ ਤੇਰੀ ਜ਼ਿੰਦਗੀ। ਦੱਸ ਯਾਰ। ਘਟ ਗਿਆ ਆਦਮੀ ਕੋਈ, ਇਹ ਬੰਦਾ ਵਾ ਤੂੰ ਹੀ ਉਹਦਾ ਬੰਦਾ। ਅੱਛਾ ਹਾਂ, ਇਹ ਵੀ ਘਟ ਗਿਆ ਹੀ ਇਹ ਕਵੇ ਨਾ ਮੈਂ ਬਣਾ ਕੇ ਦਿੱਤਾ, ਇਹਨੇ ਕੋ ਕਹਿ ਉਹਦੇ ਬੰਦੇ ਨੇ। ਉਹਦੇ ਹਸਬੰਦ ਮੈਂ ਹੀ ਹਾਂ ਉਸਤਾਦ। ਹਾਂ ਏਦਾਂ ਇੱਕ ਗੱਲ ਕਰਨਾ, ਡਾਊਟ ਚ ਤੇ ਤੂੰ ਆ ਪਾ ਰਿਹਾ। ਹਾਂ। ਕਿੰਨੇ ਤੋਲੇ ਜੇਵਰ ਆ? ਬੇਟਾ ਜੀ ਚੈਨ ਲੌਕਟ ਹੈਗਾ, ਕੀ ਆ? ਚੈਨ ਲੌਕਟ। ਹਾਂ ਗਰਾਰੀ ਸੈੱਟ। ਭਾਈ ਯਾਰ ਮੈਂ ਕਹਿ ਰਿਹਾ ਮੈਨੂੰ ਅਮਾਉਂਟ ਦੱਸ ਦਿਓ, ਮੈਂ ਅੱਗੇ ਵੀ ਸਕ੍ਰਿਪਟ ਲੈ ਕੇ ਤੁਰਨਾ। ਤਕਰੀਬਨ ਉਸਤਾਦ ਜੀ ਬੜੀ ਛਾਲ ਮਾਰੀਏ ਤਾਂ ਕੋਈ 6.5 ਲੱਖ ਰੁਪਏ ਦਾ ਹੋਏਗਾ ਜ਼ੇਵਰ। ਮੈਂ ਕਿਹਾ 6.5 ਲੱਖ ਤੇ 10,000 6-60 ਹੋ ਗਿਆ। 6-7 ਜੇ ਹੋਰ ਕੁਝ ਆ ਘਰ ਚ ਚੀਜ਼ ਹੋਰ ਸੇਲ ਕਿੰਨੇ ਕੁ ਦਾ ਹੋਣਾ ਇਸ ਟਾਈਮ? ਉਹ ਕੱਟ ਕੇ ਨਿਕਣਾ ਜੇ। ਸੌਰੀ ਅੱਛਾ ਉਹ ਹੋਰ ਕੋਈ ਚੀਜ਼ ਗੁਰਦਾ ਨਹੀਂ, ਗੁਰਦਾ ਨਹੀਂ। 6.5 ਹੋ ਗਿਆ, 5 ਦੀ ਗੱਡੀ ਵਿਕ ਜਾਣੀ, 11.5 12 ਦੀ ਬਿਹਤਰੀਨ ਕੋਰੇ ਗੱਡੀ ਆ ਜਾਣੀ। ਨਹੀਂ 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 ਉਸਤਾਦ ਜੀ, ਲੈ ਲਓ, ਗੱਡੀ ਮੰਨ ਮੈਂ ਲਓ। ਜਦੋਂ ਲਈ ਅਪਲਾਈਡ ਫॉर ਹੀ ਲੈਣੀ ਹੈ, ਇੱਥੇ ਤੁਹਾਡੇ ਦਰਵਾਜ਼ੇ 'ਤੇ ਲਿਆ ਤੇ ਆ ਜਿਹੜੀ ਹੈ ਹੈ ਇਹ ਜਿਹੜੀ ਇਹ ਇਸ ਤੋਂ ਬਾਅਦ ਜਿਹੜੀ ਲੈਣੀ ਇਹ ਤਾਂ ਮੈਂ ਲੈ ਲਈ ਹੈ, ਇਹ ਤਾਂ ਮੈਂ ਲੈ ਲਈ ਹੈ ਨਾ। ਸਟਾਰਟ ਕਰ ਲਿਆ। ਇਹਨੂੰ ਅਪਲਾਈਡ ਵਾਰਡ ਲੈ ਕੇ ਜਾ, ਨੈਸ਼ਨਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਨਾਲ ਆ ਅਪਲਾਈਡ ਵਾਰਡ। ਕਿਉਂਕਿ ਉਸਤਾਦ ਜੀ ਗੱਡੀ ਅਗਰ ਮੈਂ ਲੈਣਾ ਵਾ ਨਾ, ਕਮ ਤੋਂ ਕਮ ਮਿੱਠਾ ਜੀ ਮੈਨੂੰ 6 ਲੱਖ ਰੁਪਇਆ ਪਾਣਾ। ਗੱਡੀ ਲਵੋ ਸੁਥਰੀ ਲਵੋ, ਭਾਵੇਂ ਅੱਧੇ ਦੁਨੀਆ ਕੋਲੋਂ ਮੰਗਣਾ ਪੈ ਜੇ, ਗੱਡੀ ਸੁਥਰੀ ਲਵੋ। ਨਹੀਂ ਉਸਤਾਦ ਜੀ ਆਪਣਾ ਮੈਂ ਕਹਿੰਦਾ ਵਾਂ ਕਿ ਆਪਣੀ ਜਨਾਬ ਚੋਂ ਅੱਲਾ ਦੇਵੇ, ਅੱਲਾ ਦੇਗਾ ਇਨਸ਼ਾ ਭਾਵੇਂ ਮਾੜੀ ਹੋਵੇ। ਉਸਤਾਦ ਜੀ ਹੁਣ ਲੱਖ ਰੁਪਇਆ ਲਾ ਕੇ ਆਂਡਾ ਪੀਸ ਨਾ ਤੁਹਾਡੇ ਅੱਗੇ ਖੜੀ ਕਰਾਂ ਇੱਥੇ ਮੈਂ ਅੱਲਾ। ਠੀਕ 1 ਮਹੀਨੇ ਬਾਅਦ
ਅੱਜ ਦੀ ਡੇਟ ਨੋਟ ਕਰ, ਅੱਜ ਡੇਟ ਕੀ ਹੈ? 10 ਤਰੀਕ ਹੈ ਨਾ ਮਿੱਠਾ ਜੀ। ਅਗਲੇ ਮਹੀਨੇ ਦੀ 20 ਤਰੀਕ ਤੱਕ ਮੈਂ ਆਂਡਾ ਪੀਸ ਇੱਥੇ ਲਿਆ ਕੇ ਖੜਾ ਕਰਾਂਗਾ, ਨਵੀਂ ਗੱਡੀ ਹੋਏਗੀ। ਇਹਨਾਂ ਦੀ ਗੱਡੀ ਠੀਕ ਕਰ ਕਰਕੇ ਜਿਹੜਾ ਕਾਰੀਗਰ ਵਾ ਉਹਨੇ ਵਿਚਾਰੇ ਨੇ ਸਵੇਕ ਕਢਾ ਲਈ ਆ, ਇਹ ਹਲੇ ਵਾਪਸ ਸੈਂਟਰ ਤੇ ਹੀ ਆ, ਉਹ ਆਦਾ ਲੈ ਕਿਉਂਕਿ ਨਵੀਂ ਗੱਡੀ ਲੈਣੇ ਆ ਨਾ, ਕਮ ਤੋਂ ਕਮ 8-10 ਲੱਖ ਰੁਪਈਆ ਪਾਣਾ ਪੈਣਾ ਵਿੱਚ। ਕਿਉਂ ਚੱਕਿਆਂ ਨੂੰ ਕੰਪਾਊਂਡਾਂ ਕਰਾਉਣੀਆਂ ਮਿੱਠਾ ਜੀ ਆਹ ਦੇ ਕੇ ਅਗਰ ਮੈਂ ਵੇਚਾਂਗਾ ਨਾ ਤੇ ਇਹਦੇ ਪੈਸੇ ਘੱਟ ਮਿਲਣਗੇ। ਅਗਰ ਮੈਂ ਕੋਈ ਗੱਡੀ ਦੇ ਨਾਲ ਗੱਡੀ ਲਵਾਂਗਾ ਨਾ, ਮੈਂ ਕਹਿੰਦਾ ਕਿ ਆਹ ਦੇ ਕੇ ਮੈਂ ਕੋਰੇ ਗੱਡੀ ਲੈ ਲੈਣਾ, ਫਿਰ ਵੀ ਉਸਤਾਦ ਜੀ 5-6 ਲੱਖ ਤੇ ਪਾਣਾ ਪਏਗਾ ਨਾ ਮੈਨੂੰ, ਤੇ ਮੈਂ ਕਿਉਂ ਨਾ ਇਹਦੇ ਲਈ ਲੱਖ ਲਾ ਕੇ ਮੈਂ ਸਾਲ ਕੱਢ ਲਾਂ, ਥੋੜਾ ਜਿਹਾ ਸਿਸਟਮ ਜਿਹੜਾ ਇਹਨੂੰ ਕਹਿੰਦਾ ਨਾ ਤੇਰੀ 8 ਲੱਖ ਦੀ ਵਿਕ ਜਾਣੀ ਆ, ਉਹ ਹਫਤੇ ਬਾਅਦ ਆਪੇ ਕਹਿਣਾ ਮੈਂ 5 ਦੇ ਸਕਦਾ ਭਾਈ, ਮੈਂ ਜ਼ਿਆਦਾ ਨਹੀਂ ਦੇ ਸਕਦਾ। ਨਹੀਂ, ਉਹ ਅੱਜ ਕਹਿ ਕੇ 2.5 ਲੱਖ ਦੀ ਮੈਨੂੰ ਦਵਾ ਦਿਓ, ਚਲੋ ਇਹਦੇ ਵਿੱਚ ਬਾਕੀ ਕਿਦਾਂ ਦੇਗਾ? ਜਿੱਦਾਂ 2.5 ਲੱਖ ਦਾ ਉਹਦੇ ਬਾਕੀ ਵੀ ਦੇ ਦੇਗਾ। ਚਲੋ ਇਹਨੇ ਖਿਲਾਰ ਨੇ ਕਿੱਥੇ ਨੇ ਕੰਧ ਤੇ ਚੜਾ ਲਿਆ ਕਦੀ ਇੰਜ ਕਰਕੇ ਸਿੱਧੀ ਖੜੀ ਕਰ ਦੇਣੀ ਇਹਨੇ। ਇਹਨੇ ਸਿਰਫ ਸੌਣ ਵਾਸਤੇ ਲੈਣੀ ਆ, ਕਿਉਂਕਿ ਚਿੰਗਚੀ ਦੀਆਂ ਸਾਈਡਾਂ ਤੇ ਦੀਵਾਰਾਂ ਨਹੀਂ ਹੈਗੀਆਂ, ਇਹ ਜਿੱਥੇ ਸੌਂਦਾ ਬੈੱਡ ਤੇ। ਇਹਦੇ 'ਚ ਇਹ ਆ ਕਿ ਕਮ ਸੇ ਕਮ ਹੋਰ ਕੁਝ ਨਹੀਂ, ਸ਼ੀਸ਼ੇ ਚੜਾ ਕੇ ਬੂਹੇ ਤੇ ਬੰਦ ਕਰ ਲਿਆ। ਉਹਨੂੰ ਬੰਦ ਕਰ ਲਿਆ ਕਰੋ। 18,000 ਦੀ ਬੈਟਰੀ ਪਵਾਈ ਸੀ। ਲਓ ਓਹੋ ਇਹ 10 ਲੱਖ ਤੋਂ ਉੱਤੇ ਦੀ ਗੇਮ ਆ। 18,000 ਦੀ ਬੈਟਰੀ ਪਵਾਈ ਤੇ 6,000 ਰੁਪਇਆ ਏਸੀ ਦਾ ਲੱਗਾ। ਚਿੱਲ ਏਸੀ, ਚਿੱਲ ਏਸੀ ਕਰਾਇਆ। ਉਹ ਬੰਦੇ ਮੋਟਰਸਾਈਕਲ ਨੂੰ ਤਾਂ ਬਾਹਰੋਂ ਕਹਿੰਦੇ ਯਾਰ ਏਸੀ ਹੋਲਾ ਕਰ ਕਿਤੇ ਠੰਡ। ਚਿੱਲ ਏਸੀ ਨਹੀਂ ਉਹਨੂੰ ਕਹਿੰਦੇ ਵਿੱਚ ਵਿੱਚ ਚੱਲ ਏਸੀ। ਇਹ ਜਦੋਂ ਇਸ਼ਾਰਾ ਬੰਦ ਹੁੰਦਾ ਨਾ ਕਿਸੇ ਚੌਂਕ 'ਚ, ਇਹ ਗੱਡੀ ਏਸੀ ਚੱਲਦਾ ਨਾ, ਉੱਥੇ ਗੱਡੀ ਰੋਕਦਾ ਨਾ 5 ਮਿੰਟ ਤੇ ਆਲੇ ਦੁਆਲੇ ਵਾਲੇ ਸਾਰੇ ਕੰਬਲ ਸਵੈਟਰ ਜਰਸੀਆਂ ਕੱਢ ਲੈਂਦੇ ਜਿਹੜੇ ਇਸ਼ਾਰੇ ਤੇ ਰੁਕੇ ਹੁੰਦੇ। ਉਹ ਭਾਜੀ ਐਸੀ ਚੱਲ ਨਹੀਂ ਗਾ, ਅੰਦਰ ਕੁਲਫੀਆਂ ਦਾ ਕੰਮ ਹੈ, ਕੱਢ ਕੇ ਦਿੰਦੇ ਚ। ਮਾੜਾ ਜਿਹਾ ਸ਼ੀਸ਼ਾ ਖੋਲੇ ਨਾ ਕਿਤੇ ਤੇ ਇੰਜ ਬਾਹਰ ਜਾਂਦੀ ਹੈ, ਸਰਦੀ ਹੋ ਜਾਂਦੀ ਬਾਹਰ, ਉਸਤਾਦ ਜੀ ਦਰਜਾ ਹਰਾਰਤ ਉੱਤੇ ਥੱਲੇ ਹੋ ਜਾਂਦਾ। ਨਹੀਂ ਤੇ ਉਸ ਤੋਂ ਬਾਅਦ ਇਸ਼ਾਰੇ ਤੇ ਏਸੀ ਲਾ ਲਿਆ, ਹੀਟਰ ਚੱਲਦਾ ਉਸਤਾਦ ਜੀ। ਬੈਠ ਜਾ ਤੇਰਾ। ਗੱਡੀ ਬੰਦ ਕਰਤੀ ਇਸ਼ਾਰੇ ਤੇ, ਉਹ ਫੇਰ ਹੀ ਬੜੀ ਬੜੀ ਤੁਰੀ ਜਾਣ ਦੇ ਕਰਕੇ ਉਹ ਬਾਰਡਰ ਲਾਈਨ ਨੇ ਫੁੱਲ ਪੜ ਕੇ ਰੋਕੀ, ਉਹ ਕਹਿੰਦਾ ਪਿੱਛੇ ਆ ਜਾਓ ਭਾਈ। ਇਹਦਾ ਕੁਛ ਕਰ ਲਾ, ਇਹ ਤੈਨੂੰ ਕੁਛ ਸਜ਼ਾ ਵਾ। ਇਹ ਜਿਹੜੀ ਗੱਡੀ ਹੁੰਦੀ ਨਾ ਇਦਾਂ ਦੀ, ਇਹ ਸਜ਼ਾ ਹੁੰਦੀ ਹੈ। ਉਸਤਾਦ ਜੀ ਤੁਸੀਂ ਗੱਡੀ ਦਾ ਜਿਹੜੀ ਗੱਡੀ ਤੁਹਾਡੀ ਸਰੀਨਾ ਅੱਜ ਕਰਕੇ ਉੱਪਰ ਲੱਗਾ ਨਾ ਬਟਨ ਲਾਈਟ ਬਲ ਦੀ, ਉੱਥੇ ਯਕੀਨ ਕਰੋ ਲੀਡ ਲਟਕਾ ਕੇ ਨਾ ਨਦੀ ਸੇਵਰ ਲਾਇਆ ਵੱਡਾ, ਉਹ ਪਿੱਛੋਂ ਕੁਝ ਔਰ ਹੋਲਡਰ ਲਾ ਕੇ ਉਸਤਾਦ ਜੀ ਮੈਨੂੰ ਕੌਨਫੀਡੈਂਸ ਕਿੰਨਾ ਮਾਫੀ ਦੇ ਨਾਲ ਮਿੱਠਾ ਜੀ, ਕੌਨਫੀਡੈਂਸ ਕਿੰਨਾ, ਇਹ ਸਜ਼ਾ ਨਹੀਂ ਹੈ ਉਸਤਾਦ ਜੀ। ਇਹ ਤੇਰੇ ਜਿਹੜੀ ਗੱਡੀ ਖਰਾਬ ਹੋਵੇ ਤੇ ਸਾਹਮਣੇ ਮਿਸਤਰੀ ਹੋਵੇ, ਉਹ ਸਜ਼ਾ ਹੁੰਦੀ ਹੈ। ਕੀ ਕਰਦੇ ਹੁੰਦੇ ਮੇਰੀ ਗੱਡੀ ਜਿੱਥੇ ਵੀ ਖਰਾਬ ਹੋਈ ਸਾਹਮਣੇ ਮਿਸਤਰੀ ਹੁੰਦਾ। ਸਾਹਮਣੇ ਨਹੀਂ ਹੁੰਦਾ, ਪਿਛਲੀ ਸੀਟ ਤੇ ਬੈਠਾ ਹੁੰਦਾ ਵਾ, ਕਿਸਮਤ ਵਾਲੀ ਹੈ। ਉਹ ਪਿਛਲੀ ਸੀਟ ਤੇ ਹਾਜ ਭਾਈ ਕਰਾਂ ਸਹੀ, ਅੱਛਾ ਨਾਲ ਹੀ ਹੁੰਦਾ, ਉਹ ਗੱਡੀ ਦੇ ਨਾਲ ਹੀ ਮਿਲਿਆ। ਕਿਤੇ ਸਾਹਮਣੇ ਨਹੀਂ ਹੁੰਦਾ, ਪਿਛਲੀ ਸੀਟ ਤੇ ਹੁੰਦਾ। ਮਿੱਠਾ ਜੀ ਸਾਹਮਣੇ ਮਿਸਤਰੀ। ਯਾਰ ਹੁਣ ਜਦੋਂ ਆਇਆ ਨਾ ਮੈਂ ਦੇਖਿਆ ਮਿਸਤਰੀ, ਤੁਸੀਂ ਦੇਖਣਾ ਵਾਸਤਾ ਅੱਜ ਤੁਸੀਂ ਕਿਹੜਾ ਆਹ ਮਿਸਤਰੀ ਅੱਛਾ ਜੀ। ਹਾਂ ਉਦੋਂ ਪਤਾ ਨਾ ਕਿ ਪਾਣੀ ਭਰ ਕੇ ਲਿਆ। ਭਾਜੀ ਇਹਦੀ ਗੱਡੀ ਠੀਕ ਹੋ ਜਾਣੀ ਹੈ, ਉਹਦੀਆਂ ਸਿਰਫ 4 ਕਮੇਟੀਆਂ ਰਹਿ ਗਈਆਂ। ਠੀਕ ਹੈ, ਤਰਲੇ ਕਰਨਾ ਪਾਣੀ ਕਰਾਉਣੀ ਸਹੀ ਕਿ ਉਹਨੇ 25,000 ਰੁਪਏ ਮਹੀਨੇ ਦੀ ਕਮੇਟੀ ਪਾਈ ਗਿਆ ਦੋ ਇਹਦੇ ਤੋਂ। ਠੀਕ ਹੈ ਨਾ? ਨਹੀਂ ਹੁਣ ਵੇਚਦੇ ਹੋ ਉਸਤਾਦ ਦੀ ਗੱਲ ਸਹੀ ਆ, ਕੋਰੇ ਬੜੀ ਹਦਾਇਤ ਵਾਲੀ ਗੱਡੀ, ਸਾਫ ਸੁਥਰੀ। ਜਾਂ ਮੀਰਾ ਲਾਂਗਾ ਜਾਂ ਹੋਂਡਾ ਰਬੋਨ ਲਾਂਗਾ ਜਾਂ ਸਿਟੀ ਲਾਂਗਾ ਜਾਂ ਇਹ ਹੋਈ ਵੀਟੀਏ। ਤੈਨੂੰ ਕਹਿ ਰਿਹਾ ਲੈ ਲਾ, ਗੈਰਤ ਮਾਰ, ਪੈਕੇਜ ਕਰਾ, ਮੈਸੇਜ ਕਰ 15-20 ਬੰਦਿਆਂ ਨੂੰ। ਠੀਕ ਹੈ ਨਾ? ਇਹ ਚ ਕਿਹੜੀ ਗੱਲ ਆ? ਉਸਤਾਦ ਜੀ ਗੱਡੀ ਮੈਂ ਕਸਮ ਯਾਰ ਆ ਲਾੜੇ ਦੇ ਪਿਓ ਦੀ ਖੈਰ। ਹਾਏ ਯੂਕੇ ਦੀ ਸਿਮ ਹੈ ਕੋਈ ਗੱਡੀ ਆ ਜੀ। ਯੂਕੇ ਜੀ ਬੰਦੇ ਆ ਸਿਮ ਨਹੀਂ ਹੈ। ਬਸ ਠੀਕ ਹੈ। ਉਸਤਾਦ ਜੀ ਉਹ ਯਾਰ ਮਿੱਠੇ ਯਾਰ ਮੈਂ ਕਹਿੰਦਾ ਗੱਡੀ ਮੈਨੂੰ ਤੰਗ ਨਹੀਂ ਕਰਦੀ, ਜਿੱਥੇ ਖਰਾਬ ਹੋਈ ਸਾਹਮਣੇ ਮਿਸਤਰੀ। ਮੈਂ ਇੱਕ ਪਿੰਡ ਗਿਆ ਸੱਚੀ ਮੁੱਚੀ ਮਿਲਣ, ਉੱਥੇ ਮੈਂ ਗੱਡੀ ਸਟਾਰਟ ਕਰਾਂ ਤੇ ਸਟਾਰਟ ਹੀ ਨਾ ਹੋਵੇ। ਮੈਨੂੰ ਕਿੰਨਾ ਕੌਨਫੀਡੈਂਸ ਸੀ, ਮੈਂ ਕਿਹਾ ਯਾਰ ਕੋਲ ਮਿਸਤਰੀ ਹੈਗਾ। ਹਾਲਾਂਕਿ ਉਸ ਪੂਰੇ ਪਿੰਡ 'ਚ ਪਹਿਲੇ ਮਿਸਤਰੀ ਹੁੰਦਾ ਨਹੀਂ ਸੀ। ਕਦੇ ਕਿਸੇ ਨੇ ਆਪਣੀ ਆਡੀਅנס ਨੂੰ ਇਦਾਂ ਕਿਹਾ ਵਾ ਕਿ ਤੁਸੀਂ ਹੋਵੇ ਅੱਜ ਤੋਂ ਬਾਅਦ ਮੇਰੀ ਇਜਾਜ਼ਤ ਬਗੈਰ ਇਹਨਾਂ ਨੂੰ ਕੋਈ ਪੈਸਾ ਭੇਜੋ? ਕਦੇ ਕਿਹਾ ਕਿਸੇ ਨੇ? ਨਹੀਂ ਜਿਹੜੇ ਭੇਜ ਦਿੱਤੇ ਬਸ, ਅੱਗੇ ਤੋਂ ਪੈਸਾ ਕੋਈ ਨਹੀਂ ਭੇਜਣਾ ਇਹਨਾਂ ਨੂੰ, ਮੈਂ ਤੁਹਾਨੂੰ ਦੱਸ ਦਿੱਤਾ ਜੀ। ਲੇਕਿਨ ਉਸਤਾਦ ਜੀ ਇੱਕ ਕੋਈ ਮਾਜ਼ਰਤ ਦੇ ਨਾਲ ਕਈ ਲੋਕਾਂ ਦਾ ਹੁੰਦਾ ਕਸਬ, ਕਈ ਜੈਨੂਇਨ ਵੀ ਹੁੰਦੇ ਉਸਤਾਦ। ਉਹ ਫਿਰ ਨਾ ਸਾਰੇ ਰਹਿ ਜਾਂਦੇ ਨੇ, ਕਿਉਂਕਿ ਬਗੈਰਤੀ, ਪਰੇਸ਼ਾਨੀ, ਟੈਨਸ਼ਨ ਇੱਕ ਬੰਦਾ ਕਰਦਾ, ਓਏ ਹੋਏ ਹੋਏ, ਇਤਮਾਦ ਇੱਕ ਬੰਦਾ ਤੋੜਦਾ, ਇਤਬਾਰ ਸਾਰਿਆਂ ਤੇ ਉੱਡ ਜਾਂਦੇ ਆ। ਤੋਬਾ 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 ਤੋਬਾ, ਅੱਲਾਹ ਮਾਫੀ, ਅੱਲਾਹ ਮਾਫੀ। ਹੁਣ ਕੀ ਕਰਨਾ, ਵੇਚਣੀ 8 ਲੱਖ ਦੀ। ਮੈਂ ਉਸਤਾਦ ਜੀ ਦੇ ਕੇ ਗੁਜ਼ਾਰਿਸ਼ ਕਰ ਲੈਂਦਾ ਕਿ ਤੁਹਾਨੂੰ ਮੀਰਾ ਗੱਡੀ ਦਿੱਤੀ ਜਾਵੇ। 8 ਲੱਖ ਰੁਪਏ ਯਾਰ 8 ਨਹੀਂ ਉਸਤਾਦ ਜੀ ਮਾਦਰ ਤੇਰੇ ਦਾ ਹੁਣ ਲੈਵਲ ਨਹੀਂ ਹੈ, ਵੱਡੀ ਗੱਡੀ 'ਚ ਜਾਣ ਦਾ ਥੋੜੀ ਵੀ ਲੱਗਣ। ਉਹ ਬਸ ਤੇ ਗੱਡੀ ਚਲੇ ਜਾ ਕਰ। ਉਹ ਗੱਡੀ ਲੈਵਲ ਤੋਂ ਵੱਡੀ ਹੈ। ਕਿਹੜੀ ਸੈਂਟਰ? ਮੀਰਾ ਨਹੀਂ ਮੀਰਾ ਨਹੀਂ ਠੀਕ ਹੈ ਫੈਸਲ ਭਾਈ ਦੀ ਬੰਦੀ ਸਾਈ ਤੁਹਾਨੂੰ ਮੈਂ ਕਹਿ ਰਿਹਾ ਰੁਪਈਆ ਨਾਲ ਕੋਈ 30 ਲੱਖ ਲਵੋ, ਗੱਡੀ ਇਹਨੂੰ ਦੇ ਦਿਓ, ਫਿਰ ਠੀਕ ਹੈ ਫਿਰ। ਭਾਈ ਉੱਚ ਤੇ ਇਹ ਬੈਠੇ ਨਹੀਂ ਜੱਜਦੇ ਏਡੀ ਅੱਛੀ ਗੱਡੀ ਉਹ। ਯਾਰ ਮੇਰੇ ਨਾਲ ਸੌਦਾ ਕਰ ਲਵੇ ਨਾ, ਮੈਨੂੰ ਗੱਲ ਕਰ 10 ਲੱਖ ਰੁਪਏ ਜਾਂ ਲੱਖ ਰੁਪਏ ਮਹੀਨਾ, ਲੱਖ ਰੁਪਏ ਮਹੀਨਾ ਤੋਂ ਦਾ ਰੈਂਟ ਆ,
ਇਹ ਮਾੜਾ ਕੰਮ ਆ। ਆ ਮੇਰਾ ਗੱਡੀ 2024-25 ਮਾਡਲ ਹੈ, ਮਹੀਨੇ ਵਾਸਤੇ ਲੈ ਕੇ ਲੈ ਲੱਖ ਰੁਪਏ ਮਹੀਨੇ ਤੇ ਗੱਡੀ ਮਿਲਦੀ ਰੈਂਟ ਤੇ। ਤੇ ਉਹਨਾਂ ਨੂੰ ਰੈਂਟ ਤੇ ਦੋ ਨਹੀਂ ਮੈਂ ਕਹਤਾ ਮੈਂ ਰੈਂਟ ਤੇ। ਬਾਅਦ ਚ ਵਧੀ ਜਾਣੀ। ਤੂੰ ਕੋਈ ਗੱਲ ਕਰਨਾ ਮਨਾਸਬ 30 ਦੀ ਗੱਡੀ ਹੈ, ਤੂੰ ਕਹ ਸਾਜੀ 28 ਲੈ ਲਓ, ਬਾਕੀ 2 ਲੱਖ ਮਹੀਨਾ ਕਰਕੇ ਲੈ ਲੈਣਾ। ਭਾਜੀ ਤੁਸੀਂ ਵੀ ਬੜਾ ਤੁਹਾਡਾ ਨਾਗਵਾਰ ਗੈਂਡੇਰ ਦਾ ਮੂੰਹ ਆ, ਉਹਨਾਂ ਨੂੰ ਕਿਸੇ ਤਰੀਕੇ ਨਾਲ ਹੈਂਡਲ ਕਰੋ ਨਾ। 100 ਲੱਖ ਮਿੱਠੇ ਮੈਂ ਨਹੀਂ ਦੇ ਸਕਦਾ 2 ਲੱਖ ਮਹੀਨਾ ਯਾਰ, ਕੀ ਕਰਦਾ ਪਿਆ? ਉਹ ਅਫਜ਼ਲ ਇਲੈਕਟ੍ਰੋਨਿਕਸ ਵਾਲੇ ਨਹੀਂ ਹੈਗੇ, ਉਸਤਾਦ ਜੀ ਹੈ ਤੁਸੀਂ ਤੇ ਸਾਜੀ। ਮੰਗ ਲੈ ਬਾਹਰੋਂ ਕਿਸੇ ਕੋ, ਗੈਰਤ ਮਾਰਨੀ ਹੈ, ਬਗੈਰ ਤੋਂ ਜਾ ਥੋੜੀ ਦੇਰ। ਦੁਬਈ ਦੀ ਸਿਮ ਹੈ ਵਾ। ਕਿਸੇ ਨੂੰ ਕੀ ਪਤਾ ਵੀ ਤੂੰ ਕਿਦੋਂ ਕੋ ਮੰਗੇ ਆ। 12 ਸਾਲ ਬਗੈਰ ਤੇਰੇ ਬਾਹਰ ਚੌੜਾ ਹੋ ਕੇ ਫਿਰੀ ਜਾ, ਗੱਡੀ 'ਚ ਫਿਰੇ ਨਾਲ ਇੱਜ਼ਤ ਹੋ ਗਈ। ਕਿਸੇ ਨੂੰ ਕੀ ਪਤਾ ਵੀ ਅੰਦਰੋਂ ਮੰਗਾ ਕਸ਼ੀ ਕੀਤੀ ਤੂੰ। ਉਹ ਉਸਤਾਦ ਜੀ ਤੁਸੀਂ ਫਿਰ ਮਹੀਨੇ ਕੇ ਬਾਅਦ ਸਕਰੀਨਸ਼ਾਟ ਦਿਖਾ ਦੇਣੇ ਕਿਹਾ। ਉਹ ਬੜੇ ਸਕਰੀਨਸ਼ਾਟ ਆਏ ਸਾਂ ਜੀ, ਰਾਤੀ ਵੀ ਆਏ 2 ਹੋਰ। ਹਾਂਜੀ, ਉਹ ਸਪੈਸ਼ਲ ਤੇਰੀ ਗੱਡੀ ਵਾਸਤੇ ਸੀ। ਤੂੰ ਕਿਹਾ ਕਿਸੇ ਨੂੰ ਕਿ ਮੈਂ ਗੱਡੀ ਲੈਣੀ, ਪੈਸੇ ਭੇਜੋ ਮੈਨੂੰ। ਦਾਦੀ ਮੈਂ ਨਹੀਂ ਕਿਹਾ ਕਿਸੇ ਨੂੰ। ਅੱਛਾ, ਅੱਲਾ ਦੀ ਕਸਮ ਨਹੀਂ ਗਿਆ ਯਾਰ। ਓਏ ਹੋਏ ਤੋਬਾ। ਉਸਤਾਦ ਜੀ ਭਾਈ ਕੋਈ ਫੈਸਲੇ ਗੱਲ ਗੱਡੀ ਨਹੀਂ ਵਿੱਚ ਲੈ ਦਿਓ। 50,000 ਰੁਪਇਆ ਪਹਿਲੇ ਤੁਸੀਂ ਆਪਣੇ ਹੱਥੀਂ ਇਹਨੂੰ ਦੇ ਦੇਣਾ ਵਾ। 2500 ਰੁਪਇਆ ਕਰਕੇ ਪਰ ਮੰਥ ਮੈਂ ਦਿਆਂਗਾ। 10 ਲੱਖ ਦੀ ਗੱਡੀ ਲੈਣ ਲੱਗਾ ਜੀ। ਆ ਗਿਆ ਯਾਰ। ਮੂਹਰੇ ਲੱਗਾ। ਹਾਂ, ਮਰਾ ਜਾਂ ਜੀਵਾ, ਇਹ ਜ਼ਿੰਦਗੀ ਇਹ ਅਨਡਿਟੇ ਸੌਦੇ ਆ, ਬਸ ਕੋਈ ਰੌਲਾ ਨਹੀਂ। ਜਿਵੇਂ ਮੈਨੂੰ ਸਮਝ ਨਹੀਂ, ਦੁਬਾਰਾ ਕੀ ਕਿਹਾ? 10 ਲੱਖ ਰੁਪਏ ਦੀ ਗੱਡੀ ਲਵਾਂਗਾ। ਕੈਸ਼ ਦੇਗਾ 10 ਲੱਖ? ਨਹੀਂ ਕਿਉਂ ਕੀ ਗੱਲ ਅੱਛਾ, ਹੈ? ਗੱਡੀ 10 ਦੀ ਲਏਗਾ। ਹਾਂ। ਅੱਛਾ, ਹੁਣ ਤੇ 50,000 ਐਡਵਾਂਸ ਦੇਾਂਗੇ, ਠੀਕ ਹੈ। 2500 ਰੁਪਇਆ ਪਰ ਮੰਥ ਕਿਸ਼ਤ ਕਰਾਂਗੇ। ਖਿਲਾਰ ਨਹੀਂ ਕਿੱਥੇ ਆ? ਇਹ ਮੇਰੀ ਸਿਰ ਦਰਦ ਵਾ। ਨਹੀਂ ਨਾ, ਹਾਂ। ਸਿਰਫ ਲਾਲਚ ਨੂੰ ਨਹੀਂ ਪੈ ਜੀਦਾ ਹੁੰਦਾ, ਹਾਂਜੀ। ਪਹਿਲੇ ਦੇਖ ਲਈਦਾ ਹੁੰਦਾ ਹੈ ਕਿ ਰੱਬ ਨੇ ਮੈਨੂੰ ਬਾਕੀ ਚੀਜ਼ਾਂ ਵੀ ਦਿੱਤੀਆਂ ਕਿ ਨਹੀਂ। ਠੀਕ ਹੈ ਕਿ ਨਹੀਂ? ਸਹੀ ਬਾਤ। ਠੀਕ ਹੈ, ਤੇਰੇ ਘਰ ਦੇ ਅੱਗੇ ਗੱਡੀ ਖਲੋਣੀ ਆ। ਮੈਂ ਠੀਕ ਆ, ਸਿਰਫ ਇਹ ਪੈ ਗਿਆ ਵੀ ਮੇਰਾ ਦਾ ਲੱਗ ਗਿਆ ਵਾ, ਮੇਰਾ ਹਿਸਾਬ ਲੱਗ ਗਿਆ ਵਾ, ਮੇਰੀ 20 ਕ ਬੰਦਿਆਂ ਨਾਲ ਸਲਾਂਦਾ ਹੋ ਗਈ ਤੇ ਮੈਂ ਖੋਹ ਲਵਾਂ ਉਹਨਾਂ ਕੋਲੋਂ। ਅੱਗੋਂ ਨਹੀਂ ਵੇਖਣਾ ਵੀ ਮੇਰੀ ਔਕਾਤ ਹੈਗੀ ਗੱਡੀ ਲੈਣ ਵਾਲੀ ਕਿ ਨਹੀਂ। ਵਾਹ 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 ਵਾਹ। ਸਮਝ ਆ ਰਹੀ ਕੀ ਹੈ? ਬਾਤ ਹੈ। 10,000 ਰੁਪਇਆ ਮੈਂ ਗੱਡੀ ਲੈਣੀ। ਘਰ ਵੇਖਿਆ ਆਪਣਾ, ਹਿਸਾਬ ਵੇਖਿਆ ਆਪਣਾ। ਸਿਰਫ ਇਸ ਚੱਕਰ 'ਚ ਮੰਗਾ ਕਸ਼ੀ ਕਰਨੀ ਹੈ ਵੀ ਮੈਂ ਕਰ ਸਕਦਾ, ਮੇਰੇ ਅੱਗੇ ਜੀ ਅੱਗੇ ਹੱਥੇ ਆ ਗਏ ਨੇ ਬਸ, ਤੇ ਲੁੱਟ ਲਵਾਂ ਮੈਂ। ਲੱਖ ਲਣ ਤੇਰੀ ਜ਼ਿੰਦਗੀ ਤੇ। ਆ ਦੇਖ ਲੈ ਕਿੰਨੇ ਨੇ ਮੈਨੂੰ ਬਿਸਤ ਕੀਤਾ, ਮੈਨੂੰ ਪੂਰਾ ਫੀਲ ਨਹੀਂ ਹੋਇਆ। ਬਿਸਤਰੀ ਉਹ ਗੱਲ ਸਹੀ ਕਰ। ਮੈਂ ਲਾਈਵ ਆਵਾ ਕੇ ਲੈ ਲੈਣੀ ਆ, ਦੇਖੀ ਤੂੰ। ਨਹੀਂ ਹੁਣ ਨਹੀਂ ਦੇਣੀ ਫਿਰ। 10 ਲੱਖ ਰੁਪਇਆ 50,000 ਪਹਿਲੇ ਦਵਾਂਗਾ, 2500 ਰੁਪਇਆ ਪਰ ਮੰਥ। ਭਾਜੀ ਉਹ ਭਰਾਵਾ ਨਹੀਂ, ਮੈਂ ਨਹੀਂ ਦੇਣੀ ਗੱਡੀ। ਕਹਤਾ ਗੱਡੀ ਦੇ ਯਾਰ ਟੋਪਿਕ ਨਾ ਛੇੜਿਆ ਕਰ ਯਾਰ ਮਿੱਠੇ। ਮੈਨੂੰ ਕਸਮ ਗੱਡੀ ਨੂੰ ਗੱਡੀ ਖਰਾਬ ਕਿਉਂ ਹੁੰਦੀ ਸਾਈ ਤੁਹਾਨੂੰ ਪਤਾ? ਇਹਨੂੰ ਕਸਮ ਨਜ਼ਰ ਲੱਗ ਜਾਂਦੀ। ਉਸਤਾਦ ਜੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਵਾਂ ਤਰੀਖੀ। ਅੱਛਾ। ਸਾਈਕਲ ਤੇ ਬੰਦਾ ਹੁੰਦਾ ਹੋਵੇ ਤੇ ਤੁਸੀਂ ਗੱਡੀ 'ਚ ਉਤਰ ਕੇ ਖਲੋ ਜਾਓਗੇ, ਸਰ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ। ਵਾਹ ਰੇ ਵਾਹ। ਤੇ 40 ਲੱਖ ਵਾਲੀ ਗੱਡੀ 'ਚ ਬੰਦਾ ਆਉਂਦਾ ਹੋਵੇ ਤੇ ਤੁਸੀਂ ਕਹੋ ਪਰੇ ਲਾਣ ਤੇ ਭੇਜ ਕੋ ਬੰਦਾ ਵਾ। ਵਾਹ 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 ਵਾਹ। ਇਹ ਦੋਵਾਂ ਨੂੰ ਜ਼ਰਬ ਤਕਸੀਮ ਕਰੀ ਜਰਾ। ਕੀ ਬਾਤ ਹੈ। ਗੱਡੀ ਕੁਛ ਨਹੀਂ ਕਰਦੀ। ਬੰਦਾ ਇਸ ਕਾਬਲ ਹੁੰਦਾ 40 ਲੱਖ ਵਾਲੀ ਗੱਡੀ 'ਚ ਹੁੰਦਾ, ਮੈਂ ਮੂੰਹ ਪਰੇ ਕਰ ਲਵੇ, ਲਾਣ ਤੇਰੀ ਕਰੋੜ ਵਾਲੀ ਗੱਡੀ ਤੇ ਵੀ ਐਸੀ ਤੇ ਸਹੀ ਗੱਲ। ਕਿ ਉਹਨੇ ਅੰਦਰ ਵੇਖਣਾ ਬੈਠਾ ਕੌਣ ਆ, ਤੇ ਉਹਦਾ ਵੇਖ ਕੇ ਉਹ ਪੁਰ ਕਰਾ ਫਿੱਟੇ ਮੂੰਹ ਤਗੇ ਦਾ ਬੰਦਾ ਨਹੀਂ ਸਹੀ ਗੱਲ। ਗਾ। ਲੈ ਕੀ ਕਰ ਲੇਗਾ ਕਰੋੜ ਦੀ ਗੱਡੀ ਨੂੰ? ਮੇਰੇ ਕੋਲ ਕਰੋੜ ਤੇ ਵਾਲੀ ਤੂੰ ਨਹੀਂ। ਪੈਦਲ ਤੁਰਿਆ ਹੁੰਦਾ ਮੈਂ ਟੁੱਟੀ ਜੁੱਤੀ ਪਾ ਕੇ, ਤੇ ਬੰਦਾ ਗੱਡੀ 'ਚ ਉਤਰ ਕੇ ਕਵੇ ਕਿ ਸਲਾਮ ਅਲੈਕੁਮ ਸਰ, ਖੈਰ ਕਿੱਧਰ ਜਾ ਰਹੇ? ਉਹ ਬਹੁਤਾ ਮਹਿੰਗੀ ਗੱਲ ਹੁੰਦੀ। ਹਾਂਜੀ। ਇਦਾਂ ਹੀ ਉਹ ਮੈਂ 70 ਚ ਆਉਂਦਾ, ਲੈਣਾ ਲੱਗੀ ਹੁੰਦੀ ਮਿੱਠਾ ਜੀ ਮਿੱਠਾ ਜੀ। ਆਹੋ ਜਿਹੜੀ ਤੁਸੀਂ ਗੱਲ ਕਰ ਲੈ ਕਰੋੜਾਂ ਵਾਲੀ, ਮੇਰੇ ਕੋਲ ਕਰੋੜਾਂ ਵਾਲੀ ਵੀ ਕੋਈ 30-40 ਲੱਖ ਵਾਲੀ ਹੈ। ਹਾਂ, ਹਾਂ ਭੁੱਖ ਜਿਹੜੀ ਨਾ ਉਹ ਹੁਣ ਭਾਜੀ ਉਹ ਤੁਸੀਂ ਅੰਦਰ ਹੁੰਦੀ ਆ ਉਸਤਾਦ ਜੀ। ਭੁੱਖ ਅੰਦਰ ਹੁੰਦੀ ਆ, ਮੈਂ ਤੁਹਾਨੂੰ ਦੱਸਾਂ। ਉਸਤਾਦ ਜੀ ਭੁੱਖ ਨਸਲਾਂ ਨਾਲ ਕਨਵਰਟ ਹੁੰਦੀ ਹੈ। ਭੁੱਖ ਤੁਹਾਡੀ ਤਰਬੀਅਤ 'ਚ ਹੁੰਦੀ ਹੈ। ਭੁੱਖ ਤੁਹਾਡੀ ਨਸਲ ਟੂ ਨਸਲ ਕਨਵਰਟ ਹੋਈ ਹੁੰਦੀ। ਇਹ ਭੁੱਖ ਏਦਾਂ ਨਹੀਂ ਹੁੰਦੀ ਕਿ ਬੰਦਾ ਭੁੱਖਾ ਵਾ, ਇਹਦੇ ਪਿੱਛੇ ਬਹੁਤ ਲੰਮੇ ਚੌੜੇ ਗੇਮਾਂ ਹੁੰਦੀਆਂ ਨੇ। ਇਦਾਂ ਹੀ ਉਸਤਾਦ ਜੀ ਭੂਖ ਇਹ ਨਹੀਂ ਦੇਖ। ਕਿੰਨਾ ਕੁ ਵਿਚਾਰੇ ਤਰਸੇ ਹੁੰਦੇ ਨੇ ਉਹ, ਜਿਨ੍ਹਾਂ ਨੂੰ ਇੱਕਦਮ ਹਿਸਾਬ ਲੱਗਦਾ ਕਿ ਅੱਗੋਂ ਇੰਨੇ ਪੈਸੇ ਤੇ ਉਹ ਆਪੇ ਬਾਹਰ ਹੋ ਜਾਂਦੇ। ਉਹ ਵਿਚਾਰੇ ਕਿੰਨਾ ਕੁ 200 400 ਤੇ ਤਰਸੇ ਹੁੰਦੇ ਹੋਣਗੇ। ਭੂਖ ਇਹ ਨਹੀਂ ਦੇਖਤੀ ਆਗੇ ਰੋਟੀ ਹੈ ਜਾਂ ਬ੍ਰੈਡ ਹੈ। ਆਹੋ, ਹੈ। ਕੋਈ ਇੱਕ ਮਿਸਾਲ ਹੈ ਦੀ ਯਾਰ, ਮੈਨੂੰ ਭੁੱਲ ਗਈ। ਨਹੀਂ ਨਹੀਂ ਉਸਤਾਦ ਜੀ ਬੜੀ ਗਹਿਰੀ ਗੱਲ ਹੈ। ਤੁਹਾਡੇ ਤੇ ਅਗਰ ਕੁਝ ਮੈਂ ਕਹਿੰਦਾ ਨਾ ਜਿਹਦਾ ਮਾਂ ਪਿਓ ਬੱਚੇ ਨੂੰ ਨਹੀਂ ਨਾ ਰਜਾ ਸਕਿਆ, ਉਹ ਕਿਆਮਤ ਤੱਕ ਨਹੀਂ ਰਜੇਗਾ। ਰਜਾਉਂਦਾ ਮਾਂ ਪਿਓ ਆ ਬੱਚੇ ਨੂੰ। ਨੀਅਤ ਰਜਾਉਣੀ ਚਾਹੀਦੀ ਹੈ ਬੱਚੇ ਦੀ। ਆਏ ਵਾਈ ਨੋਟ ਬੱਚੇ ਆਪਣੇ ਬੱਚਿਆਂ ਦੀ ਨੀਅਤ ਰਜਾਓ। ਇਦਾਂ ਹੀ। ਸਮਝ ਆ ਰਹੀ ਗੱਲ ਦੀ? ਨੀਅਤ ਰਜਾਓ। ਤੁਹਾਡੀ ਨੀਅਤ ਭੁੱਖੀ ਹੈ, ਜੇਬ 'ਚ ਕਰੋੜ ਰੁਪਈਆ ਨਾ, ਤੇ ਤੁਹਾਡੇ 'ਚ ਫਿਰ ਗੁੰਜਾਇਸ਼ ਹੋਗੀ ਕਿ 1 ਕਰੋੜ 10 ਕਿੱਦਾਂ ਹੋਏਗਾ। ਤੁਹਾਡੀ ਨੀਅਤ ਰੱਜੀ ਹੈ, ਜੇਬ 'ਚ 10 ਰੁਪਏ ਨਹੀਂ ਗਏ, ਠੀਕ ਆ, ਤੇ ਤੁਹਾਨੂੰ 1% ਭਾਰ ਨਹੀਂ ਹੋਣਾ ਵੀ ਮੇਰੀ ਜੇਬ ਖਾਲੀ। ਕੀ ਬਾਤ ਹੈ। ਨੀਅਤ ਗੰਦੀ ਜਿਹੜੀ ਨਾ ਉਹਨੂੰ ਠੀਕ ਕਰੋ। ਠੀਕ ਹੈ ਨਾ, ਅੱਗੇ ਤੋਂ ਆਪਣਾ ਕਮਾ ਕੇ ਕਿਤੇ ਕਰਨਾ ਸਿੱਖੋ। ਠੀਕ ਆ, ਇੰਨਾ ਨਾ ਕਿਸੇ ਦਾ ਫਾਇਦਾ ਚੁੱਕੋ। ਅਗਰ ਕਿਸੇ ਨੇ ਤੁਹਾਨੂੰ ਥੋੜਾ ਜਿਹਾ ਹੱਥ ਫੜਾਤਾ, ਤੇ ਇੰਨਾ ਨਾ ਕਿਸੇ ਦਾ ਫਾਇਦਾ ਚੁੱਕੋ ਕਿ ਉਹਨੂੰ ਮਤਲਬ ਹਰ ਤਰੀਕੇ ਨਾਲ ਉਸ ਬੰਦੇ ਦੇ ਹਰ ਚੀਜ਼ ਨੂੰ ਯੂਜ਼ ਕਰੀ ਜਾਓ। ਇੰਨਾ ਨਾ ਕਿਸੇ ਨੂੰ ਮਜਬੂਰ ਪਛਤਾਵਾ ਲਵਾਓ ਕਿ ਯਾਰ ਇਸ ਬੰਦੇ ਨੂੰ ਮੈਂ ਕਿਉਂ ਇਹਦਾ ਹੱਥ ਫੜ ਲਿਆ। ਇੰਨਾ ਨਾ ਪਛਤਾਵਾ ਲਾਓ।
ਤੇ ਤੁਸੀਂ ਵੀ, ਮੈਂ ਤੁਹਾਨੂੰ ਵੀ ਦੱਸ ਦਿਆਂ ਸਾਰਿਆਂ ਨੂੰ, ਫੇਰ ਮੈਂ ਤੁਹਾਨੂੰ ਕਹਿ ਰਿਹਾ ਜੀ, ਇਹ ਕੋਈ ਦਲੀਲ ਨਹੀਂ ਹੈਗੀ। ਅੱਛੀ ਕਲਾ ਮੰਗੇ ਸੀ ਉਹਨਾਂ ਨੇ ਆਪ ਹੀ ਭੇਜੇ, ਆਪ ਹੀ ਕਿਦਾਂ ਭੇਜਦੇ, ਤੇਰੇ ਕੋਲ ਅਕਾਊਂਟ ਕਿਦਾਂ ਆਇਆ ਉਹਦਾ? ਤੂੰ ਕੀਤਾ PY ਹੈ ਤੇ ਫੇਰ ਹੀ ਉਹਨੇ ਪਤਾ ਲੱਗਾ ਨਾ ਨੂੰ ਅਕਾਊਂਟ ਦਾ। ਜਿੰਨਾ ਮਰਜ਼ੀ ਕੋਈ ਕਹੀ ਜਾਵੇ ਮੈਂ ਤੈਨੂੰ ਭੇਜਣੇ ਆ, ਤੇਰੀ ਛਾਲਗਿਰਾ ਤੇ ਭੇਜਣੇ ਆ, ਤੇਰੇ ਵਿਆਹ ਤੇ ਭੇਜਣੇ ਆ, ਤੇਰੇ ਫਲਾਣੇ ਤੇ ਜਿੰਨਾ ਮਰਜ਼ੀ ਕਹੀ ਜਾਵੇ, ਉਹਨੂੰ ਕਹ ਲੈਣਾ ਹੀ ਨਹੀਂ। ਸਰ ਤੁਸੀਂ ਕਹਿਤਾ ਆ ਗਏ, ਤੁਸੀਂ ਹੁਕਮ ਕਰੋ, ਤੁਸੀਂ ਕਹਿਤਾ ਆ ਗਏ, ਤੇ ਆਉਣੇ ਕਿਦੋਂ ਤੈਨੂੰ ਪੈਸੇ? ਜਦੋਂ ਤੁਸੀਂ ਅਕਾਊਂਟ ਸੈਂਡ ਕਰਨਾ। ਉਹ ਸੈਂਡ ਕਿਉਂ ਕਰਦਾ ਤੂੰ? ਇਹ ਦਲੀਲ ਗਲਤ ਆ ਕੇ ਜੀ ਮੈਂ ਤਾਂ ਨਹੀਂ ਮੰਗੇ, ਕਿਸੇ ਨੇ ਮੰਗੇ, ਉਹਨਾਂ ਨੇ ਆਪ ਹੀ ਭੇਜੇ। ਆਪ ਹੀ ਕਿੱਦਾਂ ਭੇਜ ਸਕਦੇ ਹੋ? PY ਨਹੀਂ PW ਹੁੰਦਾ, ਭੇਜੇ ਵਾ। ਹੋਰ ਗੱਲ ਵਾ। ਅਕਾਊਂਟ ਭੇਜਿਆ ਵਾ, PY ਭੇਜਿਆ, W ਵਾ ਭੇਜਿਆ ਵਾ। ਓਕੇ ਜੀ, ਆਪਣਾ ਖਿਆਲ ਰੱਖੋ ਜੀ। ਜੁਗਨੂ ਬਾਦਸ਼ਾਹ ਤੇ ਮੈਂ ਤੁਹਾਨੂੰ ਕਹਿਤਾ ਹੀ ਕਸਮੇ, ਮੈਂ ਜਿਹੜੀ ਗੱਲ ਕੀਤੀ ਨਾ, ਮੇਰੀ ਟੀਮ ਦੇ ਕਿਸੇ ਬੰਦੇ ਨੂੰ ਮੇਰੀ ਇਜਾਜ਼ਤ ਤੋਂ ਬਗੈਰ ਉਹ ਹੋਵੋ ਤੁਸੀਂ ਅਗਰ ਹੁਣ ਭੇਜੋ ਤੇ